ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 2 ਮਾਰਚ 2026 18 ਫੱਗਣ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵਰਕਿੰਗ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ। ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਮਾਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੇ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵੀਅਰਸ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਇੰਡੀਆਨਾ ਤੋਂ ਬੀਬੀ ਤਜਿੰਦਰ ਕੌਰ ਜੀ ਵੱਲੋਂ ਸੈਨਾ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਬੀਬੀ ਤਜਿੰਦਰ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਈਰਾਨ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਇਸ ਵੇਲੇ ਸਾਰੀ ਦੁਨੀਆ ਦੀਆਂ ਨਜ਼ਰਾਂ ਈਰਾਨ ਅਤੇ ਖਾੜੀ ਮੁਲਕਾਂ ਵੱਲ ਲੱਗੀਆਂ ਹੋਈਆਂ ਨੇ ਜਿੱਥੇ ਕਿ ਭਰਪੂਰ ਜੰਗ ਮਚਿਆ ਹੋਇਆ। ਸੋ ਇੱਕ ਪਾਸੇ ਜਿਹੜੇ ਮੁਲਕਾਂ ਤੇ ਇਜ਼ਰਾਈਲ ਹਨ ਔਰ ਦੂਸਰੇ ਪਾਸੇ ਜਿਹੜੇ ਈਰਾਨ ਹੈ। ਸੋ ਪਰ ਇਸ ਈਰਾਨ ਵੱਲੋਂ ਖਾੜੀ ਦੇਸ਼ਾਂ ਸਮੇਤ 7 ਮੁਲਕਾਂ ਤੇ ਇਜ਼ਰਾਈਲ ਜਿਹੜੀਆਂ ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ ਹਨ ਔਰ ਇਉਂ ਜਾਪਦਾ ਹੈ ਕਿ ਇਹ ਜੰਗ ਛੇਤੀ ਮੁੱਕਣ ਵਾਲਾ ਨਹੀਂ ਹੈ ਅਤੇ ਇਸ ਵਿੱਚ ਰੂਸ ਤੇ ਚੀਨ ਦਾ ਦਾਖਲਾ ਵੀ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭੈਣ ਜੀ ਤਜਿੰਦਰ ਕੌਰ ਜਿਹੜੇ ਪਹਿਲਾਂ ਕੈਲੀਫੋਰਨੀਆ ਰਹਿੰਦੇ ਸਨ ਹੁਣ ਇੰਡੀਆਨਾ ਮੂਵ ਕੀਤੇ ਨੇ ਜੀ। ਲਗਾਤਾਰ ਉਹ ਸਾਡੇ ਵਿਊਅਰ ਵੀ ਨੇ ਔਰ ਹਰ ਵਾਰ ਕੰਟਰੀਬਿਊਟ ਕਰਦੇ ਨੇ। ਸੋ ਉਹਨਾਂ ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਗਿਆ ਹੈ। ਅਸੀਂ ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸਮੁੱਚੇ ਪਰਿਵਾਰ ਦਾ ਜੀ। ਔਰ ਅਸੀਂ ਆਪਣੇ ਹੋਰ ਵੀ ਜਿਹੜੇ ਸਾਡੇ ਵੈਲ ਵਿਸ਼ਰ ਨੇ ਉਹਨਾਂ ਤੋਂ ਤਵੱਕੋ ਕਰਦੇ ਹਾਂ ਕਿ ਇਸ ਵੇਲੇ ਫਾਈਨੈਂਸ਼ੀਅਲ ਕਰੰਚ ਵੀ ਹੈ ਔਰ ਜਿਵੇਂ ਅਸੀਂ ਦੱਸਿਆ ਸੀ ਕਿ ਬਹੁਤ ਸਾਰੇ ਚੈਲੰਜ ਵੀ ਇੱਕ ਹਫ਼ਤੇ ਲਈ ਸਾਡਾ ਮੁੱਖ ਧਾਰਾ ਦਾ ਜਿਹੜਾ ਟੀਵੀ ਚੈਨਲ ਹੈ ਉਹਨੂੰ ਬਲੌਕ ਕਰ ਦਿੱਤਾ ਸੀ ਟੀਵੀ 84 ਦਾ ਔਰ ਅਸੀਂ ਟੀਵੀ 84 USA ਰਾਹੀਂ ਪਿਛਲਾ ਹਫ਼ਤਾ ਸਾਰਾ ਤੁਹਾਡੇ ਤੱਕ ਪਹੁੰਚ ਕੀਤੀ। ਹੁਣ ਵੀਕਐਂਡ ਦੇ ਉੱਤੇ ਉਸ ਮੇਨ ਚੈਨਲ ਨੂੰ ਜਿਹੜਾ ਹੈ ਉਹ ਉਹਨਾਂ ਨੇ ਅਲਾਉ ਕਰ ਦਿੱਤਾ ਹੈ। ਇਸ ਲਈ ਅਸੀਂ ਚਾਹਾਂਗੇ ਕਿ ਟੀਵੀ 84 USA ਵੀ ਚੱਲਦਾ ਰਹੇਗਾ। ਇਸ ਵੇਲੇ ਜਿਹੜੀ ਹੈ ਸਟ੍ਰੀਮ ਉਹਨੂੰ ਵੀ ਦਿੱਤੀ ਹੋਈ ਹੈ ਪਰ ਜਿਹੜਾ ਸਾਡਾ ਮੁੱਖ ਚੈਨਲ ਹੈ ਜਿਸ ਦੇ ਉੱਤੇ 2,91,000 ਸਬਸਕ੍ਰਾਈਬਰ ਹੈ ਔਰ ਪਿਛਲੇ ਕਈ ਸਾਲਾਂ ਦੀ ਮਿਹਨਤ ਹੈ 22,000 ਤੋਂ ਜ਼ਿਆਦਾ ਉਸ ਦੇ ਉੱਤੇ ਵੀਡੀਓਜ਼ ਅਪਲੋਡ ਨੇ। ਸੋ ਤੁਸੀਂ ਅੱਜ ਜਿੱਥੇ ਜਿਹੜੇ ਤੁਸੀਂ ਟੀਵੀ 84 USA ਦੇਖ ਰਹੇ ਹੋ ਇੱਕ ਵਾਰ ਮੇਨ ਟੀਵੀ 84 ਉਹਦੇ ਤੇ ਵੀ ਤੁਸੀਂ ਜਾਓ ਔਰ ਦੋਨਾਂ ਨੂੰ ਹੀ ਤੁਸੀਂ ਸਾਈਮਲਟੇਨੀਅਸਲੀ ਜਿਹੜਾ ਲਾਈਕ ਵੀ ਕਰ ਸਕਦੇ ਹੋ ਤੇ ਸ਼ੇਅਰ ਵੀ ਕਰ ਸਕਦੇ ਹੋ ਔਰ ਆਉਣ ਵਾਲੇ ਪੀਰੀਅਡ 'ਚ ਤੁਹਾਡੇ ਕੋਲ ਚੋਇਸਿਸ ਹੋਣਗੀਆਂ। ਅੱਜ ਖਾਸ ਦਿਨ ਵੀ ਹੈ ਔਰ ਅੱਜ ਦੇ ਦਿਨ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਜਿਨ੍ਹਾਂ ਨੇ 20ਵੀਂ ਸਦੀ ਦੀ ਸਿੱਖ ਕੌਮ ਦੀ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਸਾਚੀ ਸਾਖੀ ਰਾਹੀਂ ਰੱਖਿਆ। ਉਹ ਗੁਲਾਮੀ ਦੀ ਕਹਾਣੀ ਵੀ ਹੈ, ਉਹ ਅੰਗਰੇਜ਼ੀ ਰਾਜ
ਦੇ ਦੌਰਾਨ ਸਾਡੀ ਲੀਡਰਸ਼ਿਪ ਦਾ ਰੋਲ ਔਰ 47 ਦੇ ਦੌਰ ਦੇ ਵਿੱਚ ਜਿਹੜੀ ਗਫਲਤ ਉਸ ਦੀ ਕਹਾਣੀ ਵੀ ਹੈ। ਮੇਰੀ ਮੁਰਾਦ ਸਰ ਕਪੂਰ ਸਿੰਘ ਸਾਬਕਾ ICS ਪ੍ਰੋਫੈਸਰ ਆਫ ਸਿੱਖਿਜ਼ਮ, ਮੈਂਬਰ ਪਾਰਲੀਮੈਂਟ 1962 ਤੋਂ 1967 ਤੱਕ ਰਹੇ, ਮੈਂਬਰ ਪੰਜਾਬ ਅਸੈਂਬਲੀ, ਔਰ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਇਹ ਫਿਲਾਸਫਰ ਦੇ ਤੌਰ ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਗੁਰਦਾਸ ਜੀ ਤੋਂ ਬਾਅਦ ਜੇ ਕਿਸੇ ਨੇ ਸਿੱਖ ਫਲਸਫੇ ਨੂੰ, ਭਾਈ ਸਾਹਿਬ ਨੇ ਸਿੱਖ ਫਲਸਫੇ ਨੂੰ ਗੁਰਮਤਿ ਦੀ ਰੋਸ਼ਨੀ 'ਚ ਔਰ ਬ੍ਰਾਹਮਣਵਾਦ, ਕਿਉਂਕਿ ਬਨਾਰਸ ਦੇ ਵਿੱਚ ਉਹਨਾਂ ਦੀ ਐਜੂਕੇਸ਼ਨ ਵੀ ਹੋਈ, ਉਹ ਪ੍ਰੀਚਿੰਗ ਲਈ ਵੀ ਗਏ, ਉਹਨਾਂ ਨੇ ਸਮਝਿਆ ਤੇ ਜੇ 20ਵੀਂ ਸਦੀ 'ਚ ਕਹਿਣਾ ਹੋਏ ਕਿ ਪੱਛਮੀ ਦਾਰਸ਼ਨਿਕਤਾ, ਪੱਛਮੀ ਫਲਸਫੇ ਨੂੰ ਔਰ ਸਿੱਖੀ ਨੂੰ ਗੁਰਮਤਿ ਦੀ ਸਮਝ ਔਰ ਸਿਆਸਤ, ਮੀਰੀ ਪੀਰੀ ਦੋਨਾਂ ਦੇ ਕਨਸੈਪਟ ਨੂੰ ਸਮਝਦੇ ਆ। ਜੋ ਕੁਝ ਸਰ ਕਪੂਰ ਸਿੰਘ ਹੋਰਾਂ ਨੇ ਦਿੱਤਾ ਆਪਣੀਆਂ ਰਚਨਾਵਾਂ ਰਾਹੀਂ, ਉਹਨਾਂ 'ਚੋਂ ਪ੍ਰਾਸ਼ਰ ਪ੍ਰਸ਼ਨਾ ਹੋਏ ਜਾਂ ਉਹਨਾਂ ਦੀ ਜਿਹੜੀ ਜੀਵਨ ਕਹਾਣੀ ਸਾਚੀ ਸਾਖੀ, ਜਿਸ ਦੀ ਗੱਲ ਅਸੀਂ ਅੱਜ ਇਸ ਲਈ ਵੀ ਕਰ ਰਹੇ ਹਾਂ, ਸਰ ਕਪੂਰ ਸਿੰਘ ਉਹਨਾਂ ਦਾ ਜਨਮ ਜਿਹੜਾ 2 ਮਾਰਚ 1909 ਨੂੰ ਲਾਇਲਪੁਰ ਦੇ ਵਿੱਚ ਹੋਇਆ ਸੀ ਜੀ। ਅੱਜ ਉਹਨਾਂ ਦਾ 40ਵਾਂ ਜਿਹੜਾ ਹੈ ਉਹ ਉਹਨਾਂ ਨੂੰ ਸਾਡੇ ਤੋਂ ਵਿਛੜਿਆ 40 ਸਾਲ ਹੋ ਗਏ ਨੇ। 1986 ਦੇ ਵਿੱਚ 13 ਅਗਸਤ ਨੂੰ ਉਹਨਾਂ ਨੇ ਸਾਨੂੰ ਵਿਛੋੜਾ ਦਿੱਤਾ ਜੀ। ਸੋ ਅੱਜ ਦਾ ਇਹ ਪ੍ਰੋਗਰਾਮ ਵੀ ਅਸੀਂ ਸਰ ਕਪੂਰ ਸਿੰਘ ਹੋਰਾਂ ਦੀ ਯਾਦ ਨੂੰ ਹੀ ਸਮਰਪਿਤ ਕਰ ਰਹੇ ਹਾਂ। ਬਿਲਕੁਲ। ਔਰ ਇਸ ਲਈ ਵੀ ਸ਼ਾਇਦ ਅੱਜ ਉਹਨਾਂ ਦੀ ਯਾਦ ਵੀ ਆਈ ਔਰ ਸਾਡੇ ਵੀਰ ਬਰਿੰਦਰ ਸਿੰਘ LA ਤੋਂ ਸਵੇਰੇ ਜਿਹੜੀਆਂ ਪਹਿਲੀਆਂ ਮੇਲਸ ਆਈਆਂ ਉਹਦੇ 'ਚ ਉਹਨਾਂ ਨੇ ਸਰ ਕਪੂਰ ਸਿੰਘ ਹੋਰਾਂ ਦੀ ਫੋਟੋ ਦੇ ਨਾਲ ਜਨਮ ਦਿਨ ਦਾ ਜ਼ਿਕਰ ਕੀਤਾ, ਜਿਹੜਾ ਮੇਰੇ ਲਈ ਵੀ ਰਿਮਾਈਂਡਰ ਸੀ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਵੀਕਐਂਡ ਦੇ ਉੱਤੇ ਜਿਹੜਾ ਖਦਸ਼ਾ ਸੀ, ਕਈ ਹਫ਼ਤਿਆਂ ਤੋਂ ਗੱਲਬਾਤ ਚੱਲ ਰਹੀ ਸੀ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਸਾਲ ਦੇ ਵਿੱਚ ਵੀ ਅਮਰੀਕਾ ਔਰ ਇਜ਼ਰਾਈਲ ਨੇ ਸਾਂਝੇ ਤੌਰ ਦੇ ਉੱਤੇ, ਇਜ਼ਰਾਈਲ ਨੇ ਅਟੈਕ ਕੀਤਾ ਸੀ, ਅਮਰੀਕਾ ਨੇ ਫਾਈਨਲੀ ਜਿਹੜਾ ਉਹ ਬਰੀਫ ਜਿਹੀ ਬੰਬਾਰਡਮੈਂਟ ਈਰਾਨ ਤੇ ਕੀਤੀ ਸੀ ਤੇ 12 ਰੋਜ਼ਾ ਜੰਗ ਜਿਹੜੀ ਇਵੈਂਚੁਅਲੀ ਨੈਤਨਯਾਹੂ ਦੇ ਕਹਿਣ ਦੇ ਉੱਤੇ ਹੀ ਉਸ ਦੇ ਲਈ ਸੀਜ਼ਫਾਇਰ ਕਰਵਾਇਆ ਗਿਆ ਸੀ, ਕਿਉਂਕਿ ਈਰਾਨ ਨੇ ਜਿਹੜਾ ਉਹਨਾਂ ਦਾ ਆਇਰਨ ਡੋਮ ਸਿਸਟਮ ਹੈ ਉਸ ਦੇ ਵਿੱਚ ਪੂਰੀ ਤਰ੍ਹਾਂ ਪੈਨੀਟ੍ਰੇਟ ਕਰਦੇ ਆ ਨੁਕਸਾਨ ਵੀ ਕੀਤਾ ਸੀ। ਔਰ ਇਹ ਸਮਝਿਆ ਜਾ ਰਿਹਾ ਸੀ ਕਿ ਇਹ ਜਿਹੜਾ ਉਹਨਾਂ ਦਾ ਏਜੰਡਾ ਇਜ਼ਰਾਈਲ ਦਾ, ਕਿਉਂਕਿ ਅਸੀਂ ਹਮੇਸ਼ਾ ਇਹ ਸਮਝਦੇ ਹਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ, ਜਿਨ੍ਹਾਂ ਦੀ ਖੂਬਸੂਰਤੀ ਉਹਨਾਂ ਦੀ ਪਹਿਲੀ ਟਰਮ ਵੇਲੇ ਰਹੀ ਕਿ ਉਹਨਾਂ ਨੇ 20 ਸਾਲਾਂ ਤੋਂ ਜਿਹੜਾ ਤਾਲਿਬਾਨ ਦੇ ਨਾਲ ਟਕਰਾਅ ਦੀ ਲਾਈਨ, ਨੈਟੋ ਫੋਰਸ ਉੱਥੇ ਬੈਠੀ ਸੀ, ਕੋਈ ਵੀ ਅਮਰੀਕੀ ਪ੍ਰੈਜ਼ੀਡੈਂਟ ਉਸ ਸਾਰੇ 20 ਸਾਲ ਦੇ ਪੀਰੀਅਡ, ਜਿਹਦੇ ਬਾਵਜੂਦ ਕਿ ਉਸ ਤੋਂ ਲਗਭਗ 10 ਸਾਲ ਪਹਿਲਾਂ ਉਸਾਮਾ ਬਿਨ ਲੈਡਨ ਮਾਰਿਆ ਜਾ ਚੁੱਕਾ ਸੀ, ਪਰ ਕਿਸੇ ਕੋਲ ਮੋਰਲ ਕਰੇ ਜਾਂ ਦੂਜਾ ਨਹੀਂ ਸੀ ਕਿ ਵੀ ਉਹ ਪ੍ਰੈਕਟੀਕਲੀ ਇਹ ਦੇਖੇ ਕਿ ਭਾਈ ਅਲਟੀਮੇਟਲੀ ਤਾਲਿਬਾਨ ਦੇ ਨਾਲ ਹੀ ਗੁਫ਼ਤਗੂ ਕਰਨੀ ਪੈਣੀ ਹੈ। ਔਰ ਉਹਨੇ ਕੀਤੀ ਪ੍ਰੈਜ਼ੀਡੈਂਟ ਟਰੰਪ ਨੇ, ਔਰ ਉਸ ਸਾਰੇ ਚੋਂ ਹੀ ਜਿਹੜਾ ਅਮਰੀਕਾ ਦਾ ਜਾਂ ਨੈਟੋ ਦਾ ਛੁਟਕਾਰਾ ਹੋਇਆ। ਉੱਥੇ ਵੱਖਰੀ ਕਹਾਣੀ ਹੈ ਕਿ ਅੱਜ ਉੱਥੇ ਕੀ ਚੱਲ ਰਿਹਾ ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਔਰ ਉਹਨਾਂ ਦੀ ਜਿਹੜੀ ਪ੍ਰੈਜ਼ੀਡੈਂਸੀ ਦਾ ਕੈਂਪੇਨ ਵੀ ਸੀ ਦੂਸਰੀ ਵਾਰ ਵੀ, ਉਹ ਆਪਣੇ ਆਪ ਨੂੰ ਉਹਨਾਂ ਨੇ ਪ੍ਰੋਜੈਕਟ ਵੀ ਕੀਤਾ ਐਜ਼ ਏ ਪ੍ਰੈਜ਼ੀਡੈਂਟ ਫॉर ਪੀਸ, ਨੋ ਵਾਰ। ਔਰ ਉਹ ਜੇ ਤੁਸੀਂ ਉਹਨਾਂ ਦਾ 1980 90 ਤੋਂ ਹੀ ਜਦੋਂ ਤੋਂ ਉਹਨਾਂ ਦੀ ਲਿਖਤ, ਜਿੱਥੇ ਉਹਨਾਂ ਨੇ ਟੈਰਿਫ ਵਾਰਫੇਅਰ ਸ਼ੁਰੂ ਕੀਤੀ, ਇਹ ਵੀ ਉਹਨਾਂ ਦੀ ਕਨਵਿਕਸ਼ਨ ਸੀ ਪਹਿਲੇ ਦਿਨ ਤੋਂ, ਜਦੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਔਰ ਦੂਸਰੇ ਸਮਝੌਤੇ ਨਾਰਥ ਅਮਰੀਕਾ ਦੀ ਟ੍ਰੇਡ ਦਾ ਸੀ, ਉਦੋਂ ਉਹਨਾਂ ਨੇ ਲਿਖਿਆ ਸੀ ਕਿ ਵੀ ਇਹ ਅਮਰੀਕਾ ਦੀ ਸੋਵਰਨਿਟੀ ਨਾਲ ਵੀ ਔਰ ਅਮਰੀਕਾ ਦੀ ਇਕਨੋਮੀ ਨੂੰ ਡੈਮੇਜ ਕਰੇਗਾ। ਔਰ ਇਹੀ ਕਾਰਨ ਹੈ ਕਿ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਪਹਿਲੀ ਵਾਰ ਵੀ ਟੈਰਿਫ ਦੀ ਗੱਲ ਕੀਤੀ, ਪਰ ਐਤਕੀ ਤਾਂ ਜਿਹੜਾ ਪਿਛਲਾ ਸਾਰਾ ਸਾਲ ਹੈ ਉਹ ਜੇ ਵਾਰਸ ਕਹਿਣੀਆਂ ਹੁਣ ਸਭ ਤੋਂ ਖਤਰਨਾਕ ਵਾਰ ਤਾਂ ਟੈਰਿਫ ਵਾਰ ਸੀ। ਲੇਕਿਨ ਉਹ ਇਹ ਬੜੇ ਮਾਣ ਨਾਲ ਉਹਨਾਂ ਦਾ ਇਹ ਕਹਿਣਾ ਸੀ ਕਿ ਭਾਈ ਮੈਂ ਨੋਬਲ ਪੀਸ ਪ੍ਰਾਈਜ਼ ਦੇ ਲਈ ਕੁਆਲੀਫਾਈ ਕਰਦਾ ਕਿਉਂਕਿ ਮੈਂ 8 ਜਾਂ 9 ਜੰਗਾਂ ਰੁਕਵਾਈਆਂ ਨੇ। ਸੋ ਇਹ ਲੱਗਦਾ ਸੀ ਕਿ ਵੀ ਇਹ ਠੀਕ ਹੈ ਕਿ ਅਮਰੀਕਾ ਦੀ ਬਾਲਾਦਸਤੀ ਜਾਂ ਸੁਪਰਾਮੇਸੀ ਜਿਹੜੀ ਆ ਉਹ ਕਾਇਮ ਰੱਖਣ ਦੇ ਲਈ ਟੈਰਿਫ ਰਾਹੀਂ ਵੀ ਉਹਨਾਂ ਨੇ ਯੂਰਪ ਨੂੰ ਵੀ ਉਹ ਸ਼ੀਸ਼ਾ ਦਿਖਾਇਆ। ਇੰਡੀਆ ਮੋਦੀ ਉਹ ਤਾਂ ਉਹ ਟਰੰਪ ਦੇ ਸਾਹਮਣੇ ਹੋਣ ਤੋਂ ਡਰਦਾ, ਅਜੇ ਤੱਕ ਵੀ ਉਹੀ ਖੌਫ ਹੈ। ਚੀਨ ਨੂੰ ਵੀ ਕੰਟੇਨ ਕੀਤਾ ਔਰ ਇਸੇ ਤਰ੍ਹਾਂ ਸਾਊਥ ਅਮਰੀਕਾ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਭਾਵੇਂ ਡਰੱਗਸ ਦੇ ਹਵਾਲੇ ਨਾਲ ਜਾਂ ਫੈਂਟੇਨਾਈਲ ਔਰ ਦੂਸਰੇ ਦੇ ਹਵਾਲੇ ਨਾਲ ਉਹ ਵੈਨਜ਼ੂਏਲਾ ਹੋਏ, ਉਹ
ਕਿਊਬਾ ਹੋਏ, ਉਹਨਾਂ ਸਾਰਿਆਂ ਨੂੰ ਵੀ ਠਿਕਾਣੇ ਲਾਇਆ। ਬਿਲਕੁਲ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਜੋ ਅੰਦਰੂਨੀ ਸੋਰਸ ਵੀ ਨੇ, ਔਰ ਇਹਦੇ 'ਚ ਹੁਣ ਤਾਂ ਆ ਰਿਹਾ ਵੀ ਵਿਦ ਐਨ ਇਨਰ ਟੀਮ ਵੀ ਜਿਹੜੀ ਹੈ ਡਿਫਰੈਂਸ਼ੀਏਸ਼ਨ ਹੈ ਕਿ ਵਾਈਸ ਪ੍ਰੈਜ਼ੀਡੈਂਟ ਵੈਂਸ ਔਰ ਹੋਰ ਜਿਹੜੇ ਨੇ ਇੱਕ ਦੋ ਸੱਜਣ ਇਨਸਾਈਡਰ ਉਹ ਇਸ ਜੰਗ ਦੇ ਹੱਕ 'ਚ ਨਹੀਂ ਸੀ, ਲੇਕਿਨ ਜਿਹੜਾ ਜ਼ੋਰ ਹੈ ਉਹ ਨੈਤਨਯਾਹੂ ਦਾ ਔਰ ਇਜ਼ਰਾਈਲ ਦਾ ਇੰਨਾ ਪਿਆ, ਕਿਉਂਕਿ ਪਹਿਲੀ ਵਾਰ ਸੀਜ਼ ਫਾਇਰ ਤਾਂ 12 ਦਿਨਾਂ ਬਾਅਦ ਇਜ਼ਰਾਈਲ ਦੇ ਕਹਿਣ ਤੋਂ ਹੋਇਆ, ਔਰ ਪ੍ਰੈਜ਼ੀਡੈਂਟ ਟਰੰਪ ਨੇ ਵੀ ਦਾਅਵਾ ਕੀਤਾ ਸੀ ਕਿ ਬਈ ਅਸੀਂ ਜਿਹੜਾ ਹੈ ਈਰਾਨ ਦੀਆਂ ਸਾਰੀਆਂ ਨਿਊਕਲੀਅਰ ਫੈਸਿਲਿਟੀ ਜਿਹੜੀਆਂ ਨੇ ਡਿਸਟਰੋਏ ਕਰ ਦਿੱਤੀਆਂ। ਹਾਲਾਂ ਉਦੋਂ ਵੀ ਕਾਊਂਟਰ ਕਲੇਮ ਆਇਆ, ਪਰ ਇਹ ਵੀ ਸੀ ਕਿ ਬਈ ਚਲੋ ਦੋਨੋਂ ਪਾਸੇ ਈਰਾਨ ਨੂੰ ਵੀ ਮੈਸੇਜ ਮਿਲ ਗਿਆ, ਔਰ ਉਸ ਵੇਲੇ ਵੀ ਪਹਿਲੇ ਹੱਲੇ 'ਚ ਈਰਾਨ ਦੀ ਜਿਹੜੇ ਨਿਊਕਲੀਅਰ ਸਾਇੰਟਿਸਟ, ਉਹਨਾਂ ਦੇ ਰੈਵੋਲੂਸ਼ਨਰੀ ਗਾਰਡ ਦੇ ਜਨਰਲ ਔਰ ਦੂਜੇ ਤੀਜੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਸੀ ਲੀਡਰਸ਼ਿਪ ਦਾ, ਜਿਹੜਾ ਜ਼ਾਹਰ ਹੈ ਕਿ ਮੋਸਾਦ ਇਜ਼ਰਾਈਲੀ ਖੁਫੀਆ ਏਜੰਸੀ ਔਰ CIA ਉਹਨਾਂ ਦੇ ਕੋਲ ਇਨਸਾਈਡ ਇਨਫੋਰਮੇਸ਼ਨ, ਉਹਦੇ ਜ਼ਾਹਰ ਹੈ ਕਿ ਜਿਹੜੇ ਇੰਡੀਅਨ ਉੱਥੇ ਵਰਕ ਕਰਦੇ ਨੇ, ਜਿਨ੍ਹਾਂ ਰਾਹੀਂ ਪਹਿਲਾਂ ਕਤਰ ਦੇ ਵਿੱਚ ਵੀ ਜਿਹੜੀ ਹੈ ਉਹ ਇੰਟੈਲੀਜੈਂਸ ਵਾਲਿਆਂ ਕਤਰ ਵਾਲਿਆਂ ਨੇ ਫੜੇ ਸੀ ਟੌਪ ਇੰਡੀਆ ਦੇ ਐਡਮਿਰਲ ਔਰ ਦੂਜੇ ਜਿਹੜੇ ਉੱਥੇ ਨੌਕਰੀ ਕਰਦੇ ਸੀ। ਫਿਰ ਇਹ ਲੱਗਦਾ ਸੀ ਕਿ ਵੀ ਈਰਾਨ ਤੇ ਇੱਕ ਦਬਾਅ ਤਾਂ ਇਹ ਸੀ ਕਿ ਵੀ ਈਰਾਨ ਜਿਹੜਾ ਨਿਊਕਲੀਅਰ ਉਹਨਾਂ ਦਾ ਯੂਰੇਨੀਅਮ ਐਨਰਿਚਡ ਯੂਰੇਨੀਅਮ ਹੈ, ਜਿਹੜਾ ਜ਼ਾਹਰ ਹੈ ਐਨਰਿਚਡ ਯੂਰੇਨੀਅਮ ਪੀਸਫੁਲ એનર્ਜੀ ਪ੍ਰੋਡਕਸ਼ਨ ਲਈ ਵੀ ਇਸਤੇਮਾਲ ਹੁੰਦਾ ਹੈ, ਤੇ ਇੱਕ ਗ੍ਰੇਡ ਤੋਂ ਬਾਅਦ ਉਹ 60 ਕੇ 70% ਹਰ ਥਾਂ ਉਹ ਥੋੜੀ ਬਹੁਤ ਵੇਰੀਏਸ਼ਨ ਹੈ, ਉਹੀ ਜਿਹੜਾ ਐਨਰਿਚਡ ਯੂਰੇਨੀਅਮ ਹੈ ਉਹ ਨਿਊਕਲੀਅਰ ਬੰਬ ਬਣਾਉਣ ਲਈ ਵੀ ਇਸਤੇਮਾਲ ਹੁੰਦਾ ਹੈ। ਸੋ ਈਰਾਨ ਦਾ ਹਮੇਸ਼ਾ ਹੀ ਇਹ ਸਟੈਂਡ ਰਿਹਾ ਇਸ ਮੁੱਦੇ ਦੇ ਉੱਤੇ, ਔਰ ਇਸ ਦੇ ਉੱਤੇ ਜਿਹੜਾ ਖੁਮੈਨਾਈ ਜਿਸ ਦਾ ਮਰਡਰ ਹੋਇਆ ਵੀਕਐਂਡ ਦੇ ਉੱਤੇ, ਔਰ ਜਿਹਨੂੰ ਬਹੁਤ ਵੱਡੀ 86 ਸਾਲਾ ਕਿ 88 ਸਾਲਾ ਉਸ ਦਾ ਉਹਦਾ ਇਸ ਦੇ ਉੱਤੇ ਫਤਵਾ ਵੀ ਸੀ ਕਿ ਵੀ ਇਹ ਜਿਹੜਾ ਨਿਊਕਲੀਅਰ ਬੰਬ ਬਣਾਉਣਾ ਹੈ ਇਹ ਹਰਾਮ ਹੈ ਇਸਲਾਮ ਦੇ ਲਿਹਾਜ਼ ਨਾਲ। ਸੋ ਇਹ ਵੱਖਰੀ ਕਹਾਣੀ ਹੈ ਕਿ ਜਦੋਂ ਅਸੀਂ ਇਜ਼ਰਾਈਲ ਦੇ ਹਵਾਲੇ ਨਾਲ, ਕਿਉਂਕਿ ਇਜ਼ਰਾਈਲ ਦਾ ਆਪਣਾ ਇੰਟਰਸਟ, ਜਿਸ ਅੰਦਾਜ਼ ਇਜ਼ਰਾਈਲ ਨੇ ਅਮਰੀਕਾ ਦੀ ਨੀਤੀ ਦੇ ਉੱਤੇ ਹਾਵੀ ਹੋ ਕੇ ਬਾਕੀ ਮੁਲਕ ਜਿਹੜੇ ਨੇ ਵਸਦੇ ਰਸਤੇ ਉਹਨਾਂ ਨੂੰ ਡੀਸਟੈਬਲਾਈਜ਼ ਕੀਤਾ ਹੈ, ਜਿਨ੍ਹਾਂ ਦੇ ਵਿੱਚ ਲੀਬੀਆ ਵੀ ਹੈ, ਸੀਰੀਆ ਵੀ ਹੈ ਔਰ ਲੈਬਨਾਨ ਵੀ ਹੈ, ਔਰ ਲੇਟਲੀ ਅਸੀਂ ਦੇਖਦੇ ਹਾਂ ਕਿ ਭਾਈ ਚਲਦੇ ਯਮਨ ਵੀ ਔਰ ਦੂਸਰੇ ਵੀ, ਔਰ ਉਸ ਸਾਰੀ ਲਿਸਟ ਦੇ ਵਿੱਚ ਜਿਹੜਾ ਜ਼ਾਹਰ ਹੈ ਕਿ ਈਵਨ ਅਮਰੀਕਨ ਏਜੰਡੇ ਦੇ ਉੱਤੇ ਵੀ ਬਹੁਤ ਵਾਰ ਜਿਹੜਾ ਜਿਵੇਂ ਜਿਹੜੇ ਵਿਸਲ ਬਲੋਅਰ CIA ਦੇ ਨੇ, ਜੇ ਤੁਸੀਂ ਉਹਨਾਂ ਦੀ ਗੱਲ ਸੁਣੋ ਤੇ ਉਹਨਾਂ ਦਾ ਏਜੰਡਾ ਪੁਸ਼ ਹੁੰਦਾ ਹੈ। ਇਜ਼ਰਾਈਲ ਖੁਦ ਇੱਕ ਨਿਊਕਲੀਅਰ ਪਾਵਰ ਹੈ, ਔਰ ਇਹ ਵੀ ਜਿਹੜਾ ਕਿਉਂਕਿ ਬਹੁਤ ਵਾਰੀ ਸਬੂਤ ਤਾਂ ਸਾਹਮਣੇ ਨਹੀਂ ਹੁੰਦੇ, ਲੇਕਿਨ ਪ੍ਰੈਜ਼ੀਡੈਂਟ ਜੌਨ ਐਫ ਕੈਨੇਡੀ ਜਿਨ੍ਹਾਂ ਦਾ ਮਰਡਰ ਸ਼ਾਇਦ 1963 ਦੇ ਵਿੱਚ ਹੋਇਆ, ਔਰ ਇਹ ਕਿਹਾ ਜਾਂਦਾ ਕਿ ਵੀ ਉਹ ਵੀ ਮੋਸਾਦ ਇਜ਼ਰਾਈਲੀ ਖੁਫੀਆ ਏਜੰਸੀ ਦੀ ਨੇ ਹੀ ਉਸ ਨੂੰ ਮਾਸਟਰਮਾਈਂਡ ਕੀਤਾ, ਕਿਉਂਕਿ ਉਸ ਪੀਰੀਅਡ ਦੇ ਵਿੱਚ ਇਜ਼ਰਾਈਲ ਆਪਣਾ ਨਿਊਕਲੀਅਰ ਬੰਬ ਬਣਾ ਰਿਹਾ ਸੀ ਔਰ ਕੈਨੇਡੀ ਉਹਨੂੰ ਰੋਕ ਵੀ ਰਹੇ ਸੀ ਔਰ ਉਹਦੀ ਜਵਾਬਦੇਹੀ ਵੀ ਕਰ ਰਹੇ ਸੀ। ਇਹ ਕਿੰਨਾ ਕੁ ਠੀਕ ਹੈ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਖੁਦ ਦੇਖੋ ਹਰ ਚੀਜ਼ ਦੀਆਂ ਪਹਿਲੀ ਸਾਡੇ ਲਈ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਕਿਸੇ ਇਸ਼ੂ ਦੀ ਮੋਰੈਲਿਟੀ ਜਾਂ ਉਸ ਦਾ ਇਖਲਾਕੀ ਪੱਖ ਤੋਂ ਦੇਖਦੇ ਹਾਂ ਕਿ ਕਿੰਨਾ ਕੁ। ਹੁਣ ਅਕਸਰ ਜਦੋਂ ਫਕੀਰਾਂ ਦੇ ਹਵਾਲੇ ਨਾਲ ਗੱਲ ਕੀਤੀ ਜਾਂਦੀ ਹੈ ਕਿ ਕੋਈ ਮਾਂ ਆਈ ਉਹਨੇ ਫਕੀਰ ਨੂੰ ਕਿਹਾ ਕਿ ਮੇਰੇ ਪੁੱਤਰ ਨੂੰ ਕਹਿ ਵੀ ਇਹ ਗੁੜ ਬਹੁਤ ਖਾਂਦਾ, ਇਹਦੇ ਫੋੜੇ ਨਿਕਲਦੇ ਰਹਿੰਦੇ ਨੇ ਵੀ ਨਾ ਖਾ, ਉਹ ਚੁੱਪ ਕਰ ਗਿਆ, ਹਫਤਾ ਆ ਕੇ ਕਹਿੰਦੀ ਹੀ ਰਹੀ। ਫਿਰ 8ਵੇਂ ਦਿਨ ਉਹ ਕਹਿੰਦਾ ਵੀ ਲਿਆ ਆਪਣੇ ਬੱਚੇ ਨੂੰ, ਉਹਨੂੰ ਕਹਿੰਦਾ ਵੀ ਤੂੰ ਬੇਟਾ ਗੁੜ ਨਾ ਖਾ, ਜ਼ਿਆਦਾ ਗੁੜ ਨਹੀਂ ਖਾਈਦਾ, ਫੋੜੇ ਨਿਕਲ ਆਉਂਦੇ ਨੇ। ਤੇ ਉਹ ਉਹਨੂੰ ਕਹਿੰਦੇ ਆ ਕਿ ਵੀ ਇਹੀ ਗੱਲ ਕਹਿਣੀ ਸੀ, ਫਿਰ ਤੋਂ 8 ਦਿਨ ਮੇਰੇ ਚੱਕਰ ਲਵਾਏ। ਉਹ ਕਹਿੰਦਾ ਨਹੀਂ, ਉਦੋਂ ਤੱਕ ਗੁੜ ਮੈਨੂੰ ਵੀ ਬਹੁਤ ਚੰਗਾ ਲੱਗਦਾ ਸੀ ਤੇ ਜਦੋਂ ਤੱਕ ਮੈਂ ਆਪਣਾ ਖਾਣਾ ਨਹੀਂ ਘਟਾਇਆ ਮੈਂ ਕਹਿਣਾ ਨਹੀਂ ਸੀ। ਮਤਲਬ ਕਹਿਣ ਦਾ ਮਤਲਬ ਇਹ ਹੈ ਜਿਹੜੀ ਅਸੀਂ ਮੋਰਲ ਅਪਰਾਈਟਨੈਸ ਜਾਂ ਮੋਰੈਲਿਟੀ ਦੀ ਗੱਲ ਕਰਦੇ, ਜਿਹੜਾ ਖੁਦ ਹੁਣ ਜਿਹੜੇ 5 ਨਿਊਕਲੀਅਰ ਮੁਲਕ ਨੇ ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਜਿਹੜੇ ਉਹ ਵੀਟੋ ਵੀਲਡਿੰਗ ਮੈਂਬਰ ਨੇ। ਉਸ ਤੋਂ ਬਾਅਦ ਇਜ਼ਰਾਈਲ ਉਹਨੇ ਚੋਰੀ ਛਿਪੇ ਬਣਾਇਆ, ਕਿਵੇਂ ਕਿੱਥੇ ਟੈਸਟ ਕੀਤੇ ਕੀ ਕੀਤਾ, ਪਰ ਉਹਦੇ ਕੋਲ ਨਿਊਕਲੀਅਰ ਪਾਰਟ ਹੈ। ਹੁਣ ਜਦੋਂ ਤੁਸੀਂ ਖੁਦ ਨਿਊਕਲੀਅਰ ਔਰ ਤੁਸੀਂ ਕਿਸੇ ਸੈਂਕਸ਼ਨ ਤੋਂ ਬਿਨਾਂ ਨਾ ਤਾਂ NPT ਦੇ ਸਾਈਨ ਕੀਤੇ ਹੋਏ ਨੇ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਉੱਤੇ, ਨਾ ਹੀ CTBT ਦੇ ਉੱਤੇ ਜਿਹੜਾ ਜਦੋਂ ਅਸੀਂ ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਦੀ ਗੱਲ ਕਰਦੇ ਹਾਂ ਉਹਦੇ ਤੇ ਦਸਤਖਤ ਕੀਤੇ ਹੋਏ ਨੇ, ਔਰ ਤੁਸੀਂ ਇਹ ਕ੍ਰਾਈਟੇਰੀਆ ਰੱਖਦੇ ਹੋ ਜੀ ਦੂਸਰਾ ਕੋਈ ਬਣਾ ਨਹੀਂ ਸਕਦਾ।
ਚਲੋ ਉਹ ਵੀ ਮੰਨ ਲਿਆ ਈਰਾਨ ਨੇ, ਕਿਉਂਕਿ ਇਸ ਦੇ ਉੱਤੇ ਆਪਣੀ ਲਾਈਨ ਲੈ ਲਈ ਸੀ ਕਿ ਭਾਈ ਅਸੀਂ ਨਹੀਂ ਕਰਨਾ, ਲੇਕਿਨ ਅਸੀਂ ਪੀਸਫੁਲ ਜਿਹੜਾ ਐਨਰਿਚਮੈਂਟ, ਪੀਸਫੁਲ ਐਨਰਜੀ ਪ੍ਰੋਡਕਸ਼ਨ ਲਈ ਤਾਂ ਅਸੀਂ ਕਰਾਂਗੇ। ਨਤੀਜੇ ਦੇ ਤੌਰ ਤੇ ਈਰਾਨ ਨੂੰ ਦੁਬਾਰਾ ਉਲਝਾਇਆ ਗਿਆ ਕਿ ਭਾਈ ਉਹਦੀ ਗੱਲਬਾਤ, ਪਰ ਗੱਲ ਨਿਊਕਲੀਅਰ ਅਮਰੀਕਾ ਨੂੰ ਵੀ ਪਤਾ ਹੈ, ਇਜ਼ਰਾਈਲ ਨੂੰ ਵੀ ਪਤਾ ਹੈ ਵੀ ਉਹਨਾਂ ਦੀ ਕੋਈ ਕੈਪੇਬਿਲਿਟੀ ਨਹੀਂ ਹੈਗੀ। ਕਦੇ ਅੱਜ ਤੋਂ 20 ਸਾਲ ਪਹਿਲਾਂ ਵੀ ਕਹਿੰਦੇ ਸੀ ਜੀ ਈਰਾਨ 2 ਮਹੀਨੇ ਦੂਰ ਹੈ ਆਪਣਾ ਨਿਊਕਲੀਅਰ ਪਲਾਂਟ ਤੋਂ, 20 ਸਾਲ ਲੰਘ ਗਏ ਨੇ, ਉਹ ਨੇੜੇ ਕਦੇ ਵੀ ਨਹੀਂ ਆਉਂਦਾ। 40 ਸਾਲ ਤੋਂ 1979 ਤੋਂ ਬਾਅਦ ਆਰਥਿਕ ਪਾਬੰਦੀਆਂ ਵੀ ਦੂਜੇ ਤੀਜੇ ਉਸ 'ਚੋਂ ਵੀ ਉਹ ਗੁਜ਼ਰ ਰਿਹਾ। ਇਹਦੇ ਬਾਵਜੂਦ ਉਹਨੇ ਕਿਹਾ ਕਿ ਵੀ ਔਰ ਓਬਾਮਾ ਪੀਰੀਅਡ ਦੇ ਵਿੱਚ TT ਹੋਈ, ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਜਿਹੜੀ UN ਦੀ ਬਾਡੀ ਹੈ, ਉਹ ਵੀ ਉਸ ਨੂੰ ਕਿਹਾ ਗਿਆ ਵੀ ਨਹੀਂ। ਲੇਕਿਨ ਜ਼ਿਆਦਾ ਜਿਹੜੀ ਤਕਲੀਫ ਉਹਨਾਂ ਨੂੰ ਸੀ ਉਹ ਤਾਂ ਇਹਨਾਂ ਨੂੰ ਵੀ ਪਤਾ ਹੈ ਕਿ ਉਹਦਾ ਕੋਈ ਨਿਊਕਲੀਅਰ ਦੇ ਨੇੜੇ ਤੇੜੇ ਵੀ ਨਹੀਂ ਹੈ। ਲੇਕਿਨ ਜਿਹੜੀ 12 ਰੋਜ਼ਾ ਜੰਗ ਇਜ਼ਰਾਈਲ ਨਾਲ ਹੋਈ, ਉਹਦੇ 'ਚ ਇੱਕ ਤਾਂ ਜਿਹੜਾ ਆਇਰਨ ਡੋਮ ਵਾਲਾ ਫੇਲ ਹੋਇਆ, ਔਰ ਜਿਹੜੀਆਂ ਬੈਲਿਸਟਿਕ ਮਿਸਲਸ ਈਰਾਨ ਨੇ ਜਿਹੜੀਆਂ ਨੇ ਉਹ ਇਸਤੇਮਾਲ ਕੀਤੀਆਂ। ਸੈਕੰਡ ਇਹ ਹੋਇਆ ਕਿ ਨੈਗੋਸ਼ੀਏਸ਼ਨ ਜੀ ਇਹ ਜਿਹੜੀਆਂ ਮਿਸਾਈਲਾਂ ਗਿਵ ਅਪ ਕਰੋ, ਔਰ ਉਹ ਇਜ਼ਰਾਈਲ ਦਾ ਜਿਹੜਾ ਜਿਹਨੂੰ ਇਹ ਕਹੋ ਕਿ ਵੀ ਐਂਟੀਡੋਟ ਹੈ ਕਿ ਵੀ ਜੇ ਅਮਰੀਕਾ ਤਾਂ ਉਹਨਾਂ ਦੇ ਕੋਲ ਕੋਈ ਇੰਟਰਕੰਟੀਨੈਂਟਲ ਮਿਸਾਈਲ ਤਾਂ ਹੈ ਨਹੀਂ ਹੈ, ਅਮਰੀਕਾ ਦੇ ਖਿਲਾਫ ਇਹ ਨਹੀਂ ਹੈ ਜੰਗ, ਕਿਉਂਕਿ ਅਮਰੀਕਾ ਦੇ ਨਾਲ ਅਦਰ ਦੈਨ ਕਿ ਜਦੋਂ ਇਰਾਨੀਅਨ ਰੈਵੋਲੂਸ਼ਨ ਹੁੰਦਾ ਹੈ ਜਾਂ ਉਦੋਂ ਉਹਨਾਂ ਨੇ ਈਰਾਨ ਜਿਹੜੀ ਹੈ US ਐਮਬੈਸੀ ਦੇ ਉੱਤੇ ਕਬਜ਼ਾ ਕੀਤਾ, ਕਿੰਨੇ ਜਿਹੜੇ ਬਣਾਏ ਉਹਨਾਂ ਨੂੰ ਕਿੰਨਾ ਪੀਰੀਅਡ ਮੇਰੇ ਖਿਆਲ ਹੈ 1.5 ਸਾਲ ਕੇ 2 ਸਾਲ ਉਸ 'ਚ ਲੱਗੇ। ਜਿਮੀ ਕਾਰਟਰ ਅਗਲੀ ਵਾਰੀ ਹਾਰਿਆ ਡਿਊ ਟੂ ਅਮਰੀਕਾ ਨੇ ਅਟੈਂਪਟ ਕੀਤਾ ਉਹਨਾਂ ਨੂੰ ਛਡਾਉਣ ਦਾ, ਉਹ ਵੀ ਕ੍ਰੈਸ਼ ਹੋ ਗਿਆ ਔਰ ਦੂਸਰਾ ਹੋ ਗਿਆ, ਸੋ ਫੇਲ ਅਟੈਂਪਟ ਹੋਇਆ। ਸੋ ਉਸ ਤੋਂ ਬਾਅਦ ਇੰਡੀਵਿਜੂਅਲੀ ਕੋਈ ਕਿਸੇ ਦੇ ਖਿਲਾਫ ਅਟੈਕ ਕਰਦਾ ਹੈ, ਜਿਵੇਂ ਜਿਹੜਾ ਸਲਮਾਨ ਰਸ਼ਦੀ ਜਿਹਨੇ ਸਥਾਨਿਕ ਵਰਸਸ ਲਿਖੀ, ਉਸ ਦੇ ਉੱਤੇ ਪਿੱਛੇ ਜੇ ਇੱਥੇ ਨਿਊ ਜਰਸੀ 'ਚ ਹਮਲਾ ਕੀਤਾ, ਉਹ ਇੰਡੀਵਿਜੂਅਲ ਵਾਲਾ ਪਾਰਟ ਹੈ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦਾ ਇਜ਼ਰਾਈਲ ਦੇ ਖਿਲਾਫ ਜਿਹੜਾ ਸਟੈਂਸ ਆ ਉਹ ਮਜ਼ਬੂਤ ਰਿਹਾ। ਕੱਲਾ ਇਹੀ ਨਹੀਂ ਕਿ ਹਾਲਾਂਕਿ ਕੋਈ ਈਰਾਨ ਦੇ ਨਾਲ ਬਾਰਡਰ ਨਹੀਂ ਲੱਗਦਾ ਇਜ਼ਰਾਈਲ ਦਾ, ਪਰ ਇਜ਼ਰਾਈਲ ਨੇ ਜਿਹੜੀਆਂ ਆਪਣੀਆਂ ਪ੍ਰੋਕਸੀ ਜਮਾਤਾਂ ਨੇ ਉਹ ਹਮਾਸ ਹੋਏ। ਹਾਲਾਂਕਿ ਈਰਾਨ ਇੱਕ ਸ਼ੀਆ ਮੁਲਕ ਹੈ ਲੇਕਿਨ ਹਮਾਸ ਸੁੰਨੀ ਨੇ, ਲੇਕਿਨ ਉਹਨਾਂ ਨੇ ਹਮਾਸ ਨੇ ਹੀ ਜਦੋਂ ਫਿਰ ਅਕਤੂਬਰ 2023 ਦੇ ਵਿੱਚ ਕੀਤਾ, ਜਾਂ ਈਰਾਨ ਦੀ ਪ੍ਰੋਕਸੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਲਬਨਾਨ ਔਰ ਦੂਸਰੇ ਰੀਜਨ ਦੇ ਵਿੱਚ ਹਿਜਬੁੱਲਾ ਹੈ, ਔਰ ਸਾਊਦੀ ਅਰੇਬੀਆ ਦੇ ਨਾਲ ਲੱਗਦਾ ਯਮਨ ਦੇ ਵਿੱਚ ਜਿਹੜਾ ਇੱਕ ਗਰੁੱਪ ਹੈ ਉਹਨਾਂ ਦੇ ਨਾਲ ਉਹਨਾਂ ਦੀ ਸਾਂਝ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦਾ ਫੋਕਸ ਮਿਡਲ ਈਸਟ ਔਰ ਇਜ਼ਰਾਈਲ ਨੂੰ ਘੇਰਨਾ ਹੈ, ਕਿਉਂਕਿ ਉਹਦੀ ਮੋਰਲ ਪੋਜੀਸ਼ਨ ਇਹ ਹੈ ਕਿ ਭਾਈ ਜਿਹੜਾ ਉਹਨਾਂ ਦਾ ਫਲਸਤੀਨੀਆਂ ਦਾ ਮੁਲਕ ਹੋਣਾ ਚਾਹੀਦਾ, ਉਹ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਹੋਣ ਦਾ, ਉਹਦੇ 'ਚ ਉਹਨਾਂ ਦਾ ਰੋਲ ਹੈ, ਉਹਨਾਂ ਦੀਆਂ ਪ੍ਰੋਕਸੀਜ਼ ਨੇ। ਹੁਣ ਇਸ ਸਭ ਦੇ ਬਾਵਜੂਦ ਕਿ ਉਹਨਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਜਨੀਵਾ ਦੇ ਵਿੱਚ ਗੱਲਬਾਤ ਚੱਲ ਰਹੀ ਸੀ, ਅਜੇ ਵੀਕਐਂਡ ਤੋਂ ਠੀਕ ਪਹਿਲਾਂ ਜਿਹੜਾ ਈਰਾਨ ਦੇ ਫੋਰਨ ਮਿਨਿਸਟਰ ਨੇ ਵੀ ਕਿਹਾ, ਔਰ ਉਹਦੇ 'ਚ ਮਿਸਟਰ ਕੁਸ਼ਨਰ ਉਹਨਾਂ ਦੇ ਸਨ ਇਨ ਲਾ ਪ੍ਰੈਜ਼ੀਡੈਂਟ ਟਰੰਪ ਦੇ, ਔਰ ਉਹਨਾਂ ਦੇ ਜਿਹੜੇ ਰੂਬੀਓ ਮਾਰਕੋ ਰੂਬੀਓ ਫੋਰਨ ਸੈਕਟਰੀ ਜਿਹੜੇ ਨੇ ਸੈਕਟਰੀ ਆਫ ਸਟੇਟ, ਉਹ ਗੱਲਬਾਤ ਕਰ ਰਹੇ ਸੀ। ਪਰ ਅਚਾਨਕ ਇਹ ਸੀ ਕਿ ਵੀ ਹੁਣ ਗੱਲਬਾਤ ਦਾ ਅਗਲਾ ਫੇਜ਼ ਹੋਏਗਾ। ਈਰਾਨ ਥਰਡ ਪਾਰਟੀ ਇੰਟਰਵੈਂਸ਼ਨ ਲਈ ਵੀ ਤਿਆਰ ਸੀ, ਯੂਰੇਨੀਅਮ ਕਿਤੇ ਹੋਰ ਐਨਰਿਚ ਯੂਰੇਨੀਅਮ ਰੱਖਣ ਲਈ ਵੀ, ਲੇਕਿਨ ਅਚਾਨਕ ਇਹ ਆਇਆ ਕਿ ਜੀ ਇੰਨੇ ਵਜੇ ਈਰਾਨ ਤਾਬੜ ਤੋੜ ਜਿਹੜਾ ਉਹ ਹਮਲਾ ਕੀਤਾ, ਇਜ਼ਰਾਈਲ ਨੇ ਲੀਡ ਕੀਤਾ। ਅਮਰੀਕਾ ਦਾ ਇਹ ਠੀਕ ਹੈ ਕਿ ਵੀ ਉਸ ਜੰਗ ਦੇ ਲਈ ਬਿਲਡ ਅਪ ਆਰਮਾਡਾ 1 ਆਰਮਾਡਾ 2 ਇਹਨੇ ਉਹ ਸਾਰਾ ਆਲਾ ਦੁਆਲਾ ਉੱਥੇ ਭਰਿਆ ਹੋਇਆ ਸੀ, ਔਰ ਇਹ ਅਸੀਂ ਵੀ ਆਪਣੇ ਪ੍ਰੋਗਰਾਮ 'ਚ ਕਿਹਾ ਸੀ ਕਿ ਵੀ ਇਹ ਇਨਐਵਿਟੇਬਲ ਲੱਗਦੀ ਹੈ, ਇਹ ਗੱਲਬਾਤ ਇੱਕ ਡਿਸੈਪਸ਼ਨ ਹੈ। ਲੇਕਿਨ ਜਦੋਂ ਤੁਸੀਂ ਬਾਰ-ਬਾਰ ਡਿਸੈਪਸ਼ਨ ਕਰਦੇ ਹੋ, ਉਸ ਤੋਂ ਪਹਿਲਾਂ ਵੀ ਇਵੇਂ ਹੋਇਆ, ਪਹਿਲੀ ਜੰਗ ਵੇਲੇ ਵੀ ਜਦੋਂ ਦੋਹਾ ਦੇ ਵਿੱਚ ਕਤਰ ਗੱਲਬਾਤ ਕਰਾ ਰਿਹਾ ਸੀ, ਇਜ਼ਰਾਈਲ ਨੇ ਜਿਹੜਾ ਉਹ ਬੰਬਾਰਡਮੈਂਟ ਕੀਤੀ, ਹਾਲਾਂਕਿ ਹਮਾਸ ਦੀ ਲੀਡਰਸ਼ਿਪ ਬਚ ਗਈ, ਲੇਕਿਨ ਇਹ ਦੂਸਰੀ ਵਾਰ ਉਦੋਂ ਵੀ ਮਾਫੀ ਮੰਗੀ, ਅਮਰੀਕਾ ਨੇ ਵੀ ਮੰਗੀ, ਇਜ਼ਰਾਈਲ ਨੇ ਵੀ ਮੰਗੀ। ਸੋ ਕੁੱਲ ਮਿਲਾ ਕੇ ਜਿਹੜਾ ਹਮਲਾ ਹੋਇਆ ਉਸ ਦੇ ਵਿੱਚ ਅਸੀਂ ਦੇਖਦੇ ਹਾਂ, ਜਦੋਂ ਅਸੀਂ ਅੱਜ ਬਰੀਫ ਕਰ ਰਹੇ ਹਾਂ ਇਹਦੇ ਅੱਡ-ਅੱਡ ਆਸਪੈਕਟਸ ਦੇ ਉੱਤੇ ਅਸੀਂ ਗੱਲ ਕਰਾਂਗੇ ਕਿ ਈਰਾਨ ਦੀ ਟੌਪ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਜਿਹੜਾ ਉਹਨਾਂ ਦਾ ਜਿਸ ਨੂੰ ਜਿਹੜਾ ਉਹ ਪੇਸ਼ਵਾ ਵੀ ਕਿਹਾ ਜਾਂਦਾ ਹੈ ਔਰ ਰਾਹਨੁਮਾ ਵੀ ਕਿਹਾ ਜਾਂਦਾ ਹੈ, ਆਇਤੁੱਲਾ। ਔਰ ਕਿਉਂਕਿ ਆਇਤੁੱਲਾ ਜਿਹੜਾ
ਬਲੈਸਡ ਵਨ ਦੇ ਲਈ ਲਫ਼ਜ਼ ਹੈ ਇਸਲਾਮ 'ਚ, ਰੱਬ ਦੇ ਰਸਤੇ ਤੇ ਤੁਰਿਆ ਹੋਇਆ ਹੈ। ਔਰ ਈਰਾਨ ਦਾ ਇਸ ਗੱਲ ਦਾ ਧਿਆਨ ਰਹੇ ਕਿ ਈਰਾਨ ਦੁਨੀਆ ਦਾ ਇਸਲਾਮ ਜਿਸ ਦੀਆਂ ਅੱਡ-ਅੱਡ ਬ੍ਰਾਂਚਿਸ ਵੀ ਨੇ, ਸ਼ੀਆ ਮੁਲਕ ਹੈ। ਔਰ ਉਸ ਦਾ ਜਿਹੜਾ 1979 ਦੇ ਵਿੱਚ ਆਇਤੁੱਲਾ ਖਮੀਨੀ ਜਿਸ ਨੇ ਰਾਜਾਸ਼ਾਹੀ ਨੂੰ ਪਲਟਿਆ, ਉੱਥੇ ਮੋਨਾਰਕੀ ਸੀ। ਔਰ ਮੋਨਾਰਕੀ ਤੋਂ ਵੀ ਪਹਿਲਾਂ ਜਿਹੜਾ ਹੈ ਉਹ ਅਮਰੀਕਾ ਦੀ ਜਾਂ ਬਾਹਰਲੀਆਂ ਏਜੰਸੀਆਂ ਦੀ ਜਿਹੜੀ ਹੈ ਉੱਥੇ ਇੰਟਰਫੀਅਰੈਂਸ ਰਹੀ। 1953 ਦੇ ਵਿੱਚ ਡੈਮੋਕ੍ਰੈਟਿਕਲੀ ਇਲੈਕਟਿਡ ਪ੍ਰੈਜ਼ੀਡੈਂਟ ਸੀ ਮਿਸਟਰ ਡਾਕਟਰ ਮੁਸੱਦਕ। ਉਸ ਦਾ ਤਖਤਾ ਜਿਹੜਾ ਹੈ ਉਹ CIA ਨੇ ਪਲਟਿਆ ਸੀ। ਔਰ ਇਹ ਜਿਹੜਾ ਹਾਲਾਂ ਇਹ ਜਿਹੜੀ ਸ਼ਾਹ ਵਾਲੇ ਪਾਰਟ ਨੇ ਉਹਨਾਂ ਦਾ ਲੰਬੇ ਵਕਤ ਤੋਂ ਉੱਥੇ ਉਹਨਾਂ ਦੀ ਐਂਟਰੀ ਰਹੀ ਹੈ। ਲੇਕਿਨ ਮੁਸੱਦਕ ਪਪੂਲਰ ਵੀ ਹੋਇਆ, ਲੋਕਾਂ ਦੇ ਲਈ ਵੀ ਖੜਾ ਹੋਣ ਵਾਲਾ ਸੀ। ਪਰ ਅਲਟੀਮੇਟਲੀ ਹੁਣ ਬਹੁਤ ਵਾਰ ਜਿਵੇਂ ਕਿਸੇ ਦੇ ਗੁਣ ਜਿਹੜੇ ਨੇ ਉਹੀ ਜਿਹੜਾ ਉਹ ਔਗਣ ਬਣ ਜਾਂਦੇ ਨੇ, ਕਿਉਂਕਿ ਬਹੁਤ ਸਾਰਿਆਂ ਦੀ ਈਰਖਾ ਹੁੰਦੀ ਹੈ। ਅਤੇ ਜਦੋਂ ਅਸੀਂ ਖਾੜੀ ਮੁਲਕਾਂ ਜਾਂ ਈਵਨ ਈਰਾਨ ਦੇ ਹਵਾਲੇ ਨਾਲ ਜਾਂ ਉਸ ਤੋਂ ਪਹਿਲਾਂ ਵੈਨਜ਼ੂਏਲਾ ਦੇ ਹਵਾਲੇ ਨਾਲ ਵੀ ਗੱਲ ਕਰੀਏ ਤੇ ਉਹਨਾਂ ਦੇ ਸਾਧਨ ਜਿਹੜੇ ਨੇ ਆਇਲ, ਕਿਉਂਕਿ ਈਰਾਨ ਦੇ ਕੋਲ ਤੇਲ ਹੈ ਬਹੁਤ ਵਧੀਆ ਕੁਆਲਿਟੀ ਦਾ। ਔਰ ਉਹੀ ਕਾਰਨ ਸੀ ਕਿ ਬਾਹਰਲੀਆਂ ਕੰਪਨੀਆਂ ਬ੍ਰਿਟਿਸ਼ ਔਰ ਦੂਸਰੇ ਤੀਸਰੇ ਉਹਨਾਂ ਨੇ ਸ਼ਾਹ ਆਫ ਈਰਾਨ ਰਾਹੀਂ ਜਿਹੜਾ ਉਹ ਵਾਪਸ ਸ਼ਾਹ ਨੂੰ ਲਿਆਂਦਾ। ਲੇਕਿਨ ਔਰ ਸ਼ਾਹ ਦਾ ਪੀਰੀਅਡ ਬੇਸ਼ੱਕ ਉਸ ਦੇ ਆਪਣੇ ਪਲੱਸ ਮਾਈਨਸਿਸ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਮੋਨਾਰਕੀ ਸੀ, ਬਾਦਸ਼ਾਹਤ ਸੀ। ਆਇਤੁੱਲਾ ਖਮੀਨੀ ਨੂੰ ਜਿਹੜਾ ਉਹ ਜਲਾਵਤਨ ਕਰ ਦਿੱਤਾ ਗਿਆ। ਲਗਭਗ 18 ਸਾਲ ਉਹ ਮਿਡਲ ਈਸਟ ਔਰ ਫਰਾਂਸ ਵਰਗੇ ਮੁਲਕਾਂ 'ਚ ਰਹਿਣ ਤੋਂ ਬਾਅਦ 1979 ਦੇ ਵਿੱਚ ਜਦੋਂ ਉਤਰਿਆ ਤੇ ਲੱਖਾਂ ਲੋਕ ਉਹਦੇ ਸਵਾਗਤ ਲਈ ਸੀ। ਸ਼ਾਹ ਈਰਾਨ ਨੂੰ ਦੌੜਨਾ ਪਿਆ ਅਮਰੀਕਾ, ਔਰ ਪਤਾ ਨਹੀਂ ਹੁਣ ਬਾਅਦ 'ਚ ਦਫਨਾਇਆ ਉਹਨੂੰ ਇਜਿਪਟ 'ਚ ਹੈ। ਹੁਣ ਉਹਦਾ ਮੁੰਡਾ ਜਿਹੜਾ ਉਹ ਅਚਕਨ ਵਗੈਰਾ ਸਵਾ ਕੇ ਬੈਠਾ ਹੈ, ਉਹ ਅਚਕਨ ਵਾਲਾ ਤਾਂ ਨਹੀਂ ਹੈ, 3 ਪੀਸ ਸੂਟ ਵਾਲਾ ਹੈ ਕਿ ਜੀ ਇਹ ਰਜੀਮ ਚੇਂਜ ਹੋਏ ਤਾਂ ਮੈਨੂੰ ਵਾਪਸ ਮਿਲੇ, ਉਹ ਤਾਂ ਵੈਸੇ ਕੋਈ ਚਾਂਸ ਨਹੀਂ ਹੈ। ਲੇਕਿਨ ਉਸ ਦਾ ਨਤੀਜਾ ਸੀ 1979 ਦੇ ਵਿੱਚ ਆਇਤੁੱਲਾ ਖਮੀਨੀ ਰਾਹੀਂ, ਜਿਹਨੂੰ ਇਰਾਨੀਅਨ ਰੈਵੋਲੂਸ਼ਨ ਕਿਹਾ ਜਾਂਦਾ ਹੈ, ਉਹਨਾਂ ਨੇ ਜਿਹੜਾ ਸਿਸਟਮ ਐਸਟੈਬਲਿਸ਼ ਕੀਤਾ ਉਹ ਉਹਨਾਂ ਦੇ ਮਜ਼ਹਬੀ ਪੇਸ਼ਵਾ ਜਾਂ ਮਜ਼ਹਬੀ ਰਹਿਨੁਮਾ ਦੀ ਸੁਪਰਾਮੇਸੀ ਹੈ। ਸਿਸਟਮ ਇਲੈਕਸ਼ਨਸ ਵੀ ਨੇ ਉਹਨਾਂ ਦੇ, ਹੋਰ ਵੀ ਬਹੁਤ ਸਾਰੇ ਪਾਰਟ ਹੈ। ਲੇਕਿਨ ਇਹ ਹੈ ਵੀ ਇਹ ਸਾਰੇ ਪੀਰੀਅਡ 'ਚ ਜਦੋਂ ਫਿਰ ਆਇਤੁੱਲਾ ਖਮੀਨੀ ਦੀ ਡੈਥ, ਜੇ ਮੈਂ ਗਲਤ ਨਾ ਹੋਵਾਂ ਤਾਂ 1988 ਦੇ ਨੇੜੇ ਤੇੜੇ ਹੋਈ, ਉਦੋਂ ਜਿਹੜਾ ਹੁਣ ਜਿਸ ਆਇਤੁੱਲਾ ਨੂੰ ਜਿਹੜਾ ਉਹ ਮਾਰਿਆ ਗਿਆ, ਉਹਦੀ ਡਾਟਰ ਉਸ ਦਾ ਸਨ ਇਨ ਲਾ, ਉਸ ਦੀ ਛੋਟਾ ਦੋਤਾ, ਸਾਰੇ ਮਾਰੇ ਗਏ ਨੇ। ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਉਹਦੇ 'ਚ ਇੱਕ ਪਾਸੇ ਅਕੀਦਾ ਜਾਂ ਫੇਥ ਹੈ, ਜਿੱਥੇ ਉਹਨੇ ਜਦੋਂ ਉਹਨੂੰ ਕਿਹਾ ਵੀ ਗਿਆ ਆਇਤੁੱਲਾ ਨੂੰ ਕਿ ਭਾਈ ਜਿਹੜਾ ਉਹ ਹਮਲੇ ਪਹਿਲਾਂ ਵੀ ਹੋਏ ਨੇ, ਤੁਹਾਨੂੰ ਸੇਫ ਬੰਕਰ ਜਾਂ ਦੂਜੇ 'ਚ ਰੱਖਦੇ, ਉਹਨੇ ਕਿਹਾ ਵੀ ਨਹੀਂ, ਜਿੱਥੇ ਸਾਰੇ ਇਰਾਨੀ ਨੇ ਆਮ ਲੋਕਾਂ ਲਈ ਬੰਕਰ ਨਹੀਂ, ਮੈਂ ਇੱਥੇ ਹੀ ਹੈ। ਔਰ ਅੱਜ ਕੱਲ੍ਹ ਮਾਹ ਰਮਜ਼ਾਨ ਚੱਲ ਰਿਹਾ ਔਰ ਉਹਦਾ ਕਹਿਣਾ ਸੀ ਕਿ ਭਾਈ ਇਸ ਤੋਂ ਵੱਡੀ ਹੋਰ ਕੀ ਖੁਸ਼ਕਿਸਮਤੀ ਹੋਏਗੀ ਕਿ ਸ਼ਹੀਦੀ ਮਿਲੇ, ਉਹ ਵੀ ਰਮਜ਼ਾਨ ਦੇ ਮਹੀਨੇ, ਔਰ ਆਪਣੇ ਲੋਕਾਂ ਦੇ ਲਈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਇੱਕ ਪਾਸੇ ਜੇ ਵਾਰ ਐਂਗਲ ਤੋਂ ਦੇਖੋ ਜਾਂ ਨਿਸ਼ਾਨੇ ਤੋਂ ਦੇਖੋ, ਇੱਕ ਵੱਡੀ ਸਕਸੈਸ ਹੈ ਇਜ਼ਰਾਈਲ ਦੀ ਕਿ ਉਹਨਾਂ ਨੇ ਆਇਤੁੱਲਾ ਨੂੰ ਔਰ ਉਹਨਾਂ ਦੀ ਰੈਵੋਲੂਸ਼ਨਰੀ ਗਾਰਡ ਦਾ ਚੀਫ ਔਰ ਹੋਰ ਕਿੰਨੇ ਜਿਹੜੇ ਨੇ ਇੱਕੋ ਹੀ ਝਟਕੇ ਦੇ ਵਿੱਚ ਜਿਹੜੇ ਨੇ ਉਹ ਉਡਾ ਦਿੱਤੇ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਖਮੀਨੀ ਦੇ ਜਾਣ ਤੋਂ ਬਾਅਦ, ਉਸ ਦੀ ਮੌਤ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋਏ ਨੇ, ਔਰ ਈਰਾਨ ਦੇ ਵਿੱਚ ਲੱਖਾਂ ਲੋਕ ਤਹਿਰਾਨ ਦੀਆਂ ਸੜਕਾਂ ਤੇ ਆ ਗਏ, ਇਹਦੇ ਬਾਵਜੂਦ ਕਿ ਜੰਗ ਸ਼ੁਰੂ ਹੋ ਚੁੱਕੀ ਸੀ। ਔਰ ਭਾਰਤ ਦੇ ਵਿੱਚ ਵੀ ਸ੍ਰੀਨਗਰ ਤੋਂ ਲੈ ਕੇ ਕੇਰਲਾ ਤੱਕ ਔਰ ਪਾਕਿਸਤਾਨ ਦੇ ਵਿੱਚ ਤਾਂ ਕਰਾਚੀ ਦੇ ਵਿੱਚ 10 ਦੇ ਕਰੀਬ ਬੰਦੇ ਮਰ ਗਏ। ਅਮਰੀਕਨ ਐਮਬੈਸੀ ਤੇ ਉਹਨਾਂ ਨੇ ਅਟੈਕ ਕੀਤਾ। ਗਿਲਗਿਤ ਬਾਲਸਤਾਨ ਦੇ ਵਿੱਚ, ਪਿਸ਼ਾਵਰ ਦੇ ਵਿੱਚ ਪਾਕਿਸਤਾਨੀ ਕੌਂਸੂਲੇਟ ਬੰਦ, ਔਰ 4 ਚੁਫੇਰੇ। ਸੋ ਇਹ ਜਿਹੜਾ ਇੱਕ ਐਂਬੀਸ਼ਨ ਸੀ, ਜਿਹੜਾ ਨਿਸ਼ਾਨਾ ਇਜ਼ਰਾਈਲ ਅਮਰੀਕਾ ਦੇ ਸਾਂਝੇ ਦਾ, ਇੱਕ ਤਾਂ ਜ਼ਾਹਰ ਹੈ ਨਿਊਕਲੀਅਰ ਪ੍ਰੋਗਰਾਮ, ਦੂਸਰਾ ਮਿਜ਼ਾਈਲਾਂ ਵੀ ਜਿਹੜੀਆਂ ਨੇ ਉਹਨੂੰ ਡਿਸਟਰੋਏ ਕਰੋ, ਥਰਡ ਸੀ ਕਿ ਰਿਜੀਮ ਚੇਂਜ, ਕਿ ਆਪਣੀ ਇਹ ਸਾਰੀ ਬਾਦਸ਼ਾਹਤ ਬਦਲੋ। ਤੇ ਉਹਦਾ ਰਜ਼ਾ ਪਹਿਲਵੀ ਦਾ ਮੁੰਡਾ ਜਿਹੜਾ ਬੈਠਾ ਹੈ 3 ਪੀਸ ਸੂਟ ਲੈ ਕੇ, ਉਹ ਪਾਰਟ ਤਾਂ ਖਤਮ ਹੋ ਗਈ, ਕਿਉਂਕਿ ਇਹ ਸਾਰੇ ਨੇ ਰਾਦਰ ਇਹ ਹੁੰਦਾ ਹੈ ਜਦੋਂ ਜਿਹੜੇ ਐਨਾਲਿਸਟ ਨੇ ਜਦੋਂ ਇਹ ਦੇਖਦੇ ਨੇ ਕਿ ਵੀ
ਹੁਣ ਜਿਹੜੀ ਵੈਸਟ ਦੀ ਸਿਵਲਾਈਜੇਸ਼ਨ ਹੈ ਜਾਂ ਵੈਸਟਰਨ ਥਾਟ ਹੈ ਉਹ ਜ਼ਿੰਦਗੀ ਜਿਉਣ ਲਈ ਹੈ ਕਿ ਜਿਉਣਾ ਕਿਵੇਂ। ਬਿਲਕੁਲ। ਤੇ ਜੇ ਇਸਲਾਮਿਕ ਔਰ ਉਹ ਵੀ ਸ਼ੀਆ ਇਸਲਾਮ ਔਰ ਉਹ ਵੀ ਰਮਜ਼ਾਨ ਦੇ ਮਹੀਨੇ 'ਚ ਔਰ ਉਹ ਵੀ ਜਿਹੜੇ ਕਰਬਲਾ ਦੀ ਹਿਸਟਰੀ ਨੂੰ ਜਿਨ੍ਹਾਂ ਨੇ ਓਨ ਕੀਤਾ ਹੋਇਆ, ਉਹਨਾਂ ਦੇ ਲਈ ਤਾਂ ਮਰਨਾ, ਸ਼ਹੀਦੀ ਜਿਹੜੀ ਹੈ ਉਹ ਰੱਬ ਦਾ ਦਰਵਾਜ਼ਾ ਜੰਨਤ ਦਾ ਖੋਲ੍ਹਣਾ, ਉਹ ਤਾਂ ਮੰਗਦੇ ਨੇ ਸ਼ਹੀਦੀ। ਸੋ ਇਹ ਜਿਹੜਾ ਪਾਰਟ ਸੀ ਮੈਂ ਸਮਝਦਾ ਕਿ ਵੀ ਹਾਲਾਂ 88 ਸਾਲ ਦਾ ਜੇ ਉਹ ਵੈਸੇ ਵੀ ਉਸ ਤੋਂ ਪਹਿਲਾਂ ਉਹਦੇ ਤੇ ਅਟੈਕ ਹੋਇਆ ਸੀ ਕਿ ਉਹ ਪੈਰਾਲਾਈਜ਼ ਸੀ ਇੱਕ ਬਾਂਹ ਤੋਂ, ਤੇ ਕੋਈ ਕਿੰਨੀ ਕੁ ਲੰਮੀ ਉਮਰ ਸੀ। ਸੋ ਕਈ ਵਾਰ ਇਹ ਹੁੰਦਾ ਹੈ ਕਿ ਵੀ ਤੁਸੀਂ ਇਜ਼ਰਾਈਲ ਦਾ ਏਜੰਡਾ, ਅਸੀਂ ਇਸ ਲਈ ਬੀਇੰਗ ਅਮਰੀਕਨ ਸਾਡੇ ਹਿੱਤ ਨੇ ਆਪਣੇ ਮੁਲਕ ਦੇ ਨਾਲ, ਅਸੀਂ 4 ਜਿਹੜੇ ਅਮਰੀਕਨ ਫੌਜੀ ਮਾਰੇ ਜਾ ਚੁੱਕੇ ਨੇ ਔਰ 3 ਜਹਾਜ਼ ਜਿਹੜੇ ਅਮਰੀਕਾ ਨੇ ਕਿਹਾ ਕਿ ਫਰੈਂਡਲੀ ਫਾਇਰ ਦੇ ਥੱਲੇ ਉਹ ਵੀ ਡਿੱਗੇ ਨੇ ਔਰ ਇਹ ਸਾਰਾ ਜਿਹੜਾ ਵੱਡਾ ਦੁਖਾਂਤ ਹੈ। ਪਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਜਿਹੜਾ ਲੱਗਦਾ ਸੀ ਸ਼ਾਇਦ ਇਜ਼ਰਾਈਲ ਨੇ ਅਮਰੀਕਾ ਨੂੰ ਡਰੈਗ, ਕਿਉਂਕਿ ਬਹੁਤ ਸਾਰੀ ਇੰਟੈਲੀਜੈਂਸ ਤਾਂ ਅਮਰੀਕਾ ਨੂੰ ਇਹੀ ਦਿੰਦੇ ਨੇ, ਏਜੰਡਾ ਵੀ ਇਹਨਾਂ ਦਾ ਹੀ ਸੀ ਕਿ ਵੀ ਇਹ ਸ਼ਾਇਦ ਕੁਇਕ ਐਕਸ਼ਨ ਹੋਏ। ਇਹ ਗੱਲ ਸਾਰਿਆਂ ਨੂੰ ਸਮਝ ਆ ਗਈ ਕਿ ਵੀ ਇਹ ਜਿਹੜੀ ਈਰਾਨ ਦੇ ਨਾਲ ਟਕਰਾਅ ਹੈ ਇਹ ਵੈਨਜ਼ੂਏਲਾ ਵੀ ਨਹੀਂ ਹੈ, ਇਹ ਸਦਾਮ ਹੁਸੈਨ ਦਾ ਇਰਾਕ ਵੀ ਨਹੀਂ ਹੈ ਔਰ ਇਹ ਗਦਾਫੀ ਦਾ ਲੀਬੀਆ ਵੀ ਨਹੀਂ ਹੈ। ਹਾਲਾਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ ਲੀਬੀਆ ਸਮੇਤ ਸਾਰੇ ਅੱਜ ਵੀ ਸਿਵਲ ਵਾਰ ਹੋ ਰਹੀ ਹੈ, ਇਰਾਕ ਵੀ ਸਟੇਬਲ ਨਹੀਂ ਹੈ ਔਰ ਦੂਸਰਾ ਵੀ ਨਹੀਂ ਹੈ। ਹੁਣ ਜਿਹੜਾ ਪਾਰਟ ਇਸ ਸਾਰੇ ਹਵਾਲੇ ਨਾਲ ਅਸੀਂ ਜਦੋਂ ਸਿੱਖਾਂ ਦਾ ਕੀ ਰਿਐਕਸ਼ਨ ਹੈ ਗੱਲ ਕਰਾਂਗੇ ਤਾਂ ਸਰ ਕਪੂਰ ਸਿੰਘ ਹੋਰਾਂ ਦਾ ਅੱਜ ਜਦੋਂ ਅਸੀਂ ਜਨਮ ਦਿਨ ਦੀ ਗੱਲ ਕਰ ਰਹੇ ਹਾਂ ਤੇ ਉਸ ਹਵਾਲੇ ਦੇ ਨਾਲ ਈਰਾਨ ਦੇ ਨਾਲ ਜਿਹੜਾ ਸਾਂਝਾ ਵਾਲਾ ਪਾਰਟ ਇੱਕ ਆਪਣੀ ਥਾਂ, ਲੇਕਿਨ ਇਸ ਸਾਰੀ ਡਿਵੈਲਪਮੈਂਟ ਦੇ ਵਿੱਚ ਈਰਾਨ ਨੇ ਜਿੱਥੇ ਪਹਿਲੇ ਝਟਕੇ ਤੋਂ ਬਾਅਦ ਜਿੱਥੇ ਲੱਗਦਾ ਸੀ ਇਜ਼ਰਾਈਲ ਨੂੰ ਕਿ ਅਸੀਂ ਉਹਨਾਂ ਦੀ ਟੌਪ ਲੀਡਰਸ਼ਿਪ ਉਡਾ ਦਿੱਤੀ ਹੈ, ਈਰਾਨ ਨੇ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇਹ ਵਾਰ ਸਪਿਲ ਓਵਰ ਹੋਈ ਹੈ, ਉਹਨਾਂ ਨੇ ਸਾਈਮਲਟੇਨੀਅਸਲੀ ਆਪਣੇ ਜਿੱਥੇ ਇਜ਼ਰਾਈਲ ਦੇ ਉੱਤੇ ਆਪਣੀਆਂ ਮਿਜ਼ਾਈਲਾਂ ਦਾਗੀਆਂ ਨੇ। ਇਹ ਵੀ ਖਬਰ ਹੈ ਤੈਲ ਅਵੀਵ ਦੇ ਵਿੱਚ 10 ਦੇ ਕਰੀਬ ਲੋਕ ਮਾਰੇ ਗਏ। ਪਰ ਇਸ ਵੇਲੇ ਕਿਉਂਕਿ ਨਾ ਖਾੜੀ ਮੁਲਕਾਂ 'ਚੋਂ ਨਾ ਇਜ਼ਰਾਈਲ 'ਚੋਂ ਕੋਈ ਖਬਰ ਕੋਈ ਪਿਕਚਰ ਬਾਹਰ ਨਹੀਂ ਆਉਣ ਦਿੱਤੀ ਜਾਂਦੀ, ਅਲ-ਕਾਇਦਾ ਦੀ ਕਵਰੇਜ ਨੂੰ ਈਵਨ ਇੱਥੋਂ ਦੇ ਵੀ ਨੈਟਵਰਕਸ ਨੇ ਰੋਕ ਦਿੱਤਾ ਹੋਇਆ। ਪਰ ਇੱਕ ਗੱਲ ਜਿਹੜੀ ਬੜੀ ਕਲੀਅਰਲੀ ਆਈ ਔਰ ਈਰਾਨ ਨੇ ਵਾਰਨ ਵੀ ਕੀਤਾ ਸੀ, ਈਰਾਨ ਨੇ ਆਪਣੇ ਪਹਿਲੇ ਸਟੈਪ ਦੇ ਤੌਰ ਤੇ 48 ਘੰਟੇ ਬਾਅਦ ਇੱਕ ਹੈਵੀ ਲਾਸਿਸ ਲੈਣ ਤੋਂ ਬਾਅਦ ਜਿਹੜੇ 7-8 ਅਮਰੀਕੀ ਬੇਸ ਅੱਡ-ਅੱਡ ਇਹਨਾਂ ਮੁਲਕਾਂ ਦੇ ਵਿੱਚ ਖਾੜੀ ਮੁਲਕਾਂ 'ਚ ਸੀ ਉਹਨਾਂ ਦੇ ਉੱਤੇ ਮਿਜ਼ਾਈਲਾਂ ਦਾਗੀਆਂ। ਉਸ ਦਾ ਡੈਮੇਜ ਵੀ ਹੋਇਆ ਔਰ ਅਸੀਂ ਦੇਖ ਰਹੇ ਹਾਂ ਵੀ ਹਜ਼ਾਰਾਂ ਨਹੀਂ ਲੱਖਾਂ ਹੀ ਪੈਸੇਂਜਰ ਫਸੇ ਹੋਏ ਨੇ 에ਅਰਪੋਰਟਸ ਦੇ ਉੱਤੇ, ਨੁਕਸਾਨ ਵੀ ਹੈ। ਈਵਨ ਦੁਬਈ UAE ਜਿਹੜਾ ਸਭ ਤੋਂ ਵਰਸਟ ਇਫੈਕਟਡ ਹੋਇਆ ਔਰ ਇਸ ਦੇ ਉੱਤੇ ਜਿਹੜੀ ਡੀਟੇਲ ਹੈ ਉਹਨਾਂ ਨੇ ਕਤਰ ਜਿਹੜਾ ਅਮਰੀਕਨ ਬੇਸ ਅਲ ਉਦਈਦ 에ਅਰ ਬੇਸ ਕਤਰ, ਇਹ ਸਭ ਤੋਂ ਵੱਡਾ ਲਾਰਜੈਸਟ US ਮਿਲਟਰੀ ਬੇਸ ਹੈ ਰੀਜਨ ਦੇ ਵਿੱਚ ਔਰ ਇਹ ਮਿਲਟਰੀ ਹੈੱਡਕੁਆਰਟਰ ਹੈ US ਸੈਂਟਰਲ ਕਮਾਂਡ ਦਾ। ਉਸ ਦੇ ਉੱਤੇ ਜਿਹੜੀਆਂ ਨੇ ਮਿਜ਼ਾਈਲ ਦੇ ਉੱਤੇ ਅਟੈਕ ਹੋਇਆ, ਪਰ ਅਮਰੀਕਾ ਦਾ ਦਾਅਵਾ ਹੈ ਕਿ ਐਂਟੀ ਮਿਸਲ ਸਿਸਟਮ ਰਾਹੀਂ ਉਸ ਨੂੰ ਨਕਾਰਾ ਬਣਾਇਆ ਗਿਆ। ਫਿਰ ਅਲ ਦਰਾਫਾ 에ਅਰ ਬੇਸ, ਇਹ ਵੀ UAE ਦੇ ਵਿੱਚ ਹੈ, ਯੂਨਾਈਟਿਡ ਅਰਬ ਐਮੀਰੇਟਸ। ਇਹ 에ਅਰ ਬੇਸ ਹੈ ਆਬੂ ਧਾਬੀ 'ਚ। ਇਸ ਤੋਂ ਇੱਥੇ 5000 ਦੇ ਕਰੀਬ ਅਮਰੀਕੀ ਪਰਸਨਲ ਨੇ ਔਰ ਐਡਵਾਂਸ ਮਿਲਟਰੀ ਇਕਵਿਪਮੈਂਟ ਹੈ ਔਰ ਇਹ ਲੋਕਲ ਲੋਕਾਂ ਦਾ ਕਹਿਣਾ ਹੈ ਕਿ ਉੱਥੇ ਵੀ ਬੜੀ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ ਗਈ ਔਰ ਉੱਥੋਂ ਬਹੁਤ ਸਾਰਾ ਧੂੰਆਂ ਨਿਕਲਦਾ ਜਿਹੜਾ ਉਹ ਰਿਪੋਰਟ ਕੀਤਾ ਗਿਆ। ਅਲੀ ਅਲ ਸੈਲਮ 에ਅਰ ਬੇਸ ਕੁਵੈਤ ਦੇ ਵਿੱਚ ਹੈ। ਮਿਲਟਰੀ ਬੇਸ ਨੂੰ ਦਾਰ ਰੌਕ ਵੀ ਕਹਿੰਦੇ ਨੇ, US 에ਅਰ ਫੋਰਸ ਆਪਰੇਸ਼ਨਸ ਦਾ ਹੈੱਡਕੁਆਰਟਰ ਹੈ, ਇਰਾਕੀ ਬਾਰਡਰ ਦੇ ਵੀ ਨੇੜੇ ਹੈ। ਇੱਥੇ ਵੀ ਐਕਸਪਲੋਜਨ ਔਰ 에ਅਰ ਰੇਡ ਜਿਹੜੇ ਨੇ ਸਾਇਰਨ ਉਹ ਬੜੀ ਜ਼ੋਰ ਦੀ ਵੱਜਦੇ ਸੁਣੇ ਗਏ। ਫਿਰ ਬਹਿਰੀਨ ਦੇ ਵਿੱਚ ਇਹ NSA ਦਾ ਬੇਸ ਹੈ, ਨੇਵਲ ਫੈਸਿਲਿਟੀ NSA ਬਹਿਰੀਨ, ਇਹ ਕ੍ਰਿਟੀਕਲ ਕਮਾਂਡ ਸੈਂਟਰ ਹੈ ਰੀਜਨਲ ਆਪਰੇਸ਼ਨ ਦਾ। ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਇੰਟਰਨੈਟ ਦੇ ਉੱਤੇ ਘੁੰਮ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਹੈ ਕਿ ਇਹ ਇਸ ਮਨਾਮਾ ਦੇ ਉੱਤੇ ਵੀ ਮਿਸਲ ਸਟ੍ਰਾਈਕ ਹੋਈ ਹੈ। ਫਿਰ ਮੁਵਾਫਕ ਅਲ ਸਲਤਰੀ 에ਅਰ ਬੇਸ ਜਾਰਡਨ ਦੇ ਵਿੱਚ ਹੈ। ਸੋ ਬਹੁਤ ਸਾਰੀਆਂ ਜਿਹੜੀਆਂ ਨੇ ਈਰਾਨੀ ਮਿਸਾਈਲ ਨੇ ਇਸ ਮਿਲਟਰੀ ਬੇਸ ਦੇ ਉੱਤੇ ਵੀ ਆ ਕੇ ਵੱਜੀਆਂ ਔਰ ਜਾਰਡਨ ਦੀ 에ਅਰ ਡਿਫੈਂਸ ਦਾ ਜਿਹੜਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੀ ਅਸੀਂ 2 ਮਿਸਾਈਲ ਜਿਹੜੀਆਂ ਨੇ ਉਸ ਡੌਗ ਫਾਈਟ ਦੇ ਵਿੱਚ ਡਿੱਗੀਆਂ ਨੇ। ਐਨ ਅਲ ਅਸਦ 에ਅਰ ਬੇਸ ਇਰਾਕ ਦੇ ਵਿੱਚ ਹੈ। ਲੋਕਲ ਰਿਪੋਰਟਸ ਇਹ ਨੇ ਕਿ ਉੱਥੇ ਵੀ ਧੂੰਆਂ ਔਰ ਧਮਾਕਿਆਂ ਦੀ ਆਵਾਜ਼ਾਂ ਸੁਣਾਈ ਦਿੱਤੀਆਂ।
ਇਹ ਵੈਸਟਰਨ ਇਰਾਕ ਦੇ ਵਿੱਚ ਜਿਹੜਾ ਹੈ ਉਹ ਬੇਸ ਹੈ। ਅਰਬਿਲ 에ਅਰ ਬੇਸ ਇਰਾਕ ਦੇ ਵਿੱਚ ਹੈ, ਇਹਦੇ ਉੱਤੇ ਵੀ ਜਿਹੜਾ ਹਾਈ ਅਲਰਟ ਕੀਤਾ ਹੈ ਔਰ ਇਸ ਦੇ ਉੱਤੇ ਵੀ ਸੈਵਰਲ ਮਿਸਲ ਸਟ੍ਰਾਈਕਸ ਹੋਈਆਂ ਨੇ। ਹੁਣ ਇਸ ਦੇ ਵਿੱਚ ਜਿਹੜਾ ਅਮਰੀਕਾ ਦਾ, ਹਾਲਾਂ ਅਮਰੀਕਾ ਨੇ ਕਿਹਾ ਵੀ ਫਰੈਂਡਲੀ ਫਾਇਰ ਦੇ ਵਿੱਚ 3 ਜਹਾਜ਼ ਡਿੱਗੇ ਨੇ ਔਰ ਜਿਹੜਾ ਜਾਨੀ ਨੁਕਸਾਨ ਜੇ ਈਰਾਨ ਦੇ ਹਵਾਲੇ ਨਾਲ ਹੋਏ ਤੇ ਉਹਨਾਂ ਨੇ 555 ਦੇ ਕਰੀਬ ਦੀ ਫਿਗਰ ਦਿੱਤੀ। ਔਰ ਪਹਿਲਾ ਹਮਲਾ ਜਿਹੜਾ ਫਸਟ 24 ਆਵਰ 'ਚ ਹੋਇਆ ਉਹਦੇ 'ਚ ਇੱਕ ਬੱਚੀਆਂ ਦਾ ਸਕੂਲ ਸੀ ਜਿਸ ਦੇ ਉੱਤੇ ਇਜ਼ਰਾਈਲੀ ਹਮਲਾ ਹੋਇਆ, ਜਿਹਦੇ 'ਚ 108 ਕਿਤੇ ਫਿਗਰ ਹੈ, ਕਿਤੇ 155 ਦੀ ਫਿਗਰ ਹੈ ਜਿਹੜੇ ਬੱਚੀਆਂ ਮਾਰੀਆਂ ਗਈਆਂ। ਸੋ ਇਹ ਜੰਗ ਹੈ, ਸਿਵਿਲੀਅਨ ਕੈਜੂਅਲਟੀਜ਼ ਜਿਹੜੀਆਂ ਨੇ ਉਹ ਜ਼ਿਆਦਾ ਹੋਣੀਆਂ ਨੇ। ਔਰ ਜਿਸ ਲੈਵਲ ਦੇ ਉੱਤੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਪਿਲ ਓਵਰ ਹੈ, ਜੇ ਆਲਰੇਡੀ ਇਹ ਸਾਰੀਆਂ ਇਹ ਮੁਲਕ ਜਿਹੜੇ ਜਿੱਥੇ ਅਮਰੀਕਾ ਦੇ ਅੱਡੇ ਸੀ, ਜ਼ਾਹਰ ਹੈ ਪ੍ਰੋ ਅਮਰੀਕਾ ਲਾਈਨ ਨੇ, ਈਰਾਨ ਨੇ, ਹਾਲਾਂਕਿ ਸਾਰੇ ਇਸਲਾਮਿਕ ਕੰਟਰੀ ਨੇ, ਇਹਨਾਂ ਨੇ ਇਸ ਦੇ ਉੱਤੇ, ਈਰਾਨ ਨੇ ਸਾਰਿਆਂ ਦੇ ਉੱਤੇ ਹੀ ਮਿਜ਼ਾਈਲਾਂ ਦਾਗੀਆਂ। ਹਾਲਾਂਕਿ ਈਰਾਨ ਦੇ ਫੋਰਨ ਮਿਨਿਸਟਰ ਨੇ ਸਭ ਨੂੰ ਕਾਲ ਕਰਕੇ, ਇੰਡੀਆ ਨੂੰ ਕਾਲ ਨਹੀਂ ਕੀਤੀ ਉਹਨਾਂ ਨੇ, ਉਹਨਾਂ ਦੇ ਐਸ ਜੈ ਸ਼ੰਕਰ ਨੇ ਖੁਦ ਹੀ ਕੀਤੀ, ਕਿਉਂਕਿ ਜਿਹੜੀ ਸਾਰੀ ਸਾਜ਼ਿਸ਼ ਹੈ ਇਜ਼ਰਾਈਲ ਦੇ ਨਾਲ ਰਲ ਕੇ ਇੰਡੀਆ ਉਹਦਾ ਹਿੱਸਾ ਹੈ। ਔਰ ਜਿਉਂ ਹੀ ਮੋਦੀ ਵਾਪਸ ਆਉਂਦਾ ਉਸ ਤੋਂ ਅਗਲੇ 48 ਘੰਟੇ ਦੇ ਵਿੱਚ ਹਮਲਾ ਸ਼ੁਰੂ ਹੋ ਜਾਂਦਾ ਹੈ। ਸੋ ਇਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਸੋ ਕੁੱਲ ਮਿਲਾ ਕੇ ਇਸ ਵੇਲੇ ਹਾਲਾਤ ਜਿਹੜੇ ਨੇ, ਪ੍ਰੈਜ਼ੀਡੈਂਟ ਟਰੰਪ ਦੀ ਵੀ ਅੱਜ ਸਟੇਟਮੈਂਟ ਸੀ, ਹਾਲਾਂ ਉਹਨਾਂ ਨੇ ਨਵੇਂ ਰਜੀਮ ਦੇ ਨਾਲ, ਹਾਲਾਂ ਰਜੀਮ ਤਾਂ ਬਦਲਿਆ ਨਹੀਂ ਪਰ ਗੱਲਬਾਤ ਦੀ ਪੇਸ਼ਕਸ਼ ਵੀ ਥਰੂ ਕੀਤੀ ਹੈ। ਚਾਈਨਾ ਨੇ ਵੀ ਕਿਹਾ ਵੀ ਇਹਦਾ ਹੱਲ ਜਿਹੜਾ ਹੈ ਉਹ ਸੀਜ਼ ਫਾਇਰ ਹੋਏ, ਨੈਗੋਸ਼ੀਏਸ਼ਨ ਹੋਏ, ਪਰ ਈਰਾਨ ਨੇ ਕਿਹਾ ਕਿ ਵੀ ਜੰਗ ਸ਼ੁਰੂ ਕਰਨੀ ਤੁਹਾਡੇ ਹੱਥ ਸੀ, ਮੁਕਾਵਾਂਗੇ ਹੁਣ ਅਸੀਂ। ਸੋ ਇਹ ਤਬਾਹੀ ਵੱਲ ਜਾਣ ਦਾ ਰਸਤਾ ਹੈ। ਹਾਲਾਂ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਵੀ ਔਰ ਜਿਹੜੇ ਉਹਨਾਂ ਦੇ ਮਿਸਟਰ ਐਂਟੋਨੀਓ ਗੁਟਰਸ ਕੀ ਉਹਨਾਂ ਦਾ ਨਾਂ ਹੈ, ਉਹਨਾਂ ਨੇ ਵੀ ਜਿਹੜੀ ਹੈ ਉਹ ਪੀਸ ਦੀ ਅਪੀਲ ਕੀਤੀ ਹੈ। ਪਰ ਜੰਗ ਹੁੰਦੀ ਹੈ। ਲੜਾਈ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਜਿੱਥੇ ਜੰਗ ਕਰਨ ਵਾਲੀਆਂ ਧਿਰਾਂ, ਉਹ ਗੁਰੂ ਸਾਹਿਬ ਨੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੀ, ਜਦੋਂ ਬਾਬਰ ਦੀ ਫੌਜ ਹਮਲਾਵਰ ਹੁੰਦੀ ਹੈ ਔਰ ਇੱਧਰ ਲੋਧੀ ਪਠਾਣਾ ਦੀ ਫੌਜ ਸੀ, ਸੋ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਜੇ ਸਖਤੇ ਕੋ ਮਾਰੇ ਤਾਮਨ ਰੋਸ ਨਾ ਹੋਈ, ਸਖਤਾ ਸੀਹੋ ਮਾਰੇ ਪੈ ਵਗੈ ਖਸਮੈ ਸਾ ਪਰਸੋਈ। ਕਿ ਦੋ ਸਖਤੇ ਸ਼ਕਤੀਵਾਨ ਪਾਵਰਫੁਲ ਡਿਊਲ ਕਰਦੇ ਨੇ, ਉਹਨਾਂ 'ਚ ਇੱਕ ਨੇ ਹਾਰਨਾ, ਇੱਕ ਨੇ ਜਿੱਤਣਾ। ਗੁਰੂ ਸਾਹਿਬ ਕਹਿੰਦੇ ਨੇ ਕੋਈ ਰਿਗਰੈਟ ਨਹੀਂ ਹੈ। ਪਰ ਜੇ ਇੱਕ ਧਿਰ ਸ਼ੇਰ ਵਾਂਗ ਇੱਜੜ ਸਮਝ ਕੇ ਜਨਤਾ ਦੇ ਉੱਤੇ ਡਿੱਗੇ, ਉਸ ਦਾ ਸ਼ਿਕਾਰ ਕਰੇ, ਤਾਂ ਫਿਰ ਉਸ ਇੱਜੜ ਦੇ ਮਾਲਕ ਦੀ ਜਵਾਬਦੇਹੀ ਹੈ। ਸੋ ਅਸੀਂ ਇੱਕ ਇਨਸਾਨੀ ਪਹੁੰਚ ਦੇ ਨਾਤੇ, ਔਰ ਗੁਰੂ ਨਾਨਕ ਪਾਤਸ਼ਾਹ ਨੇ ਬੇਗੁਨਾਹ ਜਿਹੜੇ ਉਸ ਪੀਰੀਅਡ 'ਚ ਵੀ ਮਾਰੇ ਗਏ, ਜਦੋਂ ਗੁਰੂ ਸਾਹਿਬ ਨੇ ਖੁਦ ਐਮਨਾਬਾਦ 'ਚ ਆਪਣੇ ਅੱਖੀਂ ਦੇਖਿਆ ਤੇ ਗੁਰੂ ਸਾਹਿਬ ਨੇ ਫਰਮਾਇਆ ਸੀ, ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਸੋ ਇਸ ਵੇਲੇ ਜੋ ਹਾਲਾਤ ਨੇ, ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਬਹੁਤ ਫਲੂਇਡ ਸਿਚੁਏਸ਼ਨ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਨ ਕੈਪੇਬਿਲਿਟੀ, ਜੇ ਅਮਰੀਕਨ ਚਾਹਣ ਤਾਂ ਇਰਾਕ ਨੂੰ 9 ਕਰੋੜ ਲੋਕਾਂ ਦੇ ਮੁਲਕ ਨੂੰ ਪਾਰਕਿੰਗ ਲਾਟ ਬਣਾ ਸਕਦੇ ਨੇ, ਪਰ ਕਿਸ ਲੈਵਲ ਦਾ ਜਾਨੀ ਨੁਕਸਾਨ ਔਰ ਕਿੱਥੇ ਫਿਰ ਉਹਦੀ ਕ੍ਰੈਡੀਬਿਲਿਟੀ ਕਿੱਥੇ ਜਾਏਗੀ। ਇਜ਼ਰਾਈਲ ਜਿਸ ਦੀ ਇਹ ਮਿਸਚਿਫ ਹੈ ਔਰ ਸ਼ਰਾਰਤ ਹੈ, ਔਰ ਅਸੀਂ ਸਮਝਦੇ ਹਾਂ ਕਿ ਵੀ ਕੋਈ ਨਾ ਕੋਈ, ਹਾਲਾਂਕਿ ਚੀਨ ਔਰ ਰੂਸ ਮਦਦ ਤਾਂ ਕਰ ਰਹੇ ਨੇ ਈਰਾਨ ਦੀ, ਲੇਕਿਨ ਕੋਈ ਅਪ ਫਰੰਟ ਆ ਕੇ ਸਾਹਮਣੇ ਨਹੀਂ ਹੈ। ਸੋ ਜੇ ਅਮਰੀਕਨ ਇੰਟਰਸਟ ਵੀ ਇਸ ਗੱਲ 'ਚ ਹੀ ਹੋਏਗਾ ਕਿ ਸਾਡੇ ਵੀ ਫੌਜੀ ਜਵਾਨ ਜਿਹੜੇ ਨੇ, ਉਹ ਜਦੋਂ ਬੋਡੀ ਬੈਗਸ ਆਣੇ ਸ਼ੁਰੂ ਹੋ ਜਾਂਦੇ ਨੇ, ਫਿਰ ਆਲਰੇਡੀ ਅਮਰੀਕਾ ਦੇ ਵਿੱਚ ਵੀਕਐਂਡ ਦੇ ਉੱਤੇ ਲਗਭਗ 80 ਤੋਂ ਜ਼ਿਆਦਾ ਥਾਵਾਂ ਦੇ ਉੱਤੇ ਸਪੌਂਟੇਨੀਅਸ ਪ੍ਰੋਟੈਸਟ ਸੀ, ਨੋ ਵਾਰ, ਕਿ ਸਾਡੀ ਵਾਰ ਨਹੀਂ ਹੈ। ਔਰ ਜਿਹੜਾ ਈਵਨ ਪ੍ਰੈਜ਼ੀਡੈਂਟ ਟਰੰਪ ਦਾ ਸਪੋਰਟ ਬੇਸ ਮੇਕ ਅਮਰੀਕਾ ਗ੍ਰੇਟ ਅਗੇਨ, ਜਿਸ ਦੇ ਵਿੱਚ ਜਿਹੜੇ ਨੇ, ਜਿਵੇਂ ਮੈਂ ਕਿਹਾ ਕਿ ਵੀ ਇੱਕ ਪਾਸੇ ਈਵਨ ਵਾਈਸ ਪ੍ਰੈਜ਼ੀਡੈਂਟ ਵੈਂਸ ਵੀ ਇਸ ਹੱਕ 'ਚ ਨਹੀਂ ਸੀ, ਟੱਕਰ ਕਾਰਲਸਨ ਵਰਗੇ ਲੋਕ ਜਿਹੜੇ ਉਹ ਸਾਰੇ ਬੇਸ ਦਾ ਵੱਡਾ ਆਧਾਰ ਸੀ, ਉਹ ਵੀ ਵੋਕਲ ਆਵਾਜ਼ਾਂ ਅਮਰੀਕਾ 'ਚੋਂ ਉੱਠ ਰਹੀਆਂ ਨੇ। ਔਰ ਅਸੀਂ ਸਮਝਦੇ ਹਾਂ ਵੀ ਪ੍ਰੈਜ਼ੀਡੈਂਟ ਟਰੰਪ ਡੀਲਰ ਵੀ ਨੇ, ਉਹਨਾਂ ਨੂੰ ਡੀਲ ਕਰਨਾ ਵੀ ਆਉਂਦਾ ਹੈ, ਹੋਪਫੁਲੀ, ਕਿਉਂਕਿ ਇਹ ਗੱਲ ਇਹਨਾਂ ਨੂੰ ਵੀ ਵਾਜ਼ਿਆ ਹੋ ਗਈ ਵੀ ਰਜੀਮ ਚੇਂਜ ਨਹੀਂ ਹੋਣਾ। ਔਰ ਪੋਸੀਬਲ ਹੈ ਜੇ ਖਮੀਨੀ ਨੂੰ ਉਹਨੂੰ ਹੱਥ ਨਾ ਪਾਉਂਦੇ ਤੇ ਅਦਰਵਾਈਜ਼ ਲੋਕ ਜਿਵੇਂ ਉੱਥੇ ਤੰਗ ਦਸਤੀ ਹੈ, ਆਰਥਿਕ ਵੀ ਹੈ, ਧੱਕਾ ਵੀ ਕਰਦੇ ਨੇ, ਪ੍ਰੋਟੈਸਟ ਦੇ ਉੱਤੇ ਵੀ ਪਾਬੰਦ, ਧਾਰਮਿਕ ਰਜੀਮ ਐਵੇਂ ਹੀ ਹੁੰਦੇ ਨੇ। ਲੇਕਿਨ ਇਸ ਨੇ ਯਕਜ਼ੈਦੀ ਕਰ ਦਿੱਤੀ ਹੈ, ਸੋਲੀਡੈਰਿਟੀ ਭਰ ਦਿੱਤੀ ਹੈ।
ਸੋ ਇਸ ਵੇਲੇ ਤਾਂ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਗੁਰੂ ਅਮਰਦਾਸ ਜੀ ਦੇ ਅਲਫਾਜ਼ ਦੇ ਵਿੱਚ, ਉਹਨਾਂ ਦੀ ਬਾਣੀ ਦੇ ਉੱਤੇ, ਜਿਵੇਂ ਉਹਨਾਂ ਨੇ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਓ ਉਬਾਰ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਜਿਸ ਉੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੀਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਇਜ਼ਰਾਈਲ ਵੱਲੋਂ ਈਰਾਨ ਤੇ ਹਮਲਾ ਕਰਨ ਤੋਂ ਠੀਕ ਪਹਿਲਾਂ ਅਫਗਾਨਿਸਤਾਨ ਦੀ ਤਾਲਿਬਾਨ ਰਾਜੀਮ ਨੇ ਪਾਕਿਸਤਾਨ ਤੇ ਹਮਲਾ ਕੀਤਾ, ਜਿਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਖਿਲਾਫ ਓਪਨ ਵਾਰ ਜਾਨੀ ਕਿ ਖੁੱਲੀ ਜੰਗ ਦਾ ਐਲਾਨ ਕੀਤਾ। ਹੁਣ ਇਹ ਜਾਪਦਾ ਹੈ ਕਿ ਇਜ਼ਰਾਈਲ ਤੇ ਭਾਰਤ ਦੀ ਸਾਂਝੀ ਸਾਜ਼ਿਸ਼ ਨਾਲ ਹੀ ਪਾਕਿਸਤਾਨ ਨੂੰ ਉਸ ਦੇ ਪੱਛਮੀ ਬਾਰਡਰ ਤੇ ਉਲਝਾਉਣ ਲਈ ਇੱਕ ਹਮਲਾ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਹ ਸਾਰੇ ਕਨਫਲਿਕਟ ਦੇ ਵਿੱਚ ਜੋ ਇਸ ਵੇਲੇ ਜਿਸ ਨੂੰ ਕਹੋ ਕਿ ਵੀ ਜੰਗ ਪੂਰਾ ਭਖਿਆ ਹੋਇਆ ਹੈ ਔਰ ਇਹਦਾ ਆਲਰੇਡੀ ਈਰਾਨ ਸੈਂਟਰਿਕ ਨਹੀਂ ਹੈ, ਸਪਿਲ ਓਵਰ ਹੋਇਆ। ਅਸੀਂ ਜ਼ਿਕਰ ਕੀਤਾ ਕਿ ਕਿਵੇਂ 7 ਜਿਹੜੇ ਪ੍ਰਮੁੱਖ ਅਮਰੀਕਨ ਆਰਮੀ ਦੇ ਬੇਸ ਨੇ ਗਲਫ ਕੰਟਰੀਜ਼ ਦੇ ਵਿੱਚ, ਈਵਨ ਇਰਾਕ ਔਰ ਜਾਰਡਨ ਤੱਕ ਵੀ, ਗਲਫ ਤੋਂ ਇਲਾਵਾ ਵੀ ਉਹਨਾਂ ਦੇ ਉੱਤੇ ਮਿਸਾਈਲ ਅਟੈਕ ਹੋਏ ਨੇ। ਇਜ਼ਰਾਈਲ ਦੇ ਉੱਤੇ ਵੀ ਤਾਬੜਤੋੜ ਜਿਹੜੇ ਨੇ ਉਹ ਹਮਲੇ ਹੋ ਰਹੇ ਨੇ। ਔਰ ਇਸ ਸਾਰੇ ਦੇ ਵਿੱਚ ਇੰਡੀਆ ਪਿਛਲੇ ਦਿਨਾਂ 'ਚ, ਮੈਂ ਜਿਹੜਾ ਭਾਰਤ ਦਾ ਐਂਬੈਸਡਰ ਵੀ ਰਿਹਾ ਪਾਕਿਸਤਾਨ 'ਚ ਔਰ ਇੰਟੈਲੈਕਚੁਅਲ ਲੈਵਲ ਦਾ ਬੰਦਾ ਹੈ, ਮਨੀ ਸ਼ੰਕਰ ਆਇਰ, ਉਸ ਦਾ ਇੱਕ ਇੰਟਰਵਿਊ ਦੇਖ ਰਿਹਾ ਸੀ। ਔਰ ਮੈਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ ਕਿ ਜਦੋਂ 1948 ਦੇ ਵਿੱਚ UN ਸਿਕਿਉਰਿਟੀ ਕੌਂਸਲ, UN ਜਨਰਲ ਅਸੈਂਬਲੀ 'ਚ ਮਤਾ ਰੂਸ ਔਰ ਅਮਰੀਕਾ ਵੱਲੋਂ ਟੁਗੈਦਰਨੈਸ ਦੇ ਨਾਲ ਪੇਸ਼ ਕੀਤਾ ਗਿਆ ਸੀ ਕਿ ਫਲਸਤੀਨ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਜਾਏ,
ਇਜ਼ਰਾਈਲ ਕ੍ਰੀਏਟ ਕੀਤਾ ਜਾਏ। ਔਰ ਉਹਦੇ 'ਚ ਜ਼ਾਹਰ ਹੈ ਵੀ ਜਿੰਨੀ ਦੇਰ ਪ੍ਰੈਜ਼ੀਡੈਂਟ ਰੂਜ਼ਾਵੈਲਟ ਸੀ ਉਹ ਤਾਂ ਐਗਰੀ ਨਹੀਂ ਸੀ ਕਰਦੇ, ਫਿਰ ਉਹਨਾਂ ਦੀ ਜਿਹੜੀ ਹੈ ਡੈਥ ਹੋਈ ਔਰ ਪ੍ਰੈਜ਼ੀਡੈਂਟ ਟਰੂਮੈਨ ਨੇ ਟੇਕ ਓਵਰ ਕੀਤਾ। ਔਰ ਜ਼ਾਹਰ ਹੈ ਕਿ ਉਸ ਵੇਲੇ ਸੋਵੀਅਤ ਯੂਨੀਅਨ, ਸਟਾਲਿਨ ਔਰ ਚਰਚਲ ਸਾਰੇ ਇੱਕ ਪੇਜ ਤੇ ਆਏ। ਔਰ ਲੇਕਿਨ ਉਸ ਪੀਰੀਅਡ 'ਚ ਵੀ ਇੰਡੀਆ ਨੇ ਜਿਹੜਾ ਹੈ ਉਸ ਦੇ ਵਿਰੋਧ ਦੇ ਵਿੱਚ ਵੋਟ ਪਾਈ ਸੀ ਕਿ ਉਹ ਇੰਡੀਆ ਜਿਹੜਾ ਹੈ, ਕਿਉਂਕਿ ਗਾਂਧੀ ਔਰ ਨਹਿਰੂ ਉਹਨਾਂ ਦੀ ਸਪਸ਼ਟ ਪੋਜੀਸ਼ਨ ਇਹ ਸੀ ਕਿ ਵੀ ਜੇ ਹਮਦਰਦੀ ਸੀ ਕਿ ਵੀ ਹੋਲੋਕਾਸਟ ਹੋਇਆ, ਮਿਲੀਅਨਸ ਆਫ ਯਹੂਦੀ, ਜਿਪਸੀ, ਦੂਜੇ ਲੋਕ ਮਾਰੇ ਗਏ, ਪਰ ਉਹਨਾਂ ਦਾ ਇਹ ਸਟੈਂਡ ਸੀ ਉਸ ਵੇਲੇ ਦੀ ਕਾਂਗਰਸ ਦੀ ਲੀਡਰਸ਼ਿਪ ਦਾ ਕਿ ਵੀ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਤੁਸੀਂ ਜਿਹੜਾ ਯੂਰਪ ਦਾ ਗੁਨਾਹ ਹੈ ਕਿ ਜਿਹੜੀ ਪਰਸੀਕਿਊਸ਼ਨ ਜਾਂ ਜੈਨੋਸਾਈਡ ਯਹੂਦੀਆਂ ਦਾ ਕੀਤਾ ਉਹ ਯੂਰਪ 'ਚ ਕੀਤਾ, ਨਾਜ਼ੀਆਂ ਨੇ ਕੀਤਾ, ਕਿ ਫਾਸ਼ੀਵਾਦੀਆਂ ਨੇ ਕੀਤਾ, ਕਿ ਸਰਬੀਅਨਸ ਨੇ ਕੀਤਾ, ਕਿ ਯੂਕਰੇਨੀਅਨਸ ਨੇ ਕੀਤਾ, ਕਿ ਰਸ਼ੀਅਨਸ ਨੇ ਕੀਤਾ। ਉਹਦੀ ਸਜ਼ਾ ਤੁਸੀਂ ਮਿਡਲ ਈਸਟ 'ਚ ਆ ਕੇ ਫਲਸਤੀਨੀਆਂ ਨੂੰ ਉਹਨਾਂ ਦੇ ਘਰੋਂ ਜਾ, ਕਿਉਂਕਿ ਜਿਹੜੀ ਉਸ ਵੇਲੇ ਦਾ ਫਲਸਤੀਨ ਸੀ ਜਿਹਦੇ 'ਚ ਅੱਜ ਵੱਡਾ ਹਿੱਸਾ ਇਜ਼ਰਾਈਲ ਔਰ ਜਾਰਡਨ ਔਰ ਦੂਜੇ ਤੀਜੇ ਨਿੱਕੇ ਨਿੱਕੇ ਮੁਲਕ ਨੇ, ਉਹਨਾਂ ਦੇ ਵਿੱਚ ਯਹੂਦੀਆਂ ਦੀ ਆਬਾਦੀ 20% ਵੀ ਨਹੀਂ ਸੀ। ਕਿ ਵੀ ਜੇ ਤੁਸੀਂ ਇਹਨਾਂ ਦਾ ਮੁਲਕ ਬਣਾਓਗੇ ਇਹਦਾ ਮਤਲਬ ਇਹ ਹੈ ਕਿ ਵੀ ਜੇ ਤੁਸੀਂ ਬਾਕੀਆਂ ਨੂੰ ਉਜਾੜੋਗੇ, ਫਲਸਤੀਨੀਆਂ ਨੂੰ। ਸੋ ਮਤਲਬ ਕਿੱਥੇ ਇੰਡੀਆ ਦੀ ਇਸ ਲੈਵਲ ਦੀ ਪੋਜੀਸ਼ਨ ਸੀ ਜਿਹੜੀ ਉਹਨਾਂ ਨੇ ਅਮਰੀਕਾ, ਰੂਸ, ਯੂਕੇ ਦੇ ਖਿਲਾਫ ਲਈ, ਜਿਨ੍ਹਾਂ ਨੇ UN ਦੇ ਵਿੱਚ ਫਲਸਤੀਨ ਨੂੰ ਡਿਵਾਈਡ ਕਰਨ ਦੀ ਲਾਈਨ ਲਈ। ਤੇ ਕਿੱਥੇ ਅੱਜ, ਔਰ ਕੋਈ ਵੀ ਬੇਸ਼ੱਕ 1992 ਦੇ ਵਿੱਚ ਹੀ ਜਿਹੜੇ ਨੇ ਉਹ ਡਿਪਲੋਮੈਟਿਕ ਰਿਲੇਸ਼ਨ ਇੰਡੀਆ ਨੇ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਜਦੋਂ ਬਣਿਆ ਉਦੋਂ ਐਸਟੈਬਲਿਸ਼ ਕੀਤੇ। 1992 ਤੱਕ ਜਿਹੜਾ ਇੰਡੀਅਨ ਪਾਸਪੋਰਟ ਸੀ ਉਹਦੇ 'ਤੇ ਸਟੈਂਪ ਹੁੰਦੀ ਸੀ ਕਿ ਉਹ ਇਜ਼ਰਾਈਲ ਨਹੀਂ ਜਾ ਸਕਦੇ। ਔਰ 1992 ਤੋਂ ਬਾਅਦ ਜਿਹੜਾ ਉਹ ਚਾਰਜ ਡੀ ਅਫੇਅਰ ਇੰਡੀਆ ਦਾ ਖੁੱਲ੍ਹਿਆ ਦੂਜੇ ਤੀਜੇ, ਪਰ ਕੋਈ ਵੀ ਪ੍ਰਾਈਮ ਮਿਨਿਸਟਰ ਇਨਕਲੂਡਿੰਗ ਨਰਸਿਮਹਾ ਰਾਓ ਜਿਹਦੇ ਪੀਰੀਅਡ 'ਚ ਡਿਪਲੋਮੈਟਿਕ, ਉਹ ਇਜ਼ਰਾਈਲ ਨਹੀਂ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਵੀ ਅਟਲ ਬਿਹਾਰੀ ਵਾਜਪਾਈ ਵੀ ਰਿਹਾ, ਮਨਮੋਹਨ ਸਿੰਘ ਜਿਹੜਾ ਹੈ ਉਹ 10 ਸਾਲ ਪ੍ਰਾਈਮ ਮਿਨਿਸਟਰ ਰਿਹਾ। ਮੋਦੀ ਜਦੋਂ 2002 'ਚ ਗੁਜਰਾਤ ਦਾ ਚੀਫ ਮਿਨਿਸਟਰ ਵੀ ਸੀ ਉਦੋਂ ਵੀ ਐਜ਼ ਏ ਚੀਫ ਮਿਨਿਸਟਰ ਗਿਆ। ਇਹ ਹੁਣ ਫੈਕਟ ਬਾਹਰ ਨਿਕਲ ਕੇ ਆ ਰਹੇ ਨੇ। ਲੇਕਿਨ ਅਸੀਂ ਦੇਖਦੇ ਹਾਂ ਕਿ 2014 ਦੇ ਵਿੱਚ ਜਦੋਂ ਇਹ ਪ੍ਰਾਈਮ ਮਿਨਿਸਟਰ ਬਣਦਾ ਤੇ ਉਹ ਸਾਰਾ ਐਪਸਟੀਨ ਫਾਈਲ ਦਾ ਮੁੱਦਾ ਕਿ ਹਰਦੀਪ ਪੁਰੀ ਜਿਹੜਾ ਰਿਟਾਇਰ ਹੁੰਦਾ ਉਹ ਕਿਵੇਂ ਐਪਸਟੀਨ ਨਾਲ ਮਿਲਦਾ, ਕਿੰਨੀਆਂ ਮੀਟਿੰਗਸ, ਕਿੰਨਾ ਉਹਦੀ ਡਾਟਰ ਨੂੰ ਕਿੰਨੇ ਸੌ ਮਿਲੀਅਨ ਦਾ ਜਿਹੜੀ ਇਨਵੈਸਟਮੈਂਟ ਕਰਵਾ ਕੇ ਦਿੱਤੀ ਜਾਂਦੀ ਹੈ। ਔਰ ਮੋਦੀ ਜਿਹੜਾ ਉਹ ਪਹੁੰਚ ਜਾਂਦਾ ਹੈ ਸਾਲ ਬਾਅਦ ਉੱਥੇ ਇਜ਼ਰਾਈਲ। ਔਰ ਇਸ ਸਭ ਦੇ ਬਾਵਜੂਦ ਕਿ ਇਹ ਵੀ ਆਇਆ ਕਿ ਪੈਗਾਸਸ ਸਪਾਈ ਮਾਲਵੇਅਰ ਔਰ ਉਹਦੇ ਰਾਹੀਂ ਕਿਵੇਂ ਮੋਦੀ ਨੇ ਕੀ ਸ਼ੈਤਾਨੀ, ਕੀ ਸ਼ਰਾਰਤ ਕੀਤੀ। ਪਰ ਇਸ ਸਭ ਦੇ ਚੱਲਦੇ ਆ ਜਦੋਂ ਐਨ ਇੱਧਰ ਘੇਰਾ ਪਿਆ ਹੋਇਆ 9 ਦੇ ਕਰੀਬ ਜਿਹੜੇ ਉਹ ਨਾਰਵੇ ਦਾ ਐਕਸ ਪ੍ਰਾਈਮ ਮਿਨਿਸਟਰ ਹੋਏ, ਉਹ ਕਿੰਗ ਚਾਰਲਸ ਦਾ ਭਰਾ ਹੋਏ, ਉਹ ਵੱਡੇ ਵੱਡੇ ਜਿਹੜੇ ਨੇ ਬਿਲ ਗੇਟਸ ਵਰਗੇ, ਔਰ ਈਵਨ ਹੁਣ ਕਲਿੰਟਨ ਕਪਲ ਟੈਸਟੀਫਾਈ ਕਰਕੇ ਹਟਿਆ ਕਾਂਗਰਸ ਦੇ ਸਾਹਮਣੇ ਐਪਸਟੀਨ ਫਾਈਲ। ਉਸ ਐਪਸਟੀਨ ਫਾਈਲ 'ਚ ਅਨਿਲ ਅੰਬਾਨੀ ਹੋਏ ਜਿਹੜਾ ਮੀਡੀਏਸ਼ਨ ਕਰ ਰਿਹਾ, ਹਰਦੀਪ ਪੁਰੀ ਦਾ ਨਾਂ ਹੋਏ, ਮੋਦੀ ਦਾ ਹੋਏ। ਮੋਦੀ ਦਾ ਅਚਾਨਕ ਇਸ ਸਾਰੇ ਤੋਂ ਪਹਿਲਾਂ ਉੱਥੇ ਪਹੁੰਚ ਜਾਣਾ ਇਜ਼ਰਾਈਲ ਔਰ ਉਹਦੇ ਦੌਰੇ ਨੂੰ ਅਨਾਉਂਸ ਪਹਿਲਾਂ ਬੈਂਜਾਮਿਨ ਨੇਤਨਯਾਹੂ ਨੇ ਕੀਤਾ ਜੀ ਆ ਰਿਹਾ। ਕੀ ਕੋਈ ਡੀਲ ਸਾਹਮਣੇ ਨਹੀਂ ਆਈ ਕਿ ਜੀ ਇਹ ਹੋਏਗਾ, ਉਹੀ ਗੱਲਾਂ ਬਾਤਾਂ ਹੈ। ਹੁਣ ਇਹ ਆਪਣੇ ਆਪ ਦੇ ਵਿੱਚ, ਔਰ ਹੁਣ ਵੀ ਜੋ ਕੁਝ ਹੋਇਆ ਕੋਈ ਇਜ਼ਰਾਈਲ ਦੀ ਕੰਡੈਮਨੇਸ਼ਨ ਨਹੀਂ ਹੈ, ਕੋਈ ਉਹ ਈਰਾਨ ਜਿਸ ਦੇ ਨਾਲ ਇਹ ਆਪਣਾ ਕਿੱਥੇ ਈਰਾਨ ਦੇ ਨਾਲ ਤੁਹਾਡਾ ਹਜ਼ਾਰਾਂ ਸਾਲਾਂ ਦਾ ਸਿਵਲਾਈਜੇਸ਼ਨਲ ਸਾਂਝ, ਉਹਨਾਂ ਦੀ ਜ਼ੁਬਾਨ, ਉਹਨਾਂ ਦਾ ਆਣਾ ਦੂਜਾ ਤੀਜਾ ਰਿਹਾ। ਤੇ ਇਜ਼ਰਾਈਲ ਦੀ ਕਨੈਸਟ 'ਚ ਖਲੋ ਕੇ ਕਹਿੰਦਾ ਜੀ ਸਾਡਾ ਹਜ਼ਾਰਾਂ ਸਾਲਾਂ ਤੋਂ ਸਾਡਾ ਆਰੀਆ ਵਰਤ ਔਰ ਤੁਹਾਡੀ ਜਿਹੜੀ ਹੈ ਉਹ ਸਿਵਲਾਈਜੇਸ਼ਨਲ ਸਾਂਝਾਂ ਨੇ। ਬਿਲਕੁਲ ਝੂਠ। ਕੋਈ ਇਹ ਠੀਕ ਹੈ ਵੀ ਯਹੂਦੀ ਜਦੋਂ ਉੱਥੋਂ 2-2.5 ਹਜ਼ਾਰ ਸਾਲ ਪਹਿਲਾਂ ਨਿਕਲੇ, ਕੁਛ ਜਿਹੜੇ ਨੇ ਨਾਰਥ ਈਸਟ ਦੇ ਵਿੱਚ ਆ ਕੇ ਆਬਾਦ ਹੋਏ ਔਰ ਉਸ ਖਿੱਤੇ ਦੇ ਵਿੱਚੋਂ ਖੁੱਲ੍ਹਾ ਜਿਹਾ ਖਿੱਤਾ ਸੀ। ਬੁੱਧ ਦੇ ਜ਼ਮਾਨੇ 'ਚ ਵੀ 550 ਰਿਆਸਤਾਂ ਸੀ, ਉਹਦੇ 'ਚ ਕੋਈ ਭਾਰਤ ਨਾਂ ਦਾ ਮੁਲਕ ਨਹੀਂ ਸੀ ਜਿਨ੍ਹਾਂ ਨੇ ਕਿ ਪੋਲੀਟੀਕਲ ਅਸਾਈਲਮ ਦੇ ਦਿੱਤੀ, ਜੋ ਹੱਲ ਅੱਜ ਉਹ ਰੋਹਿੰਗਿਆਂ ਦਾ ਜਾਂ ਦੂਜਿਆਂ ਦਾ ਕਰ ਰਹੇ ਨੇ ਉਹ ਤੋਂ ਲੱਗਦਾ ਵੀ ਕਿੰਨੇ ਕੋਪਨ। ਇਸ ਤੋਂ ਇਲਾਵਾ ਉਹਨਾਂ ਦੇ ਨਾਲ ਤੁਹਾਡੀ ਕੀ ਸਾਂਝ ਸੀ? ਹਾਂ, ਉਹ ਵੀ ਆਪਣੇ ਆਪ ਨੂੰ ਚੋਜ਼ਨ ਪੀਪਲ ਬ੍ਰਾਹਮਣ ਬਣੇ ਹੋਏ ਨੇ, ਤੁਸੀਂ ਵਰਣਾਸ਼ਰਮ ਬਣਾਇਆ ਹੋਇਆ ਬ੍ਰਾਹਮਣ ਬਣਾ ਕੇ ਜਾਂ ਦੂਜੇ। ਲੇਕਿਨ ਇਸ ਸਭ 'ਚ ਜਿਵੇਂ ਅਸੀਂ ਜਦੋਂ ਇਹ ਗਿਆ ਮੋਦੀ ਉੱਥੇ ਨੇਤਨਯਾਹੂ ਦੇ ਉਸ ਮੁਲਕ ਦੇ ਵਿੱਚ, ਔਰ
ਉਹ ਭਰਾ ਹੈ ਮੇਰਾ ਤੇ ਫਲਾਣਾ ਕਰ ਰਹੇ ਸੀ, ਕਿਹਾ ਸੀ ਵੀ ਇਹ ਇੱਕ ਮਾਸ ਕਿਲਰ, ਮਾਸ ਮਰਡਰਰ ਹੈ, ਇੱਕ ਜਿਹੜਾ ਉਹ ਜੈਨੋਸਾਈਡ ਲਈ ਵਾਰ ਕ੍ਰਿਮੀਨਲ ਹੈ, ਔਰ ਇਹ ਜਿਹੜਾ ਰਾਮ ਬਣਾਈ ਜੋੜੀ ਕੰਨਾ ਦੂਜਾ ਕੋੜੀ ਇਹ ਹੈ। ਲੇਕਿਨ ਇਹ ਕਿਸੇ ਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਵੀ ਇਹ ਐਸਾ ਐਨ ਮੌਕੇ ਦੇ ਉੱਤੇ, ਔਰ ਉਸ ਤੋਂ ਬਾਅਦ ਜੇ, ਔਰ ਉਹਨਾਂ ਦੇ ਆਪਣੇ ਐਨਾਲਿਸਟ ਕਹਿੰਦੇ ਨੇ ਕਿ ਜੇ ਸੱਚਮੁੱਚ ਇੰਨਾ ਟਰਸਟਵਰਦੀ ਹੈ ਤਾਂ ਮੋਦੀ ਨੂੰ ਕਿਉਂ ਨਹੀਂ ਸੀ ਪਤਾ ਕਿ ਉੱਥੇ ਕੀ ਹੋਣ ਜਾ ਰਿਹਾ ਹੈ। ਤੇ ਜੇ ਪਤਾ ਸੀ ਇਹਨਾਂ ਦੀਆਂ ਏਜੰਸੀਆਂ ਨੂੰ, ਜਾਂ ਫਿਰ ਗਿਆ ਕਿਉਂ? ਤੇ ਜੇ ਨਹੀਂ ਸੀ ਪਤਾ ਉਹ ਗਿਆ ਤੇ ਇਹਨੂੰ ਦੱਸਿਆ ਕਿਉਂ ਨਹੀਂ? ਤੇ ਜੇ ਦੱਸਿਆ ਹੋਏਗਾ ਤੇ ਇਸ ਨੇ ਆ ਕੇ ਜਿਹੜਾ ਇਸ ਸਾਰੇ ਦੀ ਬਰੀਫਿੰਗ ਕਿਉਂ ਨਹੀਂ ਕੀਤੀ? ਹੁਣ ਜ਼ਾਹਰ ਹੈ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਰਸ਼ੀਆ ਜਾ ਰਹੇ ਸੀ, ਅੱਜ ਕੱਲ੍ਹ 'ਚ ਉਹਨਾਂ ਦਾ ਸੀ, ਉਹਨਾਂ ਨੇ ਆਪਣਾ ਦੌਰਾ ਕੈਂਸਲ ਕਰਤਾ ਹੈ ਉਹਨਾਂ ਨੂੰ, ਕਿਉਂਕਿ ਟਾਈਮਿੰਗ ਹੈ ਕਿ ਵੀ ਤੁਸੀਂ ਆਪਣਾ ਜਿਹੜਾ ਦੂਜਾ। ਲੇਕਿਨ ਜਿਹੜੀ ਗੱਲ ਬਹੁਤ ਸਾਰੇ ਹੁਣ ਐਨਾਲਿਸਟ ਦੇਖਦੇ ਨੇ ਵੀ ਗੱਲ ਇੱਧਰ ਤਾਂ ਜੋ ਇਜ਼ਰਾਈਲ ਨੇ ਕੀਤਾ ਉਹਨਾਂ ਨੇ ਮੋਦੀ ਨੂੰ ਭਰੋਸੇ 'ਚ ਹੀ ਲਿਆ ਉਹਨਾਂ ਨੇ, ਪਰ ਭਰੋਸੇ 'ਚ ਲੈਣ ਤੋਂ ਵੀ ਅੱਗੇ ਇੱਕ ਸਟੈਪ ਇਹ ਹੈ ਕਿ ਵੀ ਐਨ ਇਸ ਜਿਉਂ ਹੀ ਮੋਦੀ ਮੁੜਦਾ ਉੱਥੋਂ, ਉਦੋਂ ਜਿਹੜਾ ਅਫਗਾਨ ਰਜੀਮ ਹੈ, ਅਫਗਾਨਿਸਤਾਨ ਦਾ ਤਾਲਿਬਾਨ ਰਜੀਮ, ਜਿਹਨਾਂ ਨੂੰ ਜਿਹਦਾ ਮਤੱਕੀ ਫੋਰਨ ਮਿਨਿਸਟਰ ਇੰਡੀਆ ਆਇਆ, ਜਵਾਈਆਂ ਵਾਂਗ ਡੀਲ ਕੀਤਾ ਹੈ, ਔਰ ਜਿਨ੍ਹਾਂ ਦੀ ਇਹ ਮਦਦ ਕਰ ਰਹੇ ਨੇ ਫਾਈਨੈਂਸ਼ੀਅਲੀ ਵੀ, ਅਦਰਵਾਈਜ਼ ਵੀ, UN 'ਚ ਵੀ ਡਿਫੈਂਡ ਕਰ ਰਹੇ ਨੇ, ਉਹਨਾਂ ਨੇ ਅਚਾਨਕ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ, ਇੱਕ ਲੈਫਟੀਨੈਂਟ ਕਰਨਲ ਔਰ ਦੂਸਰਿਆਂ ਨੂੰ ਮਾਰਿਆ, ਔਰ ਉਸ ਤੋਂ ਬਾਅਦ ਪਾਕਿਸਤਾਨ ਨੇ ਜਿਹੜਾ ਉਹ ਓਪਨ ਵਾਰ ਡਿਕਲੇਅਰ ਕਰਕੇ ਉਹਨਾਂ ਦੇ 6-7 ਟਿਕਾਣਿਆਂ ਤੇ ਕਾਬਲ, ਕੰਧਾਰ, ਦੂਜੇ ਤੀਜੇ ਤਾਲਿਬਾਨ ਇਨ ਹੰਡਰਡਸ ਉਹਨਾਂ ਨੇ ਕਿਹਾ ਕਿ ਜੀ ਅਸੀਂ ਉਹਨਾਂ ਨੂੰ ਕੀਤਾ। ਹੁਣ ਲੋਕ ਇਹ ਸਮਝਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਇਹ ਜਿਹੜਾ ਫਰੰਟ ਦਾ ਖੋਲ੍ਹਣਾ ਸੀ, ਕਿਉਂਕਿ ਪਿਛਲੀ 12 ਰੋਜ਼ਾ ਜੰਗ ਦੇ ਵੇਲੇ ਪਾਕਿਸਤਾਨ ਨੇ ਇੱਕ ਪੀਸ ਮੇਕਰ ਦਾ ਰੋਲ ਵੀ ਅਦਾ ਕੀਤਾ, ਕਿਉਂਕਿ ਜ਼ਾਹਰ ਹੈ ਕਿ ਆਸਮ ਮੁਨੀਰ ਵੀ ਚਹੇਤੇ ਨੇ ਟਰੰਪ ਦੇ ਔਰ ਦੂਸਰੀਆਂ ਨੀਤੀਆਂ, ਹਾਲਾਂ ਉਸ ਦੇ ਲਈ ਕ੍ਰਿਟਿਸਿਜ਼ਮ ਵੀ ਹੋ ਰਿਹਾ ਕਿ ਜੀ ਜਿਵੇਂ ਕਿਸੇ ਨੇ ਜੋਕਿੰਗਲੀ ਲਿਖਿਆ ਹੋਇਆ ਸੀ ਕਿ ਜੀ ਪਾਕਿਸਤਾਨ ਇਹ ਕਹਿੰਦਾ ਕਿ ਜੀ ਅਸੀਂ ਈਰਾਨ ਦੇ ਨਾਲ ਖੜੇ, ਤੇ ਉਹ ਅੱਗੋਂ ਕਹਿੰਦਾ ਵੀ ਹਾਂ ਖੜੇ ਈਰਾਨ ਦੇ ਨਾਲ ਨੇ, ਬੈਠੇ ਅਮਰੀਕਾ ਦੇ ਨਾਲ ਨੇ। ਸੋ ਇਹ ਜ਼ਾਹਰ ਹੈ ਕਿ ਵੀ ਜਦੋਂ ਹੁਣ ਇਸ ਕਿਸਮ ਦਾ ਹੁੰਦਾ ਹੈ ਉਹ ਸਬਜੈਕਟ ਟੂ ਕ੍ਰਿਟਿਸਿਜ਼ਮ ਵੀ ਹੈ, ਪਰ ਜਿਹੜਾ ਸਾਡਾ ਕੰਸਰਨ ਇਹ ਹੈ ਕਿ ਇਹ ਵੀ ਉਸ ਵਿਉਂਤਬੰਦੀ ਦਾ ਹਿੱਸਾ ਹੀ ਸੀ, ਕਿਉਂਕਿ ਅਲਟੀਮੇਟਲੀ ਗੱਲ ਜੇ ਤੁਸੀਂ ਇਜ਼ਰਾਈਲ ਦੇ ਇਰਾਦੇ ਦੇਖੋ ਤੇ ਈਰਾਨ ਤਾਂ, ਕਿਉਂਕਿ ਈਰਾਨ ਦੀਆਂ ਪ੍ਰੋਕਸੀਜ਼ ਉੱਥੇ ਐਕਟਿਵ ਨੇ, ਹਮਾਸ ਹੈ, ਹਿਜ਼ਬੁੱਲਾ ਹੈ, ਔਰ ਈਰਾਨ ਦੇ ਵਿੱਚ ਪੋਟੈਂਸ਼ੀਅਲ ਹੈ ਲੜਨ ਦਾ। ਪਹਿਲਾਂ ਵੀ ਈਰਾਨ ਨੂੰ ਉਲਝਾਉਣ ਦੇ ਲਈ ਪੱਛਮੀ ਤਾਕਤਾਂ ਨੇ ਇਰਾਕ ਵਾਰ, ਉਦੋਂ ਸਦਾਮ ਹੁਸੈਨ 'ਚ ਹਿੱਤਾ ਸੀ, ਉਹਦੇ ਰਾਹੀਂ ਸ਼ੁਰੂ ਕਰਵਾਈ ਸੀ, ਔਰ ਜੇ ਕੈਮੀਕਲ ਵੈਪਨ ਜਿਨ੍ਹਾਂ ਕਰਕੇ ਬਾਅਦ 'ਚ ਇਰਾਕ ਦੇ ਉੱਤੇ ਅਮਰੀਕਾ ਨੇ ਹਮਲਾ ਕੀਤਾ ਹੈ, ਜੇ ਕਿਸੇ ਨੇ ਇਸਤੇਮਾਲ ਕੀਤੇ ਨੇ ਤਾਂ ਸਦਾਮ ਹੁਸੈਨ ਨੇ, ਉਹ ਵੀ ਈਰਾਨ ਦੀ ਉਹ 8 ਸਾਲਾ ਜੰਗ ਆਇਤੁੱਲਾ ਖਮੀਨੀ ਦੇ ਵੇਲੇ ਉਹਦੇ 'ਚ ਕੈਮੀਕਲ ਵੈਪਨ ਯੂਜ਼ ਕੀਤੇ, ਜਾਂ ਸਦਾਮ ਹੁਸੈਨ ਨੇ ਆਪਣੀ ਪੋਪੂਲੇਸ਼ਨ ਜਿਹੜੀ ਕੁਰਦਾਂ ਦੀ ਹੈ ਸਿਵਲ ਵਾਰ ਦੇ ਵਿੱਚ, ਉਹਦੇ 'ਚ ਕੈਮੀਕਲ ਵੈਪਨ ਯੂਜ਼ ਕੀਤੇ। ਸੋ ਉਦੋਂ ਵੀ ਈਰਾਨ ਨੂੰ ਕੰਟੇਨ ਇਰਾਕ ਦੇ ਰਾਹੀਂ ਕੀਤਾ ਨੀਤੀ, ਲੇਕਿਨ ਜਿਉਂ ਹੀ ਇਰਾਕ ਦੀ ਇੱਕ ਕੈਪੇਬਿਲਿਟੀ ਬਣੀ ਕਿ ਜੀ ਉਹ ਨਿਊਕਲੀਅਰ ਵੀ ਹੋ ਸਕਦਾ ਹੈ, ਉਹ ਖੁਸ਼ਹਾਲ ਵੀ ਸੀ, ਇਜ਼ਰਾਈਲ ਨੇ ਉਹਨਾਂ ਦੀਆਂ ਨਿਊਕਲੀਅਰ ਫੈਸਿਲਿਟੀ ਦੇ ਉੱਤੇ ਜਿਹੜਾ ਹਵਾਈ ਹਮਲੇ ਕਰਕੇ ਉਹਨੂੰ ਡਿਸਟਰੋਏ ਕਰ ਦਿੱਤਾ ਸੀ। ਸੋ ਈਰਾਨ ਦੇ ਪੋਟੈਂਸ਼ੀਅਲ ਨੂੰ ਦੇਖਦੇ ਹਾਂ, ਪਰ ਜੇ ਸਭ ਤੋਂ ਵੱਡਾ ਡੇਂਜਰ ਇਜ਼ਰਾਈਲ ਹੋਏ ਜਾਂ ਦੂਸਰੇ ਜਿਹੜੇ ਇਹਨਾਂ ਦੇ ਸਟੇਕ ਹੋਲਡਰ ਨੇ ਉਹਨਾਂ ਨੂੰ ਹੈ, ਤੇ ਉਹ ਪਾਕਿਸਤਾਨ ਤੋਂ ਹੈ। ਇਸ ਕਰਕੇ ਨਹੀਂ ਕਿ ਪਾਕਿਸਤਾਨ ਦੇ ਕੋਲ ਜਿਹੜਾ ਉਹ ਕਾਟਨ ਹੈ, ਜਾਂ ਪਾਕਿਸਤਾਨ ਦੇ ਅੰਬ ਬੜੇ ਵਧੀਆ ਨੇ, ਜਾਂ ਉਹਨਾਂ ਦੀ ਬਾਸਪਤੀ ਬੜੀ ਵਧੀਆ ਹੈ ਨਿਊਕਲੀਅਰ, ਕਿਉਂਕਿ ਜਿਹੜੇ 56-57 ਮੁਲਕ ਨੇ ਉਹਨਾਂ ਦੇ ਵਿੱਚ ਪਾਕਿਸਤਾਨ ਇੱਕੋ ਇੱਕ ਮੁਲਕ ਹੈ ਜਿਹੜਾ ਨਿਊਕਲੀਅਰ ਹੈ। ਹੁਣ ਜੇ ਅਸੀਂ ਇਸ ਹਵਾਲੇ ਦੇ ਨਾਲ ਦੇਖੀਏ, ਔਰ ਜਿਹਨੂੰ ਇਹ ਵੀ ਹੁੰਦਾ ਹੈ ਕਿ ਬਈ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ, ਔਰ ਇਸ ਤੋਂ ਕੁਝ ਦਿਨ ਪਹਿਲਾਂ ਹੀ ਜਦੋਂ ਅਸੀਂ ਦੇਖਦੇ ਹਾਂ ਨੇਤਨਯਾਹੂ ਨੇ ਸ਼ੀਆ ਤੇ ਸੁੰਨੀ ਦੋਨਾਂ ਨੇ, ਹੁਣ ਜਿਹੜਾ ਇਤਿਹਾਦ ਸਾਊਦੀ ਅਰੇਬੀਆ, ਟਰਕੀ ਔਰ ਪਾਕਿਸਤਾਨ ਦੇ ਵਿਚਕਾਰ ਬਣ ਰਿਹਾ ਸੀ, ਉਹਨੂੰ ਵੀ ਇਜ਼ਰਾਈਲ ਨੇ ਇੱਕ ਸੁੰਨੀ ਟੈਰਰਿਜ਼ਮ ਦਾ ਨਾਂ ਦਿੱਤਾ ਵੀ ਸਾਡੇ ਲਈ ਖਤਰਾ ਹੈ। ਈਰਾਨ ਨੂੰ ਵੈਸੇ ਹੀ ਸ਼ੀਆ ਦੇ ਥੱਲੇ ਖਤਰਾ ਬਣਾਇਆ ਹੋਇਆ ਹੈ। ਸੋ ਇਸ ਸਾਰੇ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਤੁਰਕੀਏ ਅਜੇ ਤੱਕ ਉਹ ਅਨਟੱਚਡ ਲੱਗਦਾ ਹੈ, ਲੇਕਿਨ ਹਰ ਇੱਕ ਨੂੰ ਜਿਹੜੇ ਸਮਝਦੇ ਨੇ ਵੀ ਈਰਾਨ ਤੋਂ ਬਾਅਦ ਤੁਰਕੀਏ ਵੀ ਔਰ ਅਲਟੀਮੇਟਲੀ ਪਾਕਿਸਤਾਨ ਨਿਸ਼ਾਨਾ ਹੈ। ਔਰ ਇਹ ਜਿਸ ਅੰਦਾਜ਼ ਦੇ ਵਿੱਚ ਇੰਡੀਅਨ ਸਿਸਟਮ RSS ਤਾਂ ਪਹਿਲਾਂ ਹੀ ਸੀ, ਮੋਦੀ
ਤਾਲਿਬਾਨ ਦੀ ਮਦਦ ਕਰ ਰਹੇ ਨੇ। ਇਜ਼ਰਾਈਲ ਦੇ ਨਾਲ ਵੀ ਇਹ ਜਿਹੜਾ ਇਹ ਅਲਾਇੰਸ ਹੈ ਇਹ ਪਾਕਿਸਤਾਨ ਨੂੰ ਘੇਰਨ ਦਾ। ਔਰ ਜੇ ਆਉਣ ਵਾਲੇ ਪੀਰੀਅਡ ਦੇ ਵਿੱਚ ਹੁਣ ਦੇਖੋ ਇਹ ਈਰਾਨ ਵਾਰ ਕਿੱਧਰ ਦਾ ਸਹਾਰਾ ਲੈਂਦੀ ਹੈ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਪਾਕਿਸਤਾਨ ਨੂੰ ਸਾਈਮਲਟੇਨੀਅਸਲੀ ਇੱਕ ਪਾਸੇ ਵੱਡਾ ਉਹਨਾਂ ਦਾ ਲਗਭਗ 3000 ਕਿਲੋਮੀਟਰ ਦਾ ਬਾਰਡਰ ਅਫਗਾਨਿਸਤਾਨ ਨਾਲ ਲੱਗਦਾ ਹੈ, ਔਰ ਉਹਨਾਂ ਕੋਲ ਭਾਵੇਂ 에ਅਰ ਫੋਰਸ ਵੀ ਨਹੀਂ ਹੈ, ਦੂਜਾ ਵੀ ਨਹੀਂ ਹੈ, ਲੇਕਿਨ ਹੁਣ ਇਹਦੇ 'ਚ ਜਿਹੜੀ ਟ੍ਰਿਕੀ ਪਾਰਟ ਹੈ ਵੀ ਅਮਰੀਕਨ ਇੰਟਰਸਟ ਕਿਸ ਪਾਸੇ ਲਾਈਕ ਜਦੋਂ ਹਾਲਾਂਕਿ ਅਸੀਂ ਡਿਸਕਸ ਕੀਤਾ ਇੱਕ ਸੈਗਮੈਂਟ ਪ੍ਰੈਜ਼ੀਡੈਂਟ ਟਰੰਪ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਇਜ਼ ਡੂਇੰਗ ਵੈਰੀ ਵੈਲ ਔਰ ਇਹ ਉਹ ਉਹਨਾਂ ਨੇ ਤਾਰੀਫ ਕੀਤੀ ਉਹਨਾਂ ਦੀ। ਲੇਕਿਨ ਉਦੋਂ ਅਜੇ ਈਰਾਨ ਵਾਲਾ ਹਮਲੇ ਵਾਲੀ ਗੱਲ ਸਾਹਮਣੇ ਨਹੀਂ ਸੀ ਆਈ। ਹੁਣ ਇਹ ਸਾਹਮਣੇ ਆ ਰਹੀ ਹੈ ਕਿ ਵੀ ਇੱਕ ਪਾਸੇ ਸ਼ਾਇਦ ਕਿਉਂਕਿ ਪਾਕਿਸਤਾਨ ਨੂੰ ਇਹਨੂੰ ਕਹਿੰਦਾ ਵੀ ਆਰੇ ਲਾਣਾ, ਉਹਨੂੰ ਉਧਰ ਆਰੇ ਲਾ ਦਿੱਤਾ ਹੈ। ਵੀਕਐਂਡ ਦੇ ਉੱਤੇ ਇਹ ਵੀ ਹੋਇਆ ਕਿ ਜੀ ਅਫਗਾਨਾਂ ਨੇ ਦਾਅਵਾ ਕੀਤਾ ਜੀ ਪਾਕਿਸਤਾਨ ਨੇ ਬਡਗਾਮ ਜਿਹੜਾ ਬਹੁਤ ਵੱਡਾ ਏਅਰਪੋਰਟ ਹੈ ਜਿਹੜਾ ਅਮਰੀਕਾ ਟਰੰਪ ਨੇ ਅਫਗਾਨ ਤਾਲਿਬਾਨ ਨੂੰ ਕਿਹਾ ਸੀ ਕਿ ਭਾਵੇਂ ਪੈਸੇ ਸਾਡੇ ਤੋਂ ਲੈ ਲਓ ਜਾਂ ਸਾਡੇ ਹਵਾਲੇ ਕਰੋ, ਉਹ ਸਾਨੂੰ ਚਾਹੀਦਾ ਕਿਉਂਕਿ ਬਡਗਾਮ ਜੇ ਇਹਨਾਂ ਦੇ ਕੋਲ ਹੁੰਦਾ ਉਹ ਚੀਨ ਤੇ ਵੀ ਅੱਖ ਰੱਖਦੇ ਨੇ, ਈਰਾਨ ਤੇ ਵੀ ਰੱਖਦੇ ਨੇ, ਰਸ਼ੀਆ ਤੇ ਵੀ ਅੱਖ ਰੱਖਦੇ ਨੇ। ਸੋ ਹੁਣ ਅੰਦਰ ਖਾਤੇ ਕੀ ਚੱਲ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ ਅਸੀਂ ਕਿਉਂਕਿ ਹਮੇਸ਼ਾ ਐਜ਼ ਏ ਵੈਲ ਵਿਸ਼ਰ ਐਜ਼ ਏ ਫਰੈਂਡ ਔਰ ਸਕਸੈਸ ਪਾਕਿਸਤਾਨ ਦੀ ਚਾਹੁੰਦੇ ਹਾਂ। ਅਸੀਂ ਇਹ ਸਮਝਦੇ ਹਾਂ ਵੀ ਇਹ ਪਾਕਿਸਤਾਨ ਨੂੰ ਜਿਹੜਾ ਇਸ ਵੇਲੇ ਦਰਪੇਸ਼ ਚੈਲੰਜ ਆਉਣ ਵਾਲਾ ਹੈ, ਇਸ ਤੋਂ ਵੀ ਵੱਡਾ ਬਹੁਤ ਚੰਗਾ ਹੋਏਗਾ ਵੀ ਅੰਦਰੂਨੀ ਤੌਰ ਦੇ ਉੱਤੇ ਪਾਕਿਸਤਾਨ ਦੀਆਂ ਸਿਆਸੀ ਧਿਰਾਂ ਪੋਲੀਟੀਕਲ ਪਾਰਟੀਜ਼ ਆਵਾਮ ਸਿਰ ਜੋੜ ਕੇ ਬੈਠੋ। ਹਾਲਾਂ ਪਾਕਿਸਤਾਨ ਦਾ ਨਿਊਕਲੀਅਰ ਜਿਹੜਾ ਉਸ ਦਾ ਇੱਕ ਕਵਚ ਹੈ, ਲੇਕਿਨ ਜਿਸ ਲੈਵਲ ਦੇ ਉੱਤੇ ਇਹਨਾਂ ਸਾਰਿਆਂ ਦੀ ਇਹ ਸਾਰੀ ਚੱਲ ਰਹੀ ਹੈ ਕਿਸੇ ਵੇਲੇ ਵੀ ਜਿਹੜਾ ਹੈ ਕਿਉਂਕਿ ਇੰਡੀਆ ਜਿਨ੍ਹਾਂ ਨੇ ਕਦੇ ਵੀ ਨਾ ਪਾਕਿਸਤਾਨ ਨੂੰ ਐਕਸੈਪਟ ਕੀਤਾ ਹੈ ਔਰ ਨਾ ਜਿਵੇਂ ਉਹਨਾਂ ਦਾ ਡ੍ਰੀਮ ਗ੍ਰੇਟਰ ਇਜ਼ਰਾਈਲ ਦਾ ਹੈ, ਉਹ ਨੀਲ ਦਰਿਆ ਤੋਂ ਲੈ ਕੇ ਤੇ ਸਾਊਦੀ ਅਰੇਬੀਆ ਤੱਕ ਸਾਰੀ ਜਿਹੜੀ ਹੈ ਜ਼ਮੀਨ ਉਹ ਮਲਣਾ ਚਾਹੁੰਦੇ ਨੇ। ਇਸੇ ਤਰ੍ਹਾਂ ਇਹਨਾਂ ਦਾ ਡ੍ਰੀਮ ਅਖੰਡ ਭਾਰਤ ਦਾ ਹੈ ਔਰ ਇਹ ਦੋਨੋਂ ਹੀ ਜਿਹੜੇ ਨਾਜ਼ੀ ਨਸਲ ਦੇ ਜਿਹੜੇ ਨੇ ਇਹਨਾਂ ਨੇ ਹੱਥ ਮਿਲਾਏ ਹੋਏ ਨੇ। ਸੋ ਸਾਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਸਾਰਾ ਪਾਰਟ ਸੀ ਮੋਦੀ ਦਾ ਜਾਣਾ ਔਰ ਇਹ ਜਿਹੜਾ ਅਫਗਾਨ ਤਾਲਿਬਾਨ ਦਾ ਜਿਹੜਾ ਬਾਰਡਰ ਤੇ ਹਮਲਾ ਕਰਕੇ ਪਾਕਿਸਤਾਨ ਨੂੰ ਉਲਝਾਉਣਾ ਉਸ ਦਾ ਲਿਮਿਟਿਡ ਰੋਲ ਪਾਕਿਸਤਾਨ ਦਾ ਕਰ ਦਿੱਤਾ ਗਿਆ ਕਿਉਂਕਿ ਪਾਕਿਸਤਾਨ ਨੂੰ ਪ੍ਰੈਜ਼ੀਡੈਂਟ ਟਰੰਪ ਵੀ ਆਪਣੀ ਮੇਜਰ ਡਿਸੀਜਨ ਮੇਕਿੰਗ 'ਚ ਇਹ ਵੀ ਕਿਹਾ ਜਾਂਦਾ ਕਿ ਜਿਹੜਾ 12 ਦਿਨਾਂ ਬਾਅਦ ਭਾਵੇਂ ਇਜ਼ਰਾਈਲ ਨੇ ਰੌਲਾ ਪਾਇਆ ਸੀ ਵੀ ਸੀਜ਼ ਫਾਇਰ ਕਰੋ ਪਰ ਉਹਦੇ 'ਚ ਪਾਕਿਸਤਾਨ ਨੇ ਵੀ ਆਪਣਾ ਰੋਲ ਅਦਾ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੀ ਆਵਾਮ ਨੂੰ ਉਹਨਾਂ ਦੀਆਂ ਸਿਆਸੀ ਧਿਰਾਂ ਨੂੰ ਔਰ ਖ਼ਾਸ ਤੌਰ 'ਤੇ ਐਸਟੈਬਲਿਸ਼ਮੈਂਟ ਫੌਜ ਨੂੰ ਇੱਕੋ ਪੇਜ ਤੇ ਹੋਣਾ ਚਾਹੀਦਾ ਔਰ ਸਿਰ ਜੋੜ ਕੇ ਬੈਠ ਕੇ ਆਪਣੇ ਫਿਊਚਰ ਨੂੰ ਮੁਸਤਕਬਲ ਨੂੰ ਪਲਾਨ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਵਾਲਿਆਂ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84 ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277
ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਈਰਾਨ ਜੰਗੀ ਅੱਗ ਦੇ ਅੰਗਿਆਰਿਆਂ ਵਿੱਚ ਦਹਿਕ ਰਿਹਾ ਹੈ। ਈਰਾਨ ਤੋਂ ਰਿਫਿਊਜੀ ਟਰਕੀ ਦਾ ਰੁਖ ਕਰ ਰਹੇ ਨੇ ਕਿ ਇਜ਼ਰਾਈਲ ਵੱਲੋਂ ਬਾਈਬਲ ਵਿੱਚ ਦਿੱਤੇ ਗ੍ਰੇਟਰ ਇਜ਼ਰਾਈਲ ਦਾ ਸੁਪਨਾ ਪੂਰਾ ਕਰਨ ਲਈ ਇਸ ਸਾਰੇ ਟਕਰਾਅ ਦੀ ਜਿਹੜੀ ਹੈ ਵਿਉਂਤਬੰਦੀ ਤਾਂ ਨਹੀਂ ਕੀਤੀ ਗਈ। ਪਿਛਲੇ ਦਿਨੀ ਇਜ਼ਰਾਈਲ ਵਿੱਚ ਅਮਰੀਕੀ ਅੰਬੈਸਡਰ ਦਾ ਕਹਿਣਾ ਸੀ ਕਿ ਉਹ ਗ੍ਰੇਟਰ ਇਜ਼ਰਾਈਲ ਬਣਾ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਨਸਾਨੀ ਹਿਸਟਰੀ ਦੇ ਵਿੱਚ ਜਿੱਥੇ ਮਜ਼ਹਬ ਦਾ ਇੱਕ ਆਪਣਾ ਮੁਕਾਮ ਹੈ, ਖਾਸ ਮੁਕਾਮ ਹੈ, ਉੱਥੇ ਭਵਿੱਖਬਾਣੀਆਂ ਜਿਨ੍ਹਾਂ ਨੂੰ ਅਸੀਂ ਪੇਸ਼ੀਨ ਗੋਈਆਂ ਕਹਿੰਦੇ ਹਾਂ, ਪ੍ਰੋਫੈਸਿਸ, ਸਕ੍ਰਿਪਚਰ ਕਿ ਗ੍ਰੰਥ ਦੇ ਵਿੱਚ ਕੀ ਲਿਖਿਆ ਹੈ ਕੀ ਨਹੀਂ ਲਿਖਿਆ ਹੈ, ਤੇ ਹਰ ਇੱਕ ਦੀ ਆਪੋ ਆਪਣੀ ਇੰਟਰਪ੍ਰੀਟੇਸ਼ਨ ਹੁੰਦੀ ਹੈ। ਫਿਰ ਐਸਟ੍ਰੋਲੋਜੀ, ਜੋਤਿਸ਼, ਕਦੋਂ ਕੀ ਵਾਪਰਨਾ ਹੈ, ਕਿਉਂਕਿ ਜ਼ਾਹਰ ਹੈ ਕਿ ਇਨਸਾਨ ਦੇ ਅੰਦਰ ਕੱਲ੍ਹ ਕੀ ਅਗਲੇ ਪਲ ਕੀ ਵਾਪਰਨਾ ਹੈ ਸਾਨੂੰ ਨਹੀਂ ਪਤਾ। ਔਰ ਇਹ ਅਨਸਰਟਨਟੀ ਜਿਹੜੀ ਹੈ ਉਹ ਸਾਡੇ ਅੰਦਰ ਸੁਪਰਸਟੀਸ਼ਨ ਨੂੰ, ਵਹਿਮ ਨੂੰ, ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਜਨਮ ਦਿੰਦੀ ਹੈ। ਔਰ ਕੋਈ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਨੇ ਉਹਨਾਂ ਦਾ ਰੁਜ਼ਗਾਰ ਵੀ ਉਹਦੇ ਨਾਲ ਹੀ ਜੁੜਿਆ ਹੁੰਦਾ ਹੈ। ਇਸ 'ਤੇ ਤੁਸੀਂ ਅੱਜ ਡਿਬੇਟ ਕਰਾ ਲਓ ਕਿ ਕੀ ਜੋਤਿਸ਼ ਜਾਂ ਪਾਮਿਸਟਰੀ ਜਾਂ ਐਸਟ੍ਰੋਲੋਜੀ ਜਾਂ ਦੂਜਾ ਇਹ ਹੱਕ ਹੈ। ਇੱਕਦਮ ਡਿਬੇਟ ਸ਼ੁਰੂ ਹੋ ਜਾਏਗੀ ਜੀ ਮੈਨੂੰ ਫਲਾਣੇ ਨੇ ਇਹ ਦੱਸਿਆ ਸੀ, ਇਵੇਂ ਹੀ ਹੋਇਆ, ਮੇਰਾ ਤਾਂ ਕੋਈ ਅਮਰੀਕਾ ਜਾਣ ਦਾ ਹੈ ਹੀ ਨਹੀਂ ਸੀ, ਮੈਨੂੰ ਤਾਂ ਵੀਜ਼ਾ ਹੀ ਨਹੀਂ ਸੀ। ਮੈਂ ਉਹ ਕਹਿੰਦਾ ਸੀ ਨਹੀਂ ਤੂੰ ਜਾਣਾ, ਤੂੰ ਤਾਂ ਉੱਥੇ ਰਾਣੀ ਬਣ ਕੇ ਰਹਿਣਾ। ਦੇਖੋ ਜੀ ਮੈਂ ਰਾਣੀ ਬਣ ਗਈ ਹੈ। ਉਹ ਕਹਿੰਦੇ ਨਾ ਹੀ ਤੇਰਾ ਰਾਣੀ ਹੈ, ਇੱਥੇ ਤਾਂ ਸਟੋਰਾਂ 'ਤੇ ਕੰਮ ਕਰਨਾ ਪੈਂਦਾ। ਉਹ ਕਹਿੰਦੇ ਜੀ ਨਹੀਂ ਉਹ ਅਮਰੀਕਾ ਦਾ ਆ ਗਿਆ ਕਿ ਨਹੀਂ ਆ ਗਿਆ। ਸੋ ਹਰ ਕੋਈ ਉਹਨੂੰ ਜਸਟੀਫਾਈ ਕਰਦਾ। ਔਰ ਇਹਦੇ 'ਚ ਦੋ ਇਹ ਜਿਹੜੀਆਂ ਖਾਸ ਨਸਲਾਂ ਨੇ, ਇੱਕ ਪਾਸੇ ਬ੍ਰਾਹਮਣ ਜਿਨ੍ਹਾਂ ਨੇ ਹੁਣ ਜਦੋਂ ਅਸੀਂ ਇਨਸਾਨੀ ਤਾਰੀਖ ਦੇਖਦੇ ਹਾਂ, ਹਿਊਮਨ ਹਿਸਟਰੀ, ਤੇ 6-7 ਹਜ਼ਾਰ ਸਾਲ ਤੋਂ ਪਿੱਛੇ ਤੁਸੀਂ ਜਾ ਕੇ ਕੋਈ ਸਭਿਅਤਾ, ਕੋਈ ਸਿਵਲਾਈਜੇਸ਼ਨ ਖੜੀ, ਹਾਲਾਂ ਧਰਤੀ ਬਣਦਿਆਂ ਬਿਲੀਅਨ ਆਫ ਈਅਰਸ ਲੱਗੇ, ਬਿਲੀਅਨ ਆਫ ਈਅਰਸ 'ਚ ਬੰਦਾ ਤੱਕ ਪਹੁੰਚਦੇ ਹੋਇਆ, ਉਹ ਕਹਾਣੀ ਇੱਕ ਵੱਖਰੀ ਹੈ। ਲੇਕਿਨ ਜੇ ਸਭ ਤੋਂ ਪੁਰਾਣੀਆਂ ਤੁਸੀਂ ਸਿਵਲਾਈਜੇਸ਼ਨਸ ਤੱਕ ਵੀ ਜਾਓਗੇ, ਖਿੱਚ ਧੂ ਕੇ ਤੁਸੀਂ 6000 ਸਾਲ ਤੋਂ ਪਿੱਛੇ ਨਹੀਂ ਜਾ ਸਕਦੇ। ਹੁਣ ਉਹਦੇ 'ਚ ਜਿਹੜਾ ਹਿੰਦੂਆਂ ਦਾ ਬੇਸ ਹੈ, ਜਿਹੜਾ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ ਹੈ, 3500 ਸਾਲ ਪਹਿਲਾਂ, ਯਾਨੀ ਜੀਸਸ ਦੇ ਜਨਮ ਤੋਂ 1500 ਸਾਲ ਪਹਿਲਾਂ। ਰਿਗਵੇਦ 'ਚ ਬ੍ਰਾਹਮਣ ਦੀ ਡੋਮੀਨੈਂਸ, ਔਰ ਫਿਰ ਉਹ ਕਹਾਣੀਆਂ ਕਿ ਬ੍ਰਹਮਾ ਜਿਹਨੇ ਕ੍ਰੀਏਸ਼ਨ ਕੀਤੀ, ਉਹਦੇ ਮੂੰਹ 'ਚੋਂ ਬ੍ਰਾਹਮਣ ਨਿਕਲੇ, ਉਹਦੀ ਛਾਤੀ 'ਚੋਂ ਬਾਹਾਂ 'ਚੋਂ ਖੱਤਰੀ ਨਿਕਲੇ, ਕਸ਼ੱਤਰੀ, ਢਿੱਡ 'ਚੋਂ ਜਿਹੜੇ ਨੇ ਉਹ ਵੈਸ਼ ਨਿਕਲੇ, ਤੇ ਪੈਰਾਂ 'ਚੋਂ ਸ਼ੂਦਰ ਨਿਕਲੇ। ਇਸ ਲਈ ਬ੍ਰਾਹਮਣ ਸੁਪਰੀਮ ਹੈ। ਔਰ ਸੁਪਰਮ ਉਹ ਬਾਅਦ ਦੇ ਵਿੱਚ ਮਨੂ ਨੇ ਆਪਣੀ ਸਮ੍ਰਿਤੀ ਰਾਹੀਂ ਉਹਨੂੰ ਕੋਡੀਫਾਈ ਕਰਕੇ ਬ੍ਰਾਹਮਣਾਂ ਨੂੰ ਬਣਾ ਦਿੱਤਾ। ਔਰ 3500 ਬੇਸ਼ੱਕ ਇੰਡੀਅਨ ਕਨਸਟੀਟਿਊਸ਼ਨ ਨੇ 1 ਪਰਸਨ 1 ਵੋਟ ਦਾ ਕਾਨਸੈਪਟ ਦਿੱਤਾ ਹੈ, ਪਰ ਤੁਸੀਂ ਅੱਜ ਵੀ ਦੇਖੋਗੇ ਕਿ ਬ੍ਰਾਹਮਣ ਨਸਲ ਉਹਨਾਂ 'ਚ ਵੀ ਫਿਰ ਚਤੁਰਵੇਦੀ, ਦ੍ਰਿਵੇਦੀ, ਦਿਵਵੇਦੀ, ਕਿਹਨੂੰ 4 ਵੇਦ ਆਉਂਦੇ ਨੇ, 3, ਉਹੀ ਡੋਮੀਨੈਂਸ ਉਹਨਾਂ ਦੀ ਕਾਇਮ ਹੈ। ਔਰ ਉਹਨਾਂ ਦਾ ਜਿਹੜਾ ਮਾਈਂਡ ਸੈਟ ਹੈ, ਉਹ ਭਾਵੇਂ ਜੱਜ ਹੋਣ ਬਣੇ ਹੋਏ, ਪੋਲੀਟੀਕਲ ਲੀਡਰ ਹੋਣ, ਸਾਇੰਟਿਸਟ ਹੋਣ, ਦੂਜੇ ਹੋਣ, ਉਹ ਇਹ ਮੰਨ ਕੇ ਹੀ ਤੁਰਦੇ ਨੇ ਕਿ ਵੀ ਅਸੀਂ ਬ੍ਰਹਮਾ ਦੇ ਮੂੰਹ 'ਚੋਂ ਪੈਦਾ ਹੋਏ ਹਾਂ, ਅਸੀਂ ਖਾਸ ਹੈ। ਔਰ ਬ੍ਰਾਹਮਣ ਜਨਮ ਲੈਣ ਦੇ ਲਈ ਬ੍ਰਾਹਮਣੀ ਦੇ ਘਰ ਜੰਮਣਾ ਪੈਣਾ। ਹਾਲਾਂਕਿ ਕਬੀਰ ਸਾਹਿਬ ਨੇ ਤਾਂ ਉਹਨਾਂ ਨੂੰ ਚੈਲੰਜ ਕੀਤਾ ਹੈ ਕਿ ਜੇ ਤੂੰ ਬ੍ਰਾਹਮਣੀ ਜਾਇਆ ਤਾਂ ਆਨ ਵਾਟ ਕਾਹੇ ਨਹੀਂ ਆਇਆ, ਵੀ ਪੁੱਤਰਾ ਜੰਮਿਆ ਤਾਂ ਤੂੰ ਵੀ ਉਸੇ ਪਾਸੇ ਹੀ ਜਿੱਥੋਂ ਸ਼ੂਦਰ ਜੰਮਿਆ, ਤੂੰ ਮੂੰਹ ਰਾਹੀਂ ਨਿਕਲਦਾ ਜੇ ਇੱਡਾ ਹੀ ਖਾਸ ਸੀ। ਲੇਕਿਨ ਇਹਦੇ ਬਾਵਜੂਦ ਜਿਹੜਾ ਬ੍ਰਾਹਮਣ ਦਾ ਸੁਪਰਾਮੇਸੀ ਦਾ ਦਰਜਾ ਹੈ ਔਰ ਵਰਣ ਆਸ਼ਰਮ ਜਿਹੜਾ ਹੈ, ਉਹਨੂੰ ਈਵਨ ਗਾਂਧੀ ਵਰਗਾ ਵੀ ਜਿਹੜਾ ਅਦਰਵਾਈਜ਼ ਬੜਾ
ਸ਼ੂਦਰਾਂ ਦਾ ਹਮਦਰਦ ਬਣਿਆ ਹੋਇਆ ਸੀ, ਉਹਨਾਂ ਨੇ ਚੈਲੰਜ ਨਹੀਂ ਕੀਤਾ। ਹੁਣ ਜੇ ਅਸੀਂ ਜੂਡਿਜ਼ਮ ਵੱਲ ਜਾਈਏ, ਓਲਡ ਟੈਸਟਾਮੈਂਟ ਲਗਭਗ ਉਹੀ 3,500 4,000 ਸਾਲ ਪਹਿਲਾਂ ਹੋਏਗਾ, ਉਹਦੇ 'ਚ ਚੋਜ਼ਨ ਪੀਪਲ ਵਾਲੀ ਗੱਲ, ਉਹ ਲੰਬੀ ਕਹਾਣੀ ਹੈ ਕਿ ਜੀ ਕੀ ਉਹਨਾਂ ਨੂੰ ਇਹ ਜਿਹੜਾ ਉਹ ਚੋਜ਼ਨ ਪੀਪਲ ਹੋ ਗਿਆ। 2000 ਸਾਲ ਪਹਿਲਾਂ ਜੀਸਸ ਆਏ, ਜਿਹਨੂੰ ਨਿਊ ਟੈਸਟਾਮੈਂਟ ਕਿਹਾ ਜਾਂਦਾ ਹੈ, ਬਾਈਬਲ ਕਿਹਾ ਜਾਂਦਾ ਹੈ। ਹਾਲਾਂ ਓਰੀਜਨਲ ਅਰਬੀ 'ਚ ਸੀ, ਫਿਰ ਗ੍ਰੀਕ 'ਚ ਗਈ, ਫਿਰ ਅੰਗਰੇਜ਼ੀ 'ਚ ਆਈ, ਉਹਦੀਆਂ ਕਿੰਨੀਆਂ ਵਰਸ਼ਨਸ ਆ ਦੂਜੀਆਂ ਨੇ। ਉਹਦੇ 'ਚ ਬਾਈਬਲ 'ਚ ਵੀ ਜਿਹੜਾ ਉਹਦਾ ਪਹਿਲਾ ਚੈਪਟਰ ਹੈ ਉਹ ਜੈਨੇਸਿਸ ਹੈ ਕਿ ਵੀ ਕੀ ਹੈ। ਉਹਦੇ 'ਚ ਕਿਉਂਕਿ ਉਹ ਕਹਾਣੀ ਜਿਹੜੀ ਚੋਜ਼ਨ ਪੀਪਲ ਵਾਲੀ, ਹਾਲਾਂ ਉਹਦੇ ਇੱਕ ਡਿਫਰੈਂਟ ਉਸ ਦੀਆਂ ਇੰਟਰਪ੍ਰੀਟੇਸ਼ਨਸ ਨੇ, ਉਹ ਬਾਈਬਲ ਨੇ ਵੀ ਕੈਰੀ ਕੀਤੀ ਕਿ ਜੀ ਇਹ ਨੇ ਔਰ ਇਹਨਾਂ ਦਾ ਮੁਲਕ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਗਭਗ 2-2.5 ਹਜ਼ਾਰ ਸਾਲ ਪਹਿਲਾਂ ਜਿਹੜਾ ਇਹਨਾਂ ਦਾ ਟੈਂਪਲ, ਜਿਹੜਾ ਜਿਹਨੂੰ ਹੁਣ ਜਿਹਦੀ ਇੱਕ ਵੇਲਿੰਗ ਵਾਲ ਹੈ, ਜਿਹਦੇ ਅੱਗੇ ਜਾ ਕੇ ਰੋਂਦੇ ਆ, ਪ੍ਰੇ ਕਰਦੇ ਨੇ, ਜਾਂ ਦੂਜੇ ਫਿਰ ਕਿਵੇਂ ਇਹਨਾਂ ਦੀ। ਔਰ ਇਸ ਦਾ ਵੀ ਧਿਆਨ ਰਿਹਾ ਕਿ ਜੀਸਸ ਕ੍ਰਾਈਸਟ ਜਿਨ੍ਹਾਂ ਨੇ ਕ੍ਰਿਸਚੀਅਨਿਟੀ ਦੇ ਦਿੱਤੀ ਦੁਨੀਆ ਨੂੰ, ਉਹ ਵੀ ਫਲਸਤੀਨੀ ਯਹੂਦੀ ਸੀ, ਨਜ਼ਰਤ ਦੇ ਵਿੱਚ ਰਹਿਣ ਵਾਲੇ। ਔਰ ਅੱਜ ਵੀ ਆ ਪਿਛਲੇ ਦਿਨਾਂ 'ਚ ਹੀ ਟੱਕਰ ਕਾਰਲਸਨ ਨੇ ਜਾਰਡਨ ਦੇ ਈਸਾਈਆਂ ਨੂੰ ਵੀ ਜਿਹੜਾ ਇੰਟਰਵਿਊ ਕੀਤਾ, ਉਹਨਾਂ ਨੇ ਕਿਹਾ ਜੀ ਸਾਨੂੰ ਕਦੇ ਇੱਥੇ ਜਾਰਡਨ ਮੁਸਲਿਮ ਮੈਜੋਰਿਟੀ ਹੈ, ਜ਼ਾਹਰ ਹੈ 60% ਆਬਾਦੀ ਫਲਸਤੀਨੀਆਂ ਦੀ ਹੈ, ਉਹਨੂੰ ਕਿਹਾ ਸਾਨੂੰ ਕਦੇ ਹੋਇਆ ਹੀ ਨਹੀਂ ਕਿ ਸਾਡੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਤੇ ਫਿਰ ਉਹਨੇ ਨਾਜ਼ਰੇਥ ਜੀਸਸ ਦਾ ਜਿਹੜਾ ਜਨਮ ਸਥਾਨ ਹੈ ਉਸ ਦਾ ਜਿਹੜਾ ਉਹ ਸਾਰਿਆਂ ਨੂੰ ਦੇਖਿਆ, ਬੈਥਲਹੈਮ ਔਰ ਦੂਜੇ। ਤੇ ਉਹਨਾਂ ਨੇ ਕਿਹਾ ਈਵਨ ਉਹਨਾਂ ਦੇ ਜਿਹੜੇ ਪ੍ਰੀਸਟ ਸੀ ਕਿ ਬਈ ਸਾਡੇ ਤਾਂ ਥੁੱਕਦੇ ਨੇ, ਔਰ ਜੋ ਸਾਡੇ ਨਾਲ ਵਿਹਾਰ ਯਹੂਦੀ ਇੱਥੇ ਕਰਦੇ ਨੇ ਵੀ ਅਸੀਂ ਤਾਂ ਜਿਹੜਾ ਡਰਦੇ ਆ ਕਈ ਵਾਰੀ ਬਾਹਰ ਨਹੀਂ ਨਿਕਲਦੇ। ਹੁਣ ਗੱਲ ਇਹ ਹੈ ਕਿ ਵੀ ਇਹ ਮੈਂ ਇਸ ਲਈ ਸਾਰੀ ਕਹਾਣੀ ਜਿਹੜੀ ਹੈ ਬਿਆਨੀ ਹੈ ਕਿ ਜਿਹੜਾ ਇਜ਼ਰਾਈਲ ਹੋਂਦ ਦੇ ਵਿੱਚ ਆਇਆ, ਜ਼ਾਹਰ ਹੈ ਉਹਦੇ 'ਚ ਯੂਰਪ ਦੀ ਗਿਲਟ ਸੀ ਕਿ ਉਹਨਾਂ ਨੇ ਜਿਹੜਾ, ਕਿਉਂਕਿ ਇਕੱਲਾ ਇਹ ਨਹੀਂ ਹੈ ਵੀ ਹਿਟਲਰ ਨੇ ਜਰਮਨ 'ਚ ਮਾਰੇ, ਜਦੋਂ ਨਾਜ਼ੀਆਂ ਦੀਆਂ ਫੌਜਾਂ, ਅਦਰਵਾਈਜ਼ ਵੀ 2000 ਸਾਲ ਤੋਂ ਜਦੋਂ ਤੋਂ ਇਹ ਪਹਿਲਾਂ ਤਾਂ ਇੱਕ ਗੁਲਾਮੀ 'ਚੋਂ ਨਿਕਲੇ, ਮੌਜ਼ਿਜ਼ ਕੱਢ ਕੇ ਲਿਆਇਆ ਉੱਥੋਂ ਇਜਿਪਟ ਦੀ ਗੁਲਾਮੀ 'ਚੋਂ, ਫਿਰ 10 ਕਮਾਂਡਮੈਂਟਸ ਆਈਆਂ, ਫਿਰ ਆਇਆ ਜੀ ਤੁਸੀਂ ਉਹ ਜਿਵੇਂ ਧਾਰਮਿਕ ਪਾਰਟ ਹੁੰਦਾ, ਮੈਂ ਕਿਸੇ ਨੂੰ ਜਿਹੜਾ ਨੈਗੇਟ ਨਹੀਂ ਕਰਨਾ ਚਾਹੁੰਦਾ ਵੀ ਕਿਹੜੀ ਪਾਰਟ ਹਿਸਟਰੀ ਦੇ ਮੁਤਾਬਕ, ਲੇਕਿਨ ਇਹ ਕੈਰੀ ਇਹਨਾਂ ਦਾ ਰਿਹਾ ਜੀ ਅਸੀਂ ਚੋਜ਼ਨ ਲੋਕ ਹੈ। ਔਰ ਜਿਹੜਾ ਇਜ਼ਰਾਈਲ ਹੋਂਦ 'ਚ ਆਇਆ ਉਹ ਕਲੈਕਟਿਵ ਗਿਲਟ ਸੀ ਯੂਰਪ ਦੀ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਮੈਂ ਹਾਲਾਂਕਿ ਕੋਈ ਹਿਸਟਰੀ ਦਾ ਪ੍ਰੋਫੈਸਰ ਨਹੀਂ ਹੈ, ਲੇਕਿਨ ਜੇ ਯਹੂਦੀਆਂ ਦੀ ਅੱਜ ਹੋਂਦ ਹੈ 14-15 ਮਿਲੀਅਨ ਯਹੂਦੀ ਨੇ, ਜਿਨ੍ਹਾਂ ਦੇ ਵਿੱਚ 8 ਮਿਲੀਅਨ 8 ਜਾਂ 9 ਮਿਲੀਅਨ ਇਜ਼ਰਾਈਲ 'ਚ ਨੇ, 6 ਮਿਲੀਅਨ ਅਮਰੀਕਾ 'ਚ ਹੋਣਗੇ, ਬਾਕੀ ਯੂਰਪ 'ਚ ਨੇ। ਜੇ ਉਹਨਾਂ ਦੀ ਹੋਂਦ ਹੈ ਤੇ ਮੁਸਲਮਾਨਾਂ ਦੀ ਬਦੌਲਤ ਹੈ, ਕਿਉਂਕਿ ਈਸਾਈਆਂ ਨੇ ਜਿਹੜੇ ਅੱਜ ਉਹਨਾਂ ਨੂੰ ਚੋਜ਼ਨ ਪੀਪਲ ਤੇ ਗ੍ਰੇਟਰ ਇਜ਼ਰਾਈਲ ਔਰ ਉਹ ਸਾਰੇ ਦੀ ਗੱਲ ਕਰ ਰਹੇ ਨੇ, ਇਹਨਾਂ ਨੇ ਤਾਂ ਇਹਨਾਂ ਨੂੰ ਚੁਣ ਕੇ ਮਾਰਿਆ ਹੋਇਆ। ਜਦੋਂ ਕ੍ਰੂਸੇਡਸ ਵੀ ਜਾਂਦੀਆਂ ਰਹੀਆਂ ਜੋ ਮੁਸਲਮਾਨਾਂ ਦੇ ਖਿਲਾਫ ਤਾਂ ਹੈ ਹੀ, ਸਿਨਾਗੋਗ ਸਾੜੇ, ਗੁੱਡ ਫਰਾਈਡੇ ਵਾਲੇ ਦਿਨ ਇਹਨਾਂ ਦੀ ਹੰਟਿੰਗ ਹੁੰਦੀ ਸੀ ਯੂਰਪ ਦੇ ਵਿੱਚ, ਔਰ ਦੂਸਰੇ 'ਚ ਇਹਨਾਂ ਨੂੰ ਕਿਸ ਕਦਰ ਔਰ ਨਫ਼ਰਤ ਕਿਸ ਹੱਦ ਤੱਕ ਸੀ। ਈਵਨ ਤੁਸੀਂ ਜਦੋਂ ਵਿਲੀਅਮ ਸ਼ੇਕਸਪੀਅਰ ਔਰ ਦੂਸਰੇ ਤੀਸਰਿਆਂ ਦੀਆਂ ਕਹਾਣੀਆਂ ਵੀ ਦੇਖੋਗੇ, ਜੀ ਪਾਊਂਡ ਆਫ ਦਾ ਮਰਚੈਂਟ ਆਫ ਵੀਨਸ, ਇਹ ਜੀ ਪਾਊਂਡ ਆਫ ਫਲੈਸ਼ ਦੀ ਜਿਹੜੀ ਕਹਾਣੀ ਸੀ ਕਿ ਵੀ ਕਿਸ ਕਦਰ ਇਹਨਾਂ ਦੇ ਲਈ ਉਹ ਨਫ਼ਰਤ ਜਿਹੜੀ ਸਦੀਆਂ ਤੋਂ ਕਿਲਿੰਗਸ, ਔਰ ਇਹਨਾਂ ਨੂੰ ਜਦੋਂ ਕਿਸੇ ਨੇ ਰਾਹ ਦਿੱਤੀ, ਉਹ ਭਾਵੇਂ ਆਟੋਮਨ ਐਮਪਾਇਰ ਸੀ ਜਿੱਥੇ ਬੋਸਨੀਆ ਦੇ ਵਿੱਚ ਆ ਕੇ ਵਸੇ, ਉੱਥੋਂ ਸਪੇਨ 'ਚੋਂ ਇਨਕੁਇਜ਼ੀਸ਼ਨ ਹੋਈ, ਮੁਸਲਮਾਨ ਕੱਢੇ, ਯਹੂਦੀ ਵੀ ਕੱਢੇ। ਸੋ ਜਿੰਨੀ ਨਫ਼ਰਤ ਯਹੂਦੀਆਂ ਦੇ ਲਈ ਈਸਾਈਆਂ ਦੇ 'ਚ ਰਹੀ, ਕਿਉਂਕਿ ਇਹ ਆਪਣਾ ਗਰਜ ਸੀ ਉਹਨਾਂ ਨੂੰ ਕਿ ਜੀ ਦੇਖੋ ਜਿਹੜੀ ਜੀਸਸ ਦੀ ਕਰੂਸੀਫਿਕਸ਼ਨ ਹੋਈ ਉਹਦੇ ਲਈ ਇਹ ਜ਼ਿੰਮੇਵਾਰ ਨੇ, ਕਿਉਂਕਿ ਐਮਪਾਇਰ ਤਾਂ ਰੋਮਨ ਸੀ, ਰੋਮਨ ਐਮਪਾਇਰ ਤਾਂ ਪੈਗਨ ਸੀ, ਉਹਨਾਂ ਦਾ ਕੋਈ ਮਜ਼ਹਬ, ਬਾਅਦ 'ਚ ਕ੍ਰਿਸਚੀਅਨਿਟੀ ਉਹਨਾਂ ਨੇ ਅਡਾਪਟ ਕੀਤੀ। ਔਰ ਇਸੇ ਲਈ ਜਿਹੜਾ ਫਤਵਾ ਵੀ ਦਿੱਤਾ ਗਿਆ ਕਿ ਵੀ ਜੀਸਸ ਨੇ ਬਲੈਸਫੈਮੀ ਕੀਤੀ ਹੈ। ਹੁਣ ਬਲੈਸਫੈਮੀ ਕੀ ਸੀ ਕਿ ਜੀਸਸ ਆਪਣੇ ਆਪ ਨੂੰ ਸਨ ਆਫ ਗॉड ਕਹਿੰਦਾ ਹੈ, ਮਸਾਇਆ ਕਹਿੰਦਾ ਹੈ, ਔਰ ਯਹੂਦੀ ਜਿਹੜੀ ਉਹਨਾਂ ਦੀ ਕਲਰਜੀ ਸੀ ਉਹਨਾਂ ਨੇ ਫੈਸਲਾ ਦਿੱਤਾ ਕਿ ਵੀ ਇਹ ਬਲੈਸਫੈਮੀ ਕਰ ਰਿਹਾ, ਇਹ ਸਨ ਆਫ ਗॉड ਨਹੀਂ ਹੈ। ਔਰ ਇਸੇ 'ਚ ਔਰ ਇਹੀ ਕਾਰਨ ਹੈ ਜਦੋਂ ਕ੍ਰਿਸਮਸ ਆਉਂਦੇ ਉਹਦੇ ਨੇੜੇ ਤੇੜੇ ਬਹੁਤ ਸਾਰੀਆਂ ਫਿਲਮਾਂ ਚੱਲਦੀਆਂ ਨੇ, ਉਹਦੇ ਵਿੱਚ ਹੋਏਗਾ ਕਿ ਜਿਹੜਾ ਰੋਮਨ ਬਾਦਸ਼ਾਹ ਹੈ ਉਹ ਆਪਣੇ ਹੱਥ ਇੱਕ ਚਰਮਚੀ ਦੇ ਵਿੱਚ ਧੋ ਰਿਹਾ ਹੈ ਕਿ ਆਈ ਐਮ ਵਾਸ਼ਿੰਗ ਮਾਈ ਹੈਂਡਸ ਆਫ ਦਿਸ ਸਿਨ, ਆਈ ਹੈਵ ਨਥਿੰਗ ਟੂ ਡੂ, ਕਿ ਵੀ ਇਹਨੂੰ
ਕ੍ਰੂਸੀਫਾਈ ਕਰਨ ਦੀ ਸਜ਼ਾ ਯਹੂਦੀਆਂ ਦੀ ਮਜਲਿਸ ਨੇ ਦਿੱਤੀ, ਉਹਨੇ ਤਾਂ ਉਹਦੇ ਤੇ ਇੰਪਲੀਮੈਂਟ ਕੀਤਾ। ਹੁਣ ਉਹ ਜਿਹੜਾ ਗਿਲਟ ਕ੍ਰਿਸਚੀਅਨਸ ਦਾ 2000 ਸਾਲ ਉਹਨਾਂ ਨੇ ਚੁਣ ਕੇ ਮਾਰਿਆ ਇਹਨਾਂ ਨੂੰ। ਉਦੋਂ ਇਹਨਾਂ ਨੂੰ ਚੋਜ਼ਨ ਪੀਪਲ ਨਹੀਂ ਨਜ਼ਰ ਆਏ, ਉਦੋਂ ਗ੍ਰੇਟਰ ਇਜ਼ਰਾਈਲ ਨਹੀਂ ਨਜ਼ਰ ਆਇਆ। ਇਹ ਤਾਂ ਫਸਟ ਵਰਲਡ ਵਾਰ ਵੇਲੇ ਜਦੋਂ ਬੈਲਫਾਸਟ ਡੈਕਲੇਰੇਸ਼ਨ ਕੀਤੀ ਗਈ, ਕਿਉਂਕਿ ਯਹੂਦੀ ਯੂਰਪ ਦੇ ਵਿੱਚ ਕਰਜ਼ਾ ਕੁਰਜ਼ਾ ਦਿੰਦੇ ਸੀ, ਬੈਂਕਰ ਬੁੰਕਰ ਸੀਗੇ, ਪੈਸਾ ਸੀ, ਉਹਨਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ। ਉਹਨਾਂ ਨੇ ਕਿਹਾ ਜੀ ਠੀਕ ਹੈ, ਵੇਅਰ ਐਜ਼ ਦੇ ਹੈਵ ਏ ਰਾਈਟ ਟੂ ਹੋਮਲੈਂਡ, ਵੇਅਰ ਐਜ਼ ਦੇ ਹੈਵ ਦਿਸ, ਵੇਅਰ ਐਜ਼ ਦੇ ਹੈਵ ਦਿਸ। ਬਟ ਇਨ ਦਾ ਐਂਡ ਆਫ ਦਾ ਡੇ ਗੱਲ ਮੁੱਕ ਗਈ। ਸੈਕੰਡ ਵਰਲਡ ਵਾਰ ਤੋਂ ਬਾਅਦ ਮੈਂ ਅੱਗੇ ਵੀ ਜ਼ਿਕਰ ਕਰਕੇ ਹਟਿਆ ਕਿ ਪ੍ਰੈਜ਼ੀਡੈਂਟ ਰੂਜ਼ਵੈਲਟ ਕਦੇ ਹੱਕ 'ਚ ਨਹੀਂ ਸੀ। ਟਰੂਮੈਨ ਦੇ ਵੇਲੇ ਜਿਹੜੀ ਉਹ ਵੱਖਰੀ ਕਹਾਣੀ ਹੈ ਕਿ ਹਾਊ ਹੀ ਕਨਵਿੰਸਡ ਇਹਨਾਂ ਨੇ ਉਹਨੂੰ ਕੀਤਾ। ਹੁਣ ਜਦੋਂ ਤੁਹਾਨੂੰ ਇੱਕ ਟਿਕਾਣਾ ਮਿਲ ਗਿਆ, ਹੁਣ ਜਿਹੜੇ ਪਿਛਲੇ ਦਿਨਾਂ 'ਚ ਜਿਹੜਾ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ, ਟੱਕਰ ਕਾਰਲਸਨ ਨੇ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਇਜ਼ਰਾਈਲ ਦੇ ਵਿੱਚ, ਮਾਈਕ ਹਕਬੀ, ਉਹਦੇ ਨਾਲ ਪੋਡਕਾਸਟ ਕੀਤਾ, ਲਗਭਗ 3 ਘੰਟੇ ਦਾ ਪੋਡਕਾਸਟ, ਵੈਰੀ ਇੰਟਰਸਟਿੰਗ। ਔਰ ਉਹਦੇ 'ਚ ਹੁਣ ਕਿਉਂਕਿ ਮਾਈਕ ਹਕਬੀ ਖੁਦ ਵੀ ਜਿਹੜਾ ਉਹ ਬੈਪਟਿਸਟ ਮਿਨਿਸਟਰ ਰਿਹਾ ਔਰ ਬਹੁਤ ਵੱਡਾ ਪ੍ਰੋ ਇਜ਼ਰਾਈਲ ਹੈ, ਇਜ਼ਰਾਈਲ ਨੂੰ। ਹੁਣ ਉਸ ਇੰਟਰਵਿਊ 'ਚ ਜਿਹੜੀ ਉਹ ਗੱਲ ਕਹਿੰਦਾ ਔਰ ਅਲਟੀਮੇਟਲੀ ਜੋ ਇਹ ਸਾਰੀ ਸਕੀਮ ਨਜ਼ਰ ਆ ਰਹੀ ਹੈ ਜਿਹਦੇ ਥੱਲੇ ਸੀਰੀਆ ਨੂੰ ਧਰਾਸ਼ਾਹੀ ਕੀਤਾ ਗਿਆ, ਲਬਨਾਨ ਨੂੰ ਕੀਤਾ ਗਿਆ, ਔਰ ਹੁਣ ਜਿਹੜਾ ਉਹ ਫਾਈਨਲ ਜਿਹੜੇ 7 ਮੁਲਕ ਸੀ ਉਹਨਾਂ ਦੇ ਵਿੱਚ ਉਹ ਹੁਣ ਈਰਾਨ ਦੀ ਵਾਰੀ ਹੈ। ਉਹਦੇ 'ਚ ਮਾਈਕ ਹਕਬੀ ਨੂੰ ਉਹ ਕਹਿੰਦਾ ਕਿ ਵੀ ਇਹ ਜਿਹੜਾ ਚੱਲ ਰਿਹਾ ਜਾਂ ਕੀ ਹੈ। ਉਹਨੇ ਕਿਹਾ ਜੀ ਦੇਖੋ, ਜੈਨੇਸਿਸ ਦੇ ਵਿੱਚ ਗ੍ਰੇਟਰ ਇਜ਼ਰਾਈਲ ਦਾ ਜ਼ਿਕਰ ਹੈ, ਯਹੂਦੀਆਂ ਦਾ ਇਹ ਹੋਮਲੈਂਡ ਹੈ, 3000 ਇਅਰਸ ਐਗੋ ਦੇ ਵਰ ਹੀਅਰ, ਤੇ ਉਹਨਾਂ ਦਾ ਹੱਕ ਹੈ ਵੀ ਉਹ ਚਾਹਣ ਤੇ ਗ੍ਰੇਟਰ ਇਜ਼ਰਾਈਲ ਬਣਾ ਸਕਦੇ ਨੇ। ਹੁਣ ਗ੍ਰੇਟਰ ਇਜ਼ਰਾਈਲ ਦਾ ਜਦੋਂ ਕਨਸੈਪਟ ਆਉਂਦਾ, ਉਹ ਫਿਰ ਟੱਕਰ ਕਾਰਲਸਨ ਉਹਨੂੰ ਕਹਿੰਦਾ ਕਿ ਇਟ ਮੀਨਸ ਨਾਈਲਸ, ਨੀਲ ਦਰਿਆ ਜਿਹਨੂੰ ਕਹਿੰਦੇ ਨੇ, ਇਜਿਪਟ ਦੇ ਵਿੱਚ ਹੈ। ਉਸ ਦੇ ਵਿੱਚ ਇਜਿਪਟ ਵੀ, ਸੀਰੀਆ ਵੀ, ਜਾਰਡਨ ਵੀ, ਟਰਕੀ ਦਾ ਇੱਕ ਹਿੱਸਾ ਵੀ, ਸਾਊਦੀ ਅਰੇਬੀਆ ਦਾ 2/3 ਵੀ, ਸੀਰੀਆ ਤੱਕ ਉਸ ਯੂਪਲਕਸ ਕੇ ਕਿਹੜੀ ਥਾਂ ਤੱਕ ਜਾਂਦਾ ਹੈ। ਉਹ ਕਹਿੰਦਾ ਹਾਂ, ਦੇ ਕੈਨ ਟੇਕ ਇਟ। ਹੁਣ ਇਹ ਜਿਹੜੀ ਸਾਰੀ ਪਲਾਨ ਹੈ, ਔਰ ਦੂਸਰੇ ਪਾਸੇ ਮੈਂ ਇੱਕ ਬੜੇ ਲਰਨਡ ਜਿਹੜੇ ਮੁੱਲਾ ਸਕਾਲਰ ਡਾਕਟਰ ਸੀ ਜਿਹੜਾ ਟਰਨਡ ਹੋ, ਉਹਨਾਂ ਦਾ ਸੁਣ ਰਿਹਾ ਸੀ। ਹੁਣ ਇਸ ਵੇਲੇ ਇਹ ਜਿਹੜੇ ਇੱਕ ਪਾਸੇ ਆਪਣੀਆਂ ਧਾਰਨਾਵਾਂ ਵਾਲੇ ਨੇ, ਉਹ ਉਹਨੂੰ ਪੇਸ਼ੀਨ ਗੋਈਆਂ ਨੂੰ ਹਦੀਸਾਂ ਦੇ ਹਵਾਲੇ ਨਾਲ ਕਹਿੰਦੇ ਨੇ ਕਿ ਬਈ ਦੇਖੋ ਇਹ ਗਦਾਰ ਨੇ ਸਾਰੇ ਅਰਬ ਮੁਲਕ, ਇਜ਼ਰਾਈਲ ਨੇ ਗ੍ਰੇਟਰ ਇਜ਼ਰਾਈਲ ਬਣਾਉਣਾ ਹੈ। ਜਦੋਂ ਗ੍ਰੇਟਰ ਇਜ਼ਰਾਈਲ ਜਾਂ ਦੂਸਰਾ ਹੋਏਗਾ, ਫਿਰ ਇਧਰ ਅਫਗਾਨਿਸਤਾਨ ਔਰ ਟਰਕੀ ਦੇ ਵਿਚਾਲਿਓਂ ਲਸ਼ਕਰ ਉੱਠੇਗਾ ਮੁਸਲਮਾਨਾਂ ਦਾ, ਉਹ ਫਿਰ ਜਾਣਗੇ, ਫਿਰ ਹਜ਼ਰਤ ਮਹਿੰਦੀ ਹੋਣਗੇ। ਇਹ ਯਹੂਦੀ ਜਿਹੜੇ ਨੇ ਮਦੀਨੇ ਦੇ ਦੀਵਾਰ ਤੱਕ ਪਹੁੰਚ ਜਾਣਗੇ, ਅੰਦਰ ਨਹੀਂ ਨੁਕਸਾਨ ਨਹੀਂ ਕਰ ਸਕਣਗੇ, ਫਿਰ ਬੜੀ ਜੰਗ ਹੋਏਗੀ। ਉਹ ਮਹਿੰਦੀ ਜਿਹੜਾ ਹੈ, ਔਰ ਉਹ ਮਹਿੰਦੀ ਦਾ ਕਨਸੈਪਟ ਜਿਹਨੂੰ ਮਸਾਇਆ ਦਾ ਆਣਾ ਕਹਿੰਦੇ ਨੇ, ਉਹ ਕ੍ਰਿਸਚਨ ਵੀ ਮੰਨਦੇ ਨੇ, ਉਹ ਵੀ ਜੀਸਸ ਦੀ ਦੁਬਾਰਾ ਜਿਹੜੀ ਹੈ ਉਹ ਆਉਣ ਦੀ ਗੱਲ ਹੈ। ਫਿਰ ਜਿਹੜੇ ਇਸਲਾਮਿਕ ਸਕਾਲਰਾਂ ਦੇ ਕਹਿਣ ਮੁਤਾਬਕ ਵੀ ਇਹ ਪੇਸ਼ੀਨ ਗੋਈ ਹੈ ਕਿ ਫਿਰ ਜਿਹੜਾ ਉਹ ਮਸਾਇਆ ਦੇ ਥੱਲੇ, ਕਮਾਂਡ ਥੱਲੇ ਇਸਲਾਮਿਕ ਲਸ਼ਕਰ ਜਾਏਗਾ, ਖੂਬ ਲਹੂ ਡੋਲਵੀ ਲੜਾਈ ਹੋਏਗੀ। ਜੇ ਕਿਸੇ ਦੇ 100 ਪੁੱਤਰ ਨੇ, 99 ਮਾਰੇ ਜਾਣਗੇ, ਇੱਕ ਬਚੇਗਾ। ਇਵੈਂਚੁਅਲੀ ਯਹੂਦੀਆਂ ਦਾ ਜਿਹੜਾ ਉਹ ਐਂਡ ਹੋਏਗਾ, ਉਹਨਾਂ ਨੂੰ ਲੱਭ ਕੇ ਮਾਰਿਆ ਜਾਏਗਾ। ਤੇ ਹੁਣ ਦੇਖੋ, ਮਜ਼ਹਬ ਜਿਹੜਾ ਜਾਂ ਧਰਮ ਜਿੰਨਾ ਮੈਨੂੰ ਸਮਝ ਆਉਂਦੀ ਹੈ, ਉਹ ਤੁਹਾਡੀ ਪ੍ਰੈਜ਼ੈਂਟ ਲਾਈਫ ਨੂੰ ਤੁਸੀਂ ਕਿਵੇਂ ਇੱਕ ਡਿਸਪਲਿਨ 'ਚ ਰਹਿਣਾ ਹੈ। ਸਭ ਤੋਂ ਵੱਡਾ ਮਜ਼ਹਬ ਤਾਂ ਇਨਸਾਨੀਅਤ ਹੈ, ਔਰ ਨਫ਼ਰਤ ਨੂੰ ਫੈਲਾਉਣ ਦੇ ਲਈ ਇਸ ਕਿਸਮ ਦੀਆਂ ਕਹਾਣੀਆਂ ਹਿੰਦੂਆਂ ਨੇ ਪੁਨਰ ਜਨਮ ਦੀਆਂ ਬਣਾਤੀਆਂ ਕਿ ਸ਼ੂਦਰ ਕਦੇ ਅਗਲੇ ਜਨਮ 'ਚ ਵੀ ਜਿਹੜਾ ਉਹ ਬ੍ਰਾਹਮਣ ਨਹੀਂ ਬਣ ਸਕਦਾ, ਉਹਨੇ ਸ਼ੂਦਰ ਹੀ ਰਹਿਣਾ। ਹੁਣ ਇਹ ਸਾਰਾ ਪਾਰਟ ਜਿਹੜਾ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਕੀੜਾ ਇਹਨਾਂ ਦੇ ਵਿੱਚ ਵਾੜਿਆ ਹੋਇਆ ਹੈ, ਔਰ ਉਸ ਦੀ ਪੂਰਤੀ ਦੇ ਲਈ ਈਵਨ ਅਮਰੀਕਾ ਜਿਹੜਾ ਖਾਸ ਤੌਰ 'ਤੇ ਸਾਊਥ ਦੀਆਂ ਸਟੇਟਾਂ ਜਿਹੜੀਆਂ ਨੇ, ਜਿਨ੍ਹਾਂ ਨੂੰ ਬਾਈਬਲ ਬੈਲਟ ਕਹਿੰਦੇ ਨੇ, ਉਹ ਬਿਲਕੁਲ ਉਹ ਇਸ ਆਈਡੀਆ ਨੂੰ ਪ੍ਰਮੋਟ ਕਰਦੇ ਨੇ, ਕਿਉਂਕਿ ਇਹਦੇ ਪਿੱਛੇ ਫਿਰ 1000 ਸਾਲ ਦੀ 1400 ਸਾਲ ਦੀ ਹੌਸਟਿਲਿਟੀ ਹੈ ਸਾਈਕੋ ਹਿਸਟਰੀ ਦੀ, ਕ੍ਰਿਸਚੀਅਨਿਟੀ ਔਰ ਇਸਲਾਮ ਦੇ ਵਿਚਕਾਰ। ਕਰੂਸੇਡ, ਹੁਣ ਕਰੂਸੇਡ ਲਫ਼ਜ਼ ਉੱਥੋਂ ਹੀ ਆਇਆ, ਔਰ ਜਦੋਂ 9/11 ਤੋਂ ਬਾਅਦ ਪਹਿਲੀ ਸਪੀਚ ਜੂਨੀਅਰ ਬੁਸ਼ ਨੇ ਕੀਤੀ ਤਾਂ ਉਹਨੇ ਲਫ਼ਜ਼ ਕਰੂਸੇਡ ਇਸਤੇਮਾਲ ਕੀਤਾ ਸੀ। ਫਿਰ ਜਦੋਂ ਇਹ ਪੁੱਛਿਆ ਗਿਆ ਸੀ ਕਿ ਵੀ ਨੈਟੋ, ਜਦੋਂ ਸੋਵੀਅਤ ਯੂਨੀਅਨ ਟੁੱਟ ਗਿਆ 15 ਸਟੇਟਾਂ 'ਚ, ਉਹਨੂੰ ਪੁੱਛਿਆ ਗਿਆ ਕਿ ਜੀ ਇਹ ਤਾਂ ਹੁਣ ਤਾਂ ਨੈਟੋ ਦੀ ਲੋੜ ਨਹੀਂ ਹੈ, ਔਰ ਉਦੋਂ ਇਹਨਾਂ ਹੀ ਪਾਵਰਸ ਵੱਲੋਂ ਕਿਹਾ ਗਿਆ
ਇਸਲਾਮਿਕ ਫੰਡਾਮੈਂਟਲਿਜ਼ਮ ਇਜ਼ ਦਾ ਚੈਲੰਜ। ਸੋ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਅੱਜ ਦੀ ਜਿਹੜੀ ਇਹ ਭਿੜੰਤ ਹੈ, ਇਹ ਵੱਖਰੀ ਕਹਾਣੀ ਹੈ ਕਿ ਵੀ ਈਰਾਨ ਇੱਕ ਪਾਸੇ ਆ ਔਰ ਬਾਕੀ ਸਾਰੇ ਅਰਬ ਮੁਲਕ ਜਿਹੜੇ ਨੇ, ਹੁਣ ਇਹ ਵੀ ਵਾਸ਼ਿੰਗਟਨ ਪੋਸਟ ਦੇ 4 ਰਿਪੋਰਟਰ ਨੇ ਡੀਟੇਲ 'ਚ ਸਟੋਰੀ ਕੀਤੀ ਕਿ ਸਾਊਦੀ ਅਰੇਬੀਆ ਦਾ ਕਰਾਊਨ ਪ੍ਰਿੰਸ ਇੱਥੇ DC ਆ ਕੇ ਬੈਠਾ ਰਿਹਾ ਔਰ ਉਹ ਅਮਰੀਕਾ ਨੂੰ ਕਹਿੰਦਾ ਰਿਹਾ ਜੀ ਕਰੋ ਈਰਾਨ ਦੇ ਉੱਤੇ ਹਮਲਾ। ਪਬਲਿਕਲੀ ਬਿਆਨ ਇਹ ਕਿ ਜੀ ਨਹੀਂ 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 ਅਸੀਂ ਜੰਗ ਨਹੀਂ ਚਾਹੁੰਦੇ ਜਾਂ ਦੂਜੇ। ਸੋ ਕੌਣ ਟ੍ਰੇਟਰ ਹੈ, ਕੌਣ ਕੀ ਹੈ। ਲੇਕਿਨ ਇਸ ਤੋਂ ਫਿਰ ਇਹ ਵੀ ਹੁੰਦਾ ਕਿ ਦੇਖੋ ਉਸ ਹਦੀਸ ਦੇ ਵਿੱਚ ਲਿਖਿਆ ਸੀ ਕਿ ਇਹ ਜਿਹੜੇ ਸਾਰੇ ਨੇ ਅਰਬ ਮੁਲਕ ਇਹ ਗਦਾਰੀ ਕਰਨਗੇ ਔਰ ਇਵੈਂਚੁਅਲੀ ਉਹ ਮਹਿੰਦੀ ਨੂੰ ਡੀਕਦੇ ਨੇ ਕਿ ਭਾਈ ਉਹਨੇ ਨੇ ਆ ਕੇ ਫਿਰ ਜਿਹੜਾ ਸਾਰੇ ਯਹੂਦੀਆਂ ਦਾ ਖਾਤਮਾ ਕਰ ਦੇਣਾ ਤੇ ਉਹ ਗ੍ਰੇਟਰ ਇਜ਼ਰਾਈਲ ਬਣਾ ਕੇ ਜਿਹੜਾ ਇਹਨਾਂ ਸਾਰਿਆਂ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੇ ਨੇ। ਸੋ ਗੱਲ 21ਵੀਂ ਸਦੀ 'ਚ ਅਸੀਂ ਜਦੋਂ ਸਾਊਥ ਏਸ਼ੀਅਨ ਹਵਾਲੇ ਨਾਲ, ਇੰਡੀਆ ਦੇ ਹਵਾਲੇ ਨਾਲ ਕਰਦੇ ਹਾਂ, ਉਹਨਾਂ ਨੇ ਤਾਂ ਸੁਪਰਸਟੀਸ਼ਨ, ਭੁੱਖ ਨੰਗ, ਕੰਗਾਲੀ ਉਹਦਾ ਵੀ ਦੇਵਤਾ ਬਣਾਇਆ ਹੋਇਆ ਦਰਿਦਰ ਨਾਰਾਇਣ। ਪਰ ਇੱਥੋਂ ਦੀ ਸਿਵਲਾਈਜੇਸ਼ਨਸ ਦੇ ਵਿੱਚ ਵੀ ਜਾਂ ਦੂਸਰੇ ਵੀ ਜਦੋਂ ਤੁਸੀਂ ਉਹ ਜਿਹੜੀਆਂ ਅਸਪਸ਼ਟ ਜਿਹੀਆਂ ਗੱਲਾਂ ਨੇ ਉਹਦੇ 'ਚ ਜਿਹੜਾ ਹੈ ਉਹ ਹਰ ਇੱਕ ਨੂੰ ਆਪਣੇ ਮਜ਼ਹਬ ਦੇ ਉੱਤੇ ਫਖਰ ਹੁੰਦਾ ਹੈ, ਲੇਕਿਨ ਫਾਰਮ ਕੀ ਸੀ। ਹੁਣ ਤੁਸੀਂ ਕਹੋ ਜੀ 3000 4000 ਸਾਲ ਪਹਿਲਾਂ ਉਹ ਥਾਂ ਸਾਡੇ ਕੋਲ ਸੀ, ਉਹ ਟੱਕਰ ਕਾਲਸਨ ਉਹਨੂੰ ਪੁੱਛਦਾ ਮਾਈਕ ਹਕਬੀ ਨੂੰ ਕਿ ਫਿਰ ਆਇਰਿਸ਼ ਦਾ ਕੀ ਗੱਲ ਹੈ, ਸਕਾਟਸ ਦਾ ਕੀ ਰਾਈਟ ਹੈ। ਉਹ ਕਹਿੰਦਾ ਨਹੀਂ ਨਹੀਂ ਹੋਰ ਕਿਸੇ ਕੋਲ ਰਾਈਟ ਨਹੀਂ, ਸਿਰਫ ਇਹ ਯਹੂਦੀਆਂ ਕੋਲ ਰਾਈਟ ਹੈ ਕਿ ਵੀ ਉਹ ਜੈਨੇਸਿਸ ਦੇ ਵਿੱਚ ਲਿਖਿਆ। ਉਹਨੇ ਖੁਦ ਵੀ ਕ੍ਰਿਸਚਨ ਹੈ, ਬੜਾ ਡਿਵਾਊਟ, ਉਹਨੇ ਕਿਹਾ ਮੈਂ ਵੀ ਕ੍ਰਿਸਚਨ ਹੈ, ਮੈਂ ਵੀ ਇਹ ਜੈਨੇਸਿਸ ਪੜ੍ਹਿਆ, ਇਹਦਾ ਮਤਲਬ ਇਹ ਤਾਂ ਹੈ ਹੀ ਨਹੀਂ। ਉਹ ਭਾਈ ਜੇ ਏਡਾ ਹੀ ਤੁਹਾਨੂੰ ਜੈਨੇਸਿਸ ਤੇ ਬਾਈਬਲ 'ਚ ਇਹ ਚੋਜ਼ਨ ਪੀਪਲ ਤੇ ਗ੍ਰੇਟਰ ਹੋਮਲੈਂਡ ਸੀ, ਤੁਸੀਂ 2-2500 ਸਾਲ ਇਹਨਾਂ ਦੀ ਪਰਸੀਕਿਊਸ਼ਨ ਕਿਉਂ ਕੀਤੀ, ਚੁਣ ਕੇ ਮਾਰੇ ਨੇ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਵੀ ਅੱਜ ਵੀ ਇਸ ਕਿਸਮ ਦੀਆਂ ਕਹਾਣੀਆਂ ਦੇ ਥੱਲੇ ਤੁਸੀਂ ਇਨਸਾਨੀ ਲਹੂ ਡੋਲ ਰਹੇ ਹੋ। ਇਹ ਬਿਲਕੁਲ ਇਹ ਨਾ ਕਿਸੇ ਵੀ ਰੱਬ ਨੂੰ, ਰੱਬ ਯਹੋਵਾ ਹੈ, ਜੀਸਸ ਹੈ, ਅੱਲਾਹ ਤਾਲਾ ਹੈ, ਵਾਹਿਗੁਰੂ ਹੈ, ਰਾਮ ਹੈ, ਕ੍ਰਿਸ਼ਨ ਹੈ, ਕੋਈ ਹੋਰ ਹੈ, ਇਹ ਕਿਸੇ ਵੀ ਰੱਬ ਨੂੰ ਕਬੂਲ ਨਹੀਂ ਹੋਏਗਾ। ਕਿਉਂਕਿ ਜਿਹੜਾ ਮਜ਼ਹਬ ਹੈ, ਜਿਵੇਂ ਅਲਾਮਾ ਇਕਬਾਲ ਨੇ ਬੜਾ ਖੂਬਸੂਰਤ ਕਿਹਾ ਸੀ ਕਿ ਬਈ ਇਹ ਜਿਹੜਾ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ, ਇਹ ਮਜ਼ਹਬ ਦਾ ਨਹੀਂ ਹੈ ਪਾਰਟ ਕਿ ਭਾਈ ਉਹਨੇ ਜਿਹੜਾ ਅਲਟੀਮੇਟਲੀ ਕਿਸੇ ਨੂੰ ਗ੍ਰੇਟਰ ਇਜ਼ਰਾਈਲ ਬਣਾ ਕੇ ਦੇਣਾ ਹੈ ਤੇ ਕਿਸੇ ਦੀ ਨਸਲ ਦਾ ਖਾਤਮਾ ਕਰਨਾ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਦੋਸਤਾਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। Viewers, welcome
ਵੈਲਕਮ ਬੈਕ ਨੂੰ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਦੀ ਜੰਗ ਨੂੰ ਲੈ ਕੇ ਸਿੱਖ ਕੌਮ ਵਿੱਚ ਵੱਖ-ਵੱਖ ਰਾਵਾਂ ਹਨ। ਇੱਕ ਪਾਸੇ ਜਜ਼ਬਾਤ ਹੈ ਅਤੇ ਦੂਸਰੇ ਪਾਸੇ ਬਦਲ ਰਿਹਾ ਵਰਲਡ ਆਰਡਰ। ਸਿੱਖ ਕੌਮ ਦੀ ਕਿਸੇ ਵੀ ਮੁੱਦੇ ਪ੍ਰਤੀ ਪਹੁੰਚ ਹਮੇਸ਼ਾ ਇਨਸਾਨੀਅਤ ਵਾਲੀ ਹੋਣੀ ਚਾਹੀਦੀ ਹੈ ਔਰ ਹੁੰਦੀ ਵੀ ਹੈ, ਪਰ ਸਾਡੇ ਸਾਨਾਂ ਦੇ ਜਿਹੜੇ ਵੱਡੇ ਸਾਨਾਂ ਦੇ ਭੇਡ ਵਿੱਚ ਆਪਣੇ ਹਿੱਤਾਂ ਨੂੰ ਵਿਚਾਰਨਾ ਵੀ ਜ਼ਰੂਰੀ ਹੈ। ਸੋ ਸਾਡੀ ਪਹੁੰਚ ਜਥਾਰਤ ਵਿੱਚ ਵਿਉਂਤਬੰਦਕ ਅਤੇ ਸਰਬ ਸਾਂਝੀਵਾਲਤਾ ਵਾਲੀ ਹੋਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਫਰਾਈਡੇ ਮਿਡਨਾਈਟ ਸੀ ਜਦੋਂ ਕਿ ਅਮਰੀਕਾ ਔਰ ਇਜ਼ਰਾਈਲ ਵੱਲੋਂ ਈਰਾਨ ਦੇ ਉੱਤੇ ਧਾਵਾ ਬੋਲਿਆ ਗਿਆ। ਉੱਥੇ ਸਵੇਰ ਦੇ ਆਵਰਸ ਸਨ ਜੀ, ਔਰ ਸੈਟਰਡੇ, ਸੰਡੇ ਔਰ ਅੱਜ ਮੰਡੇ ਵੀ 3 ਦਿਨਾਂ 'ਚ ਡਜ਼ਨਸ ਆਫ ਕਾਲਸ ਜਿਹੜੀਆਂ ਨੇ ਉਹ ਅੱਡ-ਅੱਡ ਇਲਾਕਿਆਂ ਤੋਂ, ਅੱਡ-ਅੱਡ ਜਥੇਬੰਦੀਆਂ ਤੋਂ, ਅੱਡ-ਅੱਡ ਨੁਮਾਇੰਦਿਆਂ ਤੋਂ ਔਰ ਸਾਡੇ ਬਹੁਤ ਸਾਰੇ ਵਿਊਅਰਸ ਦੀਆਂ ਵੀ ਆਈਆਂ, ਕਿਉਂਕਿ ਜ਼ਾਹਰ ਹੈ ਅਸੀਂ ਇੱਕ ਭਾਵਕ ਕੌਮ ਹੈ ਔਰ ਸਾਡਾ ਪਹਿਲਾ ਰਿਐਕਸ਼ਨ ਕਿਸੇ ਵੀ ਸਿਚੁਏਸ਼ਨ ਬਾਰੇ ਜਜ਼ਬਾਤੀ ਹੁੰਦਾ ਹੈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਜ਼ਬਾਤ ਜ਼ਰੂਰੀ ਵੀ ਹੁੰਦਾ ਹੈ, ਜਜ਼ਬਾਤ ਕੌਮ ਨੂੰ ਇਕੱਠੇ ਵੀ ਕਰਦਾ ਹੈ। ਇਹੀ ਕਾਰਨ ਹੈ ਕਿ ਵੀ ਕਿਸੇ ਵੀ ਮੌਕੇ ਦੇ ਉੱਤੇ ਇੱਕਦਮ ਅਸੀਂ ਇਕੱਠੇ ਵੀ ਹੋ ਜਾਂਦੇ ਹਾਂ, ਪਰ ਜਜ਼ਬਾਤ ਜਿਹੜਾ ਹੈ ਜਾਂ ਇਮੋਸ਼ਨ ਇੱਕ ਸਿਨ ਵੀ ਬਣ ਜਾਂਦਾ ਹੈ, ਕਿਉਂਕਿ ਬਹੁਤ ਵਾਰ ਜਜ਼ਬਾਤ ਦੇ ਬਹਿਕਾਵੇ ਦੇ ਵਿੱਚ ਅਸੀਂ ਕੋਈ ਵੀ ਰੁਖ ਅਖਤਿਆਰ ਕਰ ਲੈਂਦੇ ਹਾਂ। ਤੇ ਜਦੋਂ ਜਜ਼ਬਾਤ ਹਾਵੀ ਹੋਏ, ਕਈ ਵਾਰ ਦੀਰਘ ਵਿਚਾਰ ਜਾਂ ਵਿਜ਼ਨ ਜਾਂ ਆਪਣਾ ਹਿੱਤ ਉਸ ਨੂੰ ਵੀ ਪਾਸੇ ਰੱਖ ਕੇ ਅਸੀਂ ਐਮੋਸ਼ਨ ਬੇਸਡ ਫੈਸਲਾ ਕਰਦੇ। ਹੁਣ ਇਸ ਸਮੱਸਿਆ ਦਾ ਜਿਹੜਾ ਇੱਕ ਪਾਸੇ ਅਸੀਂ ਅੱਜ ਸਾਡੇ ਸਾਰੇ ਆਲਮੋਸਟ ਸੈਗਮੈਂਟ ਹੀ ਇਸ ਦੇ ਉੱਤੇ ਪਹਿਲੇ ਰਹੇ ਨੇ ਕਿ ਇਜ਼ਰਾਈਲ ਦੇ ਹਿੱਤ ਕਿਵੇਂ ਨੇ, ਜਿਹਦੇ 'ਚ ਕਿ ਅਮਰੀਕਾ ਆਲਮੋਸਟ ਟਰੰਪ ਸ਼ਾਇਦ ਨਾ ਚਾਹੁੰਦਿਆਂ ਹੋਇਆਂ ਵੀ ਉਸ ਦੇ ਵਿੱਚ ਡਰੈਗ ਹੋਏ ਨੇ। ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਈਰਾਨ ਦਾ ਔਰ ਦੂਸਰਾ ਜ਼ਿਕਰ ਹੁੰਦਾ ਹੈ ਤੇ ਸਾਡੇ ਸਾਹਮਣੇ ਵੀ ਜਦੋਂ ਅਸੀਂ ਸਾਂਝਾਂ ਦੀ ਗੱਲ ਕਰਦੇ ਹਾਂ, ਹਾਲਾਂ ਮੈਨੂੰ ਨਹੀਂ ਲੱਗਦਾ ਵੀ ਈਰਾਨ ਜਿਹੜਾ ਮੌਜੂਦਾ ਬਾਉਂਡਰੀ ਹੈ ਉਸ ਦੇ ਵਿੱਚ ਕੋਈ ਇਤਿਹਾਸਕ ਗੁਰਦੁਆਰਾ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਹਿਰਾਨ ਦੇ ਵਿੱਚ ਜਿਹੜਾ ਇੱਕ ਗੁਰਦੁਆਰਾ ਜਿਹੜਾ ਬਹੁਤ ਖੂਬਸੂਰਤ ਵੀ ਹੈ ਔਰ ਜਿਸ ਦੇ ਉੱਤੇ ਨਿਸ਼ਾਨ ਸਾਹਿਬ ਵੀ ਝੂਲਦਾ ਹੈ। ਔਰ ਇੱਕ ਸਾਬਕਾ ਇੰਡੀਆ ਦਾ ਐਂਬੈਸਡਰ ਇਹ ਜ਼ਿਕਰ ਕਰ ਰਿਹਾ ਸੀ ਕੱਲ੍ਹ ਸੋਸ਼ਲ ਮੀਡੀਆ 'ਤੇ ਕਿ ਖਾਲਸੇ ਦਾ ਝੰਡਾ ਝੂਲਦਾ ਕਿ ਵੀ ਟੋਲਰੈਂਟ ਰਹੇ ਨੇ ਉਹ ਦੂਸਰੇ। ਔਰ ਉਸ ਦੇ ਉੱਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ ਦੇ, ਉਹਨਾਂ ਨੇ ਉਸ ਦੀ ਹਿਸਟਰੀ ਵੀ ਬਿਆਨੀ ਹੋਈ ਹੈ, ਕਿਉਂਕਿ ਉਹ ਵਿਜ਼ਿਟਿੰਗ ਪ੍ਰੋਫੈਸਰ ਵੀ ਰਹੇ ਨੇ, ਹੁਣ ਵੀ ਹੋਣੇ ਨੇ ਤਹਿਰਾਨ ਯੂਨੀਵਰਸਿਟੀ ਦੇ। ਔਰ ਉਹਨਾਂ ਦਾ ਜਿਹੜਾ ਪਾਰਟ ਹੈ ਉਹ ਪਟਿਆਲਾ ਪੰਜਾਬੀ ਯੂਨੀਵਰਸਿਟੀ ਵੀ ਉਹਨਾਂ ਦਾ ਫਾਰਸੀ ਦਾ ਡਿਪਾਰਟਮੈਂਟ ਹੈ ਜਾਂ ਉਹਨਾਂ ਦਾ ਕੋਈ ਪ੍ਰੋਫੈਸਰ ਹੈ। ਹੁਣ ਸਰ ਕਪੂਰ ਸਿੰਘ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ, ਬਹੁਤ ਵੱਡੇ ਸਕਾਲਰ ਸੀ, ਅਰਬੀ ਦੇ, ਫਾਰਸੀ ਦੇ, ਸੰਸਕ੍ਰਿਤ ਦੇ, ਅੰਗਰੇਜ਼ੀ ਦੇ। ਔਰ ਉਹਨਾਂ ਨੇ ਇੱਕ ਜ਼ਮਾਨੇ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਇਹ ਲਿਖਿਆ ਸੀ ਜਦੋਂ ਕਿ ਪੰਜਾਬੀ ਸੂਬਾ ਐਜੀਟੇਸ਼ਨ ਵੀ ਚੱਲ ਰਹੀ ਸੀ, ਔਰ ਦੂਸਰਾ ਕਿ ਫਾਰਸੀ ਦੇ ਨਾਲ ਸਾਡਾ ਜਿਹੜਾ ਇੱਕ ਖਾਸ ਸਬੰਧ ਜੁੜਦਾ ਹੈ। ਸਿੱਖ ਰਾਜ ਦੇ ਵੇਲੇ ਵੀ ਜਿਹੜੀ ਆਫੀਸ਼ੀਅਲ ਲੈਂਗੁਏਜ ਸੀ ਸਰਕਾਰੇ ਖਾਲਸਾ ਜੀ ਉਹਦੀ ਉਹ ਫਾਰਸੀ ਸੀ। ਔਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਕਿ ਵੀ ਤੁਸੀਂ ਅੰਗਰੇਜ਼ੀ ਜ਼ਬਾਨ ਪੰਜਾਬੀ ਔਰ ਅੰਗਰੇਜ਼ੀ ਕਮਿਊਨੀਕੇਸ਼ਨ ਦੀ ਰੱਖੀ ਹੋਈ, ਉਹਦੇ ਨਾਲ ਫਾਰਸੀ ਨੂੰ ਵੀ ਰੱਖੋ। ਹਾਲਾਂ ਸ਼੍ਰੋਮਣੀ ਕਮੇਟੀ ਨਾ ਚੱਜ ਦੀ ਪੰਜਾਬੀ ਲਿਖਣ ਨਾ ਅੰਗਰੇਜ਼ੀ ਲਿਖਣ, ਫਾਰਸੀ ਦਾ ਕੀ ਲਿਖਣੇ ਸੀ। ਇਹ ਮੈਂ ਇਸ ਲਈ ਕੋਟ ਕਰ ਰਿਹਾ ਕਿ ਸਰ ਸਾਹਿਬ ਜਿਹੜੇ ਨੇ ਉਹ ਇਹ ਸਮਝਦੇ ਸੀ ਕਿ ਵੀ ਇੱਕ 7 ਸਮੁੰਦਰ ਪਾਰ ਦਾ ਤੁਹਾਡਾ ਨੇਬਰ ਹੈ, ਨੇਬਰ ਨਹੀਂ ਹੈ ਜਿਹੜਾ ਤੁਹਾਡਾ ਸਹਾਇਕ ਹੈ, ਇੱਕ ਤੁਹਾਡੇ ਗੁਆਂਢ 'ਚ ਹੈ। ਔਰ ਤੁਹਾਨੂੰ ਇਸ ਦੇ ਲਈ ਜਿਹੜੀ ਹੈ ਜਦੋਂ ਅਸੀਂ ਸਾਂਝਾਂ ਦੀ ਗੱਲ ਵੀ ਕਰਦੇ ਹਾਂ ਜਾਂ ਕਲਚਰਲ ਦੀ ਵੀ ਗੱਲ ਕਰਦੇ ਹਾਂ, ਫਿਰ ਇਹ ਵੀ ਹਿਸਟਰੀ ਦੇ ਹੁਣ ਈਰਾਨ ਜਿਹੜਾ ਇਸ ਫਾਰਮ ਦੇ ਵਿੱਚ ਆਇਆ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਸੈਕੰਡ ਵਰਲਡ ਵਾਰ ਵੇਲੇ ਈਰਾਨ ਨੇ ਆਪਣੇ ਆਪ ਨੂੰ ਨਿਊਟਰਲ ਕੰਟਰੀ ਡਿਕਲੇਅਰ ਕੀਤਾ ਸੀ। ਹਾਲਾਂ ਉਹਨਾਂ ਦਾ ਤੇਲ ਨਿਕਲਣ ਤੋਂ ਬਾਅਦ ਜਿਹੜਾ ਹੈ ਉਹ ਪਹਿਲੇ ਪੀਰੀਅਡ 'ਚ ਬ੍ਰਿਟਿਸ਼ ਵੀ ਉਹਦੇ 'ਤੇ ਹਾਵੀ ਹੋਏ, ਦੂਜੇ ਵੀ ਹੋਏ। 1953 'ਚ ਚੇਂਜ ਹੋਈ, ਡਾਕਟਰ ਮੁਸੱਦਕ ਆਏ, ਵਾਪਸ ਗਲਬਾ ਹੋਇਆ, ਸ਼ਾਹ ਆਫ ਈਰਾਨ ਆ ਗਿਆ। ਔਰ ਦੂਸਰਾ ਔਰ 1979 ਦੇ ਵਿੱਚ ਤਬਦੀਲੀ ਹੋਈ ਆਇਤੁੱਲਾ ਖਮੀਨੀ ਦੇ ਥੱਲੇ। ਹੁਣ ਜਿਸ 88 ਸਾਲਾ ਉਹਨਾਂ ਦੇ ਮਜ਼ਹਬੀ ਰਹਿਬਰ ਖਮੀਨੀ ਦਾ
ਦੀ ਮੌਤ ਹੋਈ ਹੈ ਜਾਂ ਉਹਨਾਂ ਦੀ ਸ਼ਹੀਦੀ ਹੋਈ ਹੈ, ਸ਼ਹੀਦ ਲਫ਼ਜ਼ ਇਨਫੈਕਟ ਸਿੱਖ ਵੋਕੈਬਲਰੀ ਦੇ ਵਿੱਚ ਵੀ ਇਸਲਾਮ 'ਚੋਂ ਹੀ ਆਇਆ ਔਰ ਜਿਹੜਾ ਲਾਸਟ ਮੈਸੇਜ ਵੀ ਖਮੀਨੀ ਨੇ ਦਿੱਤਾ ਔਰ ਉਹਨਾਂ ਦੇ ਪੋਸਟ ਵੀ ਕੀਤਾ, ਉਹਦੇ ਜਦੋਂ ਉਹਨਾਂ ਨੇ ਕਿਹਾ ਕਿ ਵੀ ਉਹਨੂੰ ਮਾਰ ਦੇਣਾ ਹੈ ਜਾਂ ਦੂਜਾ, ਉਹਨੇ ਕਿਹਾ ਵੀ ਰਮਜ਼ਾਨ ਦਾ ਮਹੀਨਾ ਹੈ, ਸ਼ਹਾਦਤ ਤੋਂ ਵੱਡਾ ਮੈਂ 88 ਸਾਲਾਂ ਦਾ ਹੋਰ ਮੈਂ ਕਿੰਨੀ ਕੁ ਹੈ, ਇਸ ਤੋਂ ਵੱਡਾ ਰੁਤਬਾ ਕੀ ਹੋ ਸਕਦਾ ਹੈ। ਸੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਉਂ ਹੀ ਇਹ ਖਬਰ ਆਈ, ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਵੀਰਾਂ ਨੇ, ਕਿਸੇ ਨੇ ਸੰਤ ਪਿੰਡਾਂ ਵਾਲਿਆਂ ਦੇ ਨਾਲ ਤਸ਼ਬੀਹ ਦਿੱਤੀ, ਤਾਰੀਫ ਕੀਤੀ ਉਹਨਾਂ ਦੇ ਮਜ਼ਹਬੀ ਆਗੂ ਹੋਣ ਦੀ ਜਾਂ ਦੂਸਰੀ। ਮੈਨੂੰ ਵੀ ਇਹ ਪੁੱਛਿਆ ਗਿਆ ਕਿ ਜੀ ਇਵੇਂ ਤਸ਼ਬੀਹ ਜਾਂ ਦੂਜੀ ਦਿੱਤੀ ਜਾ ਰਹੀ ਹੈ। ਮੈਂ ਕਿਹਾ ਇਹ ਇੱਕ ਕਾਮਨ ਹੁੰਦਾ ਹੈ ਜਦੋਂ ਕਿ ਕੋਈ ਵੀ ਜਦੋਂ ਮੈਨੂੰ ਯਾਦ ਹੈ ਕਿ ਵੀ ਇੱਕ ਅਮਰੀਕਾ ਦਾ ਅੰਗਰੇਜ਼ੀ ਦਾ ਬੜਾ ਪਪੂਲਰ ਪ੍ਰੋਗਰਾਮ ਸੀ 60 ਮਿੰਟਸ, ਉਹਨਾਂ ਦਾ ਰਿਪੋਰਟਰ ਪ੍ਰੋਮੀਨੈਂਟ ਹੁਣ ਤਾਂ ਉਹ ਮੀਡੀਆ 'ਚ ਹੁੰਦਾ, ਬੁੱਢਾ ਹੋ ਗਿਆ ਹੁਣ, ਉਹਨੇ ਜਾ ਕੇ ਇੰਟਰਵਿਊ ਕੀਤਾ ਸੀ ਸੰਤ ਪਿੰਡਾਂ ਵਾਲਿਆਂ ਨੂੰ। 1983 ਦੀ ਗੱਲ ਹੋਏਗੀ। ਹੁਣ 1979 ਦੇ ਵਿੱਚ ਈਰਾਨ ਦਾ ਰੈਵੋਲੂਸ਼ਨ ਆਇਆ ਸੀ, ਆਇਤੁੱਲਾ ਖਮੀਨੀ ਸੀ ਔਰ 4 ਸਾਲ ਬਾਅਦ, ਔਰ ਖਮੀਨੀ ਦਾ ਬਹੁਤ ਦਬਦਬਾ ਸੀ ਇਸਲਾਮਿਕ ਵਰਲਡ ਦੇ ਵਿੱਚ ਵੀ, ਪੱਛਮ ਦੇ ਵਿੱਚ ਨਫ਼ਰਤ ਸੀ ਕਿਉਂਕਿ ਜਿਹੜੇ ਐਮਬੈਸੀ ਦਾ ਬਹੁਤ ਸਾਰਾ ਸਟਾਫ ਉਹਨੂੰ ਬੰਦਕ ਬਣਾਇਆ ਔਰ ਦੂਸਰਾ, ਔਰ ਕਿੰਨੀ ਦੇਰ ਹੋ ਰਹੇ। ਤੇ ਸੰਤਾਂ ਨੂੰ ਉਹਨੇ ਪੁੱਛਿਆ ਕਿ ਵੀ ਪੀਪਲ ਸੇ ਯੂ ਆਰ ਖਮੀਨੀ ਆਫ ਦਾ ਸਿਕਸ, ਤੇ ਤੁਹਾਡਾ ਕੀ ਕਹਿਣਾ ਇਹਦੇ ਤੇ ਸੰਤਾਂ ਨੇ ਬੜੀ ਪੋਲਾਈਟਲੀ ਕਿਹਾ ਕਿ ਜੀ ਕੌਣ ਕੀ ਕਹਿੰਦਾ ਹੈ ਇਸ ਦੀ ਮੈਨੂੰ ਪਰਵਾਹ ਨਹੀਂ ਹੈ, ਮੈਂ ਤਾਂ ਗੁਰੂ ਦਾ ਅਦਨਾ ਜਿਹਾ ਸਿੱਖ ਹੈ ਔਰ ਅੰਮ੍ਰਿਤ ਛਕਾਣਾ, ਨਸ਼ਿਆਂ ਤੋਂ ਛਡਾਣਾ, ਕੌਮੀ ਗੈਰਤ ਜਗਾਉਣਾ, ਇਹ ਮੇਰਾ ਕੰਮ ਹੈ। ਸੋ ਮਤਲਬ ਇਹ ਹੈ ਕਿ ਵੀ ਇਹ ਇੱਕ ਕੁਦਰਤੀ, ਕਿਉਂਕਿ ਹੁਣ ਵੈਸਟ ਵਾਲਿਆਂ ਦੇ ਦਿਮਾਗ 'ਚ ਤਾਂ ਖਮੀਨੀ ਦਾ ਇੱਕ ਖੌਫ ਵੀ ਸੀ, ਇੱਕ ਰੁਤਬਾ ਵੀ ਸੀ, ਤੇ ਜਿਸ ਤੇਜ਼ੀ ਨਾਲ ਸੰਤਾਂ ਦਾ ਜਿਹੜੀ ਹੈ ਉਹ ਚੜ੍ਹਾਈ ਹੋਈ ਔਰ ਜਿਵੇਂ ਉਹਨਾਂ ਨੂੰ ਜਿਹੜਾ ਹਿੰਦੂ ਤੋਂ ਵੀ ਮੀਡੀਆ ਨੈਗੇਟਿਵ ਪ੍ਰਚਾਰ ਰਿਹਾ ਸੀ ਇੱਕ ਵਾਇਲੈਂਸ ਦੇ ਤੌਰ ਤੇ, ਕਿਉਂਕਿ ਖਮੀਨੀ ਉਸ ਵੇਲੇ ਇੱਕ, ਔਰ ਉਦੋਂ ਵੀ ਅਮਰੀਕਾ ਦੇ ਵਿੱਚ ਸਿੱਖਾਂ ਦੇ ਖਿਲਾਫ ਖਾਸ ਤੌਰ ਤੇ, ਕਿਉਂਕਿ ਖਮੀਨੀ ਦੇ ਵੀ ਕਾਲੀ ਪੱਗ ਬੰਨ੍ਹੀ ਹੁੰਦੀ ਸੀ, ਕਾਲੀ ਪੱਗਾਂ ਬੰਨ੍ਹਣੀ ਇੱਥੇ ਛਡਾਤੀ ਸੀ ਲੋਕਾਂ ਦੇ, ਕਿਉਂਕਿ ਉਹਨਾਂ ਦੇ ਉੱਤੇ ਉਹ ਬਹੁਤਿਆਂ ਨੂੰ ਅਮਰੀਕਨਾਂ ਨੂੰ ਵੀ ਪਤਾ ਨਹੀਂ ਹੁੰਦਾ ਇਹ ਬਹਾਨੇ ਇਰਾਨੀ ਨੇ। ਸੋ ਇਵੇਂ ਹੀ ਦੇਖੋ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਲਗਭਗ 39 ਸਾਲ ਜਿਸ ਖਮੀਨੀ ਦਾ ਵਾਇਲੈਂਟ ਐਂਡ ਇਜ਼ਰਾਈਲ ਨੇ ਕੀਤਾ, ਉਹਨੇ ਲੀਡ ਕੀਤਾ ਆਇਤੁੱਲਾ ਖਮੀਨੀ ਤੋਂ ਬਾਅਦ, ਔਰ 39 ਸਾਲਾਂ 'ਚੋਂ ਈਰਾਨ ਤੋਂ ਬਾਹਰ ਨਹੀਂ ਗਿਆ। ਔਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਵੀ ਇਕੱਲਾ ਉਹ ਆਪਣਾ ਜੋ ਉਹਨਾਂ ਦਾ ਮਜ਼ਹਬੀ ਫੇਥ ਹੈ ਜਾਂ ਉਹਨਾਂ ਦਾ ਜੋ ਵੀ ਉਹਨਾਂ ਦਾ ਦਸਤੂਰ ਹੈ, ਅਸੀਂ ਉਸ 'ਤੇ ਟਿੱਪਣੀ ਨਹੀਂ ਕਰਦੇ ਠੀਕ ਜਾਂ ਗਲਤ, ਉਹ ਜਿਹੜਾ ਸ਼ੀਆ ਇਸਲਾਮ ਜਾਂ ਉਹਨਾਂ ਦੀ ਇੱਕ ਆਪਣੀ ਇੰਟਰਪ੍ਰੀਟੇਸ਼ਨ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੇ ਵੀ ਉਹਨਾਂ ਦੇ ਸਕਾਲਰ, ਹੁਣ ਉਹਦਾ ਸ਼ਹੀਦ ਹੋਇਆ, ਅਗਲਾ ਕਿਹਨੂੰ ਬਣਾਉਣਾ ਉਹਨੇ ਪਹਿਲਾਂ ਹੀ 3-4 ਦੀ ਲਿਸਟ ਦਿੱਤੀ ਹੋਈ ਹੈ ਔਰ ਉਹਦੇ 'ਚ ਉਹਨਾਂ ਦੀ ਜਿਹੜੀ ਜਮਾਤ ਹੈ, ਪੂਰੀ ਮਜਲਿਸ ਉਹ ਬੈਠੇਗੀ ਜਿਹੜੀ ਉਹਨਾਂ ਦੀ ਸਕਾਲਰਸ ਦੀ ਹੈ। ਔਰ ਇਹ ਸਾਡੇ ਲਈ ਵੀ ਸਮਝਣ ਵਾਲੀ ਗੱਲ ਹੈ ਕਿ ਵੀ ਇਵੇਂ ਨਹੀਂ ਹੁੰਦਾ ਕਿ ਵੀ ਕਿਹੜਾ ਬਾਦਲਾਂ ਦਾ ਲਾਇਲ ਹੈ, ਚੁੱਕ ਕੇ ਤੁਸੀਂ ਲਿਆਂਦਾ, ਇੱਕ ਨੂੰ ਕੱਢਤਾ ਦੂਜੇ ਨੂੰ, ਇਹ ਇੱਕ ਸਾਰੇ ਸਿਸਟਮ 'ਚੋਂ ਗੁਜ਼ਰਨਾ ਪੈਂਦਾ ਹੈ ਔਰ ਉਹ ਆਲਰੇਡੀ ਜਿਹੜਾ ਉਹਦੇ 'ਚੋਂ ਗੁਜ਼ਰ ਕੇ, ਔਰ ਇਹੀ ਕਾਰਨ ਹੈ ਕਿ ਜੇ ਇੱਕ ਲਾਈਨ ਐਲੀਮੀਨੇਟ ਹੋਈ ਤੇ ਦੂਸਰੀ ਜਿਹੜੀ ਹੈ ਉਹ ਤਿਆਰ ਖੜੀ ਹੈ ਔਰ ਉਹਦਾ ਆਪਣਾ ਰੁਤਬਾ ਸੀ। ਔਰ ਮੈਨੂੰ ਯਾਦ ਹੈ ਕਿ ਨੈਲਸਨ ਮੰਡੇਲਾ ਜਿਹੜਾ 27 ਸਾਲ ਜਿਹੜਾ ਜੇਲ੍ਹ ਤੋਂ ਬਾਅਦ ਇੱਕ ਬੜੀ ਫਿਗਰ ਦੇ ਤੌਰ ਤੇ ਉਭਰਿਆ, ਮੈਂ ਉਦੋਂ ਅਮਰੀਕਾ ਆ ਚੁੱਕਾ ਸੀ। ਅਮਰੀਕਾ 'ਚ ਟੈਡ ਕੋਪਲ ਨਾਈਟ ਲਾਈਨ ਦਾ ਬਹੁਤ ਵੱਡਾ ਜਰਨਲਿਸਟ ਸੀ, ਉਹਨੇ ਉਹਨੂੰ ਇੰਟਰਵਿਊ ਕੀਤਾ। ਨੈਲਸਨ ਮੰਡੇਲਾ ਈਰਾਨ ਗਿਆ, ਤਹਿਰਾਨ, ਆਇਤੁੱਲਾ ਨੂੰ ਮਿਲਿਆ, ਇਹ ਜਿਹੜਾ ਹੁਣ ਸ਼ਹੀਦ ਹੋਇਆ, ਔਰ ਉਹਨੇ ਆਪਣੇ ਐਡਰੈਸ 'ਚ ਕਿਹਾ ਸੀ ਕਿ ਆਇਤੁੱਲਾ ਇਜ਼ ਮਾਈ ਲੀਡਰ। ਸੋ ਮਤਲਬ ਇਹ ਹੈ ਵੀ ਬਹੁਤਿਆਂ ਨੂੰ ਇਹ ਲੱਗਦਾ ਹੈ ਕਿ ਵੀ ਉਹ ਇਸਲਾਮ ਦੇ ਦਾਇਰੇ ਜਾਂ ਦੂਜੇ 'ਚ, ਉਹ ਅੰਗਰੇਜ਼ੀ ਜ਼ਬਾਨ ਵੀ ਆਉਂਦੀ ਸੀ, 7-8 ਜ਼ਬਾਨਾਂ ਉਹਨੂੰ ਆਉਂਦੀਆਂ ਸੀ, ਵੈਰੀ ਪੋਲਾਈਟ ਮੈਨ ਔਰ ਸਕਾਲਰਲੀ ਮੈਨ। ਔਰ ਉਹ ਅਪਾਰਥਾਈਡ ਹੋਏ, ਅਦਰਵਾਈਜ਼ ਹੋਏ, ਇੰਡੀਆ 'ਚ ਵੀ ਕਸ਼ਮੀਰੀਆਂ ਦੇ ਮੁੱਦੇ 'ਤੇ ਬਹੁਤ ਸਾਰੇ ਜਿਹੜੇ ਹੁਣ ਅਰਬ ਮੁਲਕ ਨੇ ਉਹ ਤਾਂ ਸੱਦ ਕੇ ਮੋਦੀ ਨੂੰ ਹਾਈਐਸਟ ਸਿਵਿਲੀਅਨ ਆਰਡਰ ਜਾਂ ਦੂਜਾ ਦੇ ਰਹੇ ਨੇ, ਲੇਕਿਨ ਕਸ਼ਮੀਰੀਆਂ ਦੇ ਮੁੱਦੇ ਦੇ ਉੱਤੇ ਵੀ ਜਿਹੜੀ ਹੈ ਉਹ ਕਲੀਅਰ ਲਾਈਨ ਰਹੀ ਕਿ ਉਹਨਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਸੋ ਖਮੀਨੀ ਦਾ ਜਿਸ ਅੰਦਾਜ਼ ਦੇ ਵਿੱਚ ਉਹਨੇ ਆਪਣੇ ਕੌਜ਼ ਲਈ ਜਾਂ ਆਪਣੀ ਜੋ ਵੀ ਉਹਨਾਂ ਦਾ ਫੇਥ ਹੈ ਜਾਨ ਦਿੱਤੀ, ਉਹਦੇ ਲਈ ਤਾਂ ਇਹ ਸ਼ੇਅਰ ਬਣਦਾ ਹੈ फैज़ अहमद फैज़ का कि जिस धज से कोई मकतल में गया वो शान सलामत रहती है,
इस जां की तो कोई बात नहीं, ये जान तो आनी जानी है, ਬਿਲਕੁਲ कि जिस शान दे नाल उन्हें शहादत पाई है। और यही कारण है कि जिहड़ा रजीम चेंज का गोल सी ਉਹ ਜਿਵੇਂ ਲੋਕਾਂ ਨੇ ਰਿਸਪੌਂਡ, ਕੁਦਰਤੀ ਇੱਕ ਹਮਦਰਦੀ ਵੀ ਹੁੰਦੀ ਹੈ ਔਰ ਇਹ ਇੱਕ ਮੁਕਾਮ ਹੈ ਜਿਹਨੂੰ ਅਸੀਂ ਐਡਮਾਇਰ ਕਰਦੇ ਹਾਂ ਕਿ ਜਿਸ ਕਾਜ਼ ਲਈ ਕੋਈ ਖਲੋਤਾ ਹੈ ਉਸ ਦੇ ਲਈ ਉਹਨੇ ਆਪਣੀ ਜਾਨ ਦਿੱਤੀ, ਮੈਦਾਨ ਚੋਂ ਭੱਜੇ ਨਹੀਂ। ਹੁਣ ਜੇ ਅਸੀਂ ਆਈਡੀਓਲੋਜੀਕਲੀ ਜਾਂ ਅਦਰਵਾਈਜ਼ ਦੇਖੀਏ ਕਿ ਸਾਡਾ ਇੰਟਰਸਟ ਸਿੱਖ ਨੇਸ਼ਨ ਦਾ ਕਿੱਥੇ ਲਾਈ ਕਰਦਾ ਹੈ, ਪੋਲੀਟੀਕਲੀ ਜਿਹੜੀ ਈਰਾਨ ਦੀ ਪਾਲਿਸੀ ਰਹੀ ਹੈ ਉਹ ਕਾਫੀ ਪ੍ਰੋ ਇੰਡੀਆ ਰਹੀ ਹੈ ਹੁਣ ਤੱਕ। ਔਰ ਇਹੀ ਕਾਰਨ ਹੈ ਕਿ ਵੀ ਜਿਹੜਾ ਕਈ ਵਾਰ ਪਾਕਿਸਤਾਨ ਦੇ ਖਿਲਾਫ ਵੀ ਜਿਹੜਾ ਈਰਾਨ ਔਰ ਪਾਕਿਸਤਾਨ ਦੇ ਸਵੀਟ ਸਾਵਰ ਰਿਲੇਸ਼ਨਸ ਰਹੇ ਨੇ, ਇੰਡੀਆ ਨੂੰ ਚਾਹ ਬਹਾਰ ਪੋਰਟ ਤੱਕ ਪਹੁੰਚ ਦੇਣੀ, ਉਹਦੇ 'ਚ ਈਰਾਨ ਦਾ ਆਪਣਾ ਇੰਟਰਸਟ ਸੀ ਕਿ ਵੀ ਉਹਦਾ ਆਇਲ ਵਿਕਦਾ ਹੈ ਹਾਂਜੀ, ਔਰ ਕਰੂਡ ਆਇਲ ਔਰ ਦੂਜਾ ਜਿਹੜਾ ਹੈ ਉਹਨਾਂ ਦੀ ਜਦੋਂ ਸੈਂਕਸ਼ਨਸ ਲੱਗੀਆਂ ਤੇ ਸਰਵਾਈਵਲ ਹੀ ਇਹ ਸੀ ਕਿ ਇੰਡੀਆ ਚਾਈਨਾ ਉਹਨਾਂ ਤੋਂ ਆਇਲ ਖਰੀਦਦੇ ਨੇ। ਹੁਣ ਸਾਡੇ ਇੰਟਰਸਟ ਅਸੀਂ ਜਦੋਂ ਅਮਰੀਕਾ ਜਾਂ ਵੈਸਟਰਨ ਪਾਵਰਸ ਦੀ ਗੱਲ, ਇਹ ਠੀਕ ਹੈ ਵੀ ਜਿਹੜਾ ਸਾਡਾ ਸਿਸਟਮ ਹੈ ਗੁਰਮਤ ਆਧਾਰਿਤ ਜਾਂ ਅਸੀਂ ਖਾਲਿਸਤਾਨ ਦੇ ਫਿਊਚਰ ਦੇ ਜਿਹੜਾ ਆਇਨ ਜਾਂ ਦਸਤੂਰ ਦੀ ਗੱਲ ਕਰਦੇ ਹਾਂ ਤੇ ਨਾ ਤਾਂ ਅਸੀਂ ਇੱਕ ਕੈਪੀਟਲਿਸਟ ਸੁਸਾਇਟੀ ਸਾਡਾ ਰੋਲ ਮਾਡਲ ਹੈ, ਬਹੁਤ ਸਾਰੇ ਸਾਡੇ ਲਈ ਗੁਣ ਵੈਸਟਰਨ ਡੈਮੋਕ੍ਰੇਸੀਜ਼ ਦੇ ਲੈਣ ਵਾਲੇ ਨੇ, ਖਾਸ ਤੌਰ ਤੇ ਅਮਰੀਕਨ ਫਸਟ ਅਮੈਂਡਮੈਂਟ, ਸੈਕੰਡ ਅਮੈਂਡਮੈਂਟ ਇਸ ਲੈਵਲ ਦੇ ਉੱਤੇ ਜੀ, ਤੇ ਨਾ ਹੀ ਅਸੀਂ ਉਸ ਕਿਸਮ ਦੀ ਥਿਓਲੋਜੀਕਲ ਸਟੇਟ। ਹੁਣ ਈਰਾਨ ਥਿਓਲੋਜੀ ਸੀ, ਥਿਓਲੋਜੀ ਕਲਰਜੀ ਹੈ, ਕਲਰਜੀ ਹੈਡ ਕਰਕੇ ਰਨ ਕਰਦੀ ਹੈ ਮੁਲਕ ਨੂੰ। ਸੋ ਸਿੱਖੀ ਦੇ ਵਿੱਚ ਵੀ ਜਿਵੇਂ ਇਸਲਾਮ ਦੇ ਵਿੱਚ ਵੀ ਪ੍ਰੀਸਟਲੀ ਕਲਾਸ ਨਹੀਂ ਹੈ, ਸਿੱਖੀ ਦੇ ਵਿੱਚ ਵੀ ਦੇਰ ਇਜ਼ ਨੋ ਆਰਡੇਨਡ ਪ੍ਰੀਸਟਲੀ ਕਲਾਸ। ਸਾਡੇ ਇਹ ਨਹੀਂ ਹੈ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਸੇਵਾਦਾਰ ਜਾਂ ਜਥੇਦਾਰ ਅੱਜ ਲਫ਼ਜ਼ ਇਸਤੇਮਾਲ ਕਰਦੇ ਹਾਂ ਉਹ ਆਮ ਸਿੱਖਾਂ ਚੋਂ ਨੇ। ਫੈਸਲਾ ਕਰਨ ਦੀ ਗੱਲ ਗੁਰਮਤੇ ਰਾਹੀਂ ਸੰਗਤ ਦੀ ਸੁਪਰਾਮੇਸੀ, ਇਹ ਸਾਰਾ ਪਾਰਟ ਹੈ। ਸੋ ਅਸੀਂ ਖਾਲਿਸਤਾਨ ਕੋਈ ਈਰਾਨ ਜਾਂ ਸਾਊਦੀ ਅਰੇਬੀਆ ਦੀ ਤਰਜ਼ ਦੇ ਉੱਤੇ ਤਾਂ ਅਸੀਂ ਮੁਲਕ ਬਣਾਉਣਾ ਨਹੀਂ ਹੈ ਤੇ ਨਾ ਹੀ ਸਾਨੂੰ ਕੋਈ ਤਵੱਕੋ ਹੈ ਕਿ ਵੀ ਸਾਡੇ ਉਸ ਕਿਸਮ ਦੇ ਗੋਲ ਜਾਂ ਨਿਸ਼ਾਨੇ ਦੇ ਵਿੱਚ ਜਿਹੜਾ ਉਹ ਸਾਡੀ ਈਰਾਨ ਨੇ ਮਦਦ ਕਰਨੀ ਹੈ, ਉਹ ਜਿੱਤ ਜਾਣ ਜਾਂ ਜਿੱਤਣ ਜੁੱਤਣ ਦਾ ਤਾਂ ਕੀ ਚਾਂਸ ਹੁੰਦਾ ਨੇ। ਲੇਕਿਨ ਵੈਸਟਰਨ ਡੈਮੋਕ੍ਰੇਸੀ ਜਿੱਥੇ ਜਦੋਂ ਅਸੀਂ 5 ਮਿਲੀਅਨ ਸਿੱਖ ਡਾਇਸਪੋਰਾ ਦੀ ਗੱਲ ਕਰਦੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਰਾਨੀਅਨ ਰੈਵੋਲੂਸ਼ਨ ਤੋਂ ਪਹਿਲਾਂ ਸਿੱਖ ਤਹਿਰਾਨ ਦੇ ਵਿੱਚ ਵੱਡੀ ਗਿਣਤੀ 'ਚ ਸੀ, ਪਰ ਜਦੋਂ ਇਸਲਾਮਿਕ ਰੈਵੋਲੂਸ਼ਨ ਆਇਆ ਬੇਸ਼ੱਕ ਗੁਰਦੁਆਰਾ ਉੱਥੇ ਕਾਇਮ ਹੈ ਜਾਂ ਦੂਜੇ ਬਹੁਤ ਸਾਰੇ ਜਿਹੜੇ ਨੇ ਉਹ ਦੁਬਈ, ਥਾਈਲੈਂਡ, ਦੂਜੇ ਤੀਜੇ 'ਚ ਮੂਵ ਕੀਤੇ, ਕਿਉਂਕਿ ਕਿਸੇ ਵੀ ਉਸ ਕਿਸਮ ਦੀ ਮਜ਼ਹਬੀ ਡੋਮੀਨੈਂਸ ਜਾਂ ਕਲਰਜੀ ਵਾਲੀ ਸੁਸਾਇਟੀ 'ਚ ਸਾਡੀ ਸਰਵਾਈਵਲ ਨਹੀਂ ਹੈ। ਅਸੀਂ ਤਾਂ ਆ ਕੇ ਫਿਰ ਵੈਸਟਰਨ ਮੁਲਕਾਂ ਦੇ ਵਿੱਚ ਹੀ, ਭਾਵੇਂ ਉਹ ਯੂਰਪ ਹੈ ਜਾਂ ਅਮਰੀਕਾ ਹੈ ਜਾਂ ਕੈਨੇਡਾ, ਉਹਨਾਂ ਦੇ ਵਿੱਚ ਹੀ ਸੈਟਲ ਹੋਏ ਹੈ। ਸੋ ਸਾਡੇ ਲਈ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਮੁਲਕਾਂ ਦੀਆਂ ਵੀ ਨੇ। ਔਰ ਜੇ ਅਸੀਂ ਅਦਰਵਾਈਜ਼ ਦੇਖੀਏ ਕਿ ਵੀ ਇੰਡੀਆ ਕਿਸ ਸਾਈਡ ਤੇ ਪਲੇ ਕਰ ਰਿਹਾ ਹੈ, ਹੁਣ ਜੇ ਇੰਡੀਆ ਜਾ ਕੇ ਨਾਜ਼ੀ ਇਜ਼ਰਾਈਲ ਦੇ ਨਾਲ ਰਲਿਆ ਹੋਇਆ ਹੈ, ਨਿਓ ਨਾਜ਼ੀਜ਼ ਦੇ ਨਾਲ, ਤਾਂ ਜ਼ਾਹਰ ਹੈ ਵੀ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਪਏਗਾ ਕਿ ਵੀ ਸਾਡੇ ਇੰਟਰਸਟ ਕਿੱਥੇ ਲਾਈ ਕਰਨਗੇ। ਸੋ ਅਸੀਂ ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ, ਔਰ ਕਿਸੇ ਇੱਕ ਵੀਰ ਨੇ ਮੈਨੂੰ ਲਿਖਿਆ ਕਿ ਵੀ ਡੋਂਟ ਹੈਵ ਐਨੀ ਡੌਗ ਇਨ ਦਾ ਫਾਈਟ, ਕਿ ਇਹ ਸਾਨਾ ਦਾ ਭੇਡ ਹੈ। ਸਾਨਾ ਦੇ ਭੇਡ 'ਚ ਪੋਲਰਾਈਜੇਸ਼ਨ ਹੁੰਦੀ ਹੈ। ਰਸ਼ੀਆ ਚਾਈਨਾ ਜਿਹੜੇ ਨੇ ਇਸ ਵੇਲੇ ਸਾਇਲੈਂਟ ਸਪੋਰਟ ਦੇ ਉੱਤੇ ਨੇ। ਰਸ਼ੀਆ ਦੇ ਨਾਲ ਈਰਾਨ ਦੇ ਸੰਬੰਧ ਬਿਹਤਰ ਨੇ ਔਰ ਬਹੁਤ ਸਾਰੀ ਟੈਕਨੋਲੋਜੀ ਰਸ਼ੀਆ ਔਰ ਚਾਈਨਾ ਨੇ ਸਪਲਾਈ ਕੀਤੀ ਹੈ। ਰਸ਼ੀਆ ਖੁਦ ਵਾਇਲੇਟ ਉਹਨੇ ਕੀਤੀ ਹੈ ਯੂਕਰੇਨ ਦੀ ਸੋਵਰਨਿਟੀ, ਉਸ ਦੇ ਉੱਤੇ ਲਗਾਤਾਰ 4 ਸਾਲ ਹੋ ਗਏ ਨੇ, ਖੂਨ ਖਰਾਬਾ ਬਰਾਬਰ ਜਾਰੀ ਹੈ। ਸੋ ਇਸ ਸਾਰੇ ਦੇ ਵਿੱਚ ਸਾਡੇ ਲਈ ਪੋਲੀਟੀਕਲ, ਹਾਂ ਜਿੱਥੇ ਬੇਗੁਨਾਹ ਮਾਰੇ ਜਾਂਦੇ ਨੇ, ਉਹ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨੇ, ਸਾਡੀ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਹੋ ਸਭ ਥਾਈਂ। ਲੇਕਿਨ ਪੋਲੀਟੀਕਲੀ ਅਸੀਂ ਕਿਸੇ ਵੀ ਖੈਮੇ ਦੇ ਵਿੱਚ ਜਿਹੜਾ ਵੈਸੇ ਵੀ ਸਾਡੀ ਹੋਂਦ ਵੀ ਨਹੀਂ ਹੈ। ਅਸੀਂ ਐਜ਼ ਏ ਨੇਸ਼ਨ ਅਸੀਂ ਸਟਰਗਲ ਕਰ ਰਹੇ ਹਾਂ ਔਰ ਅਸੀਂ ਜਦੋਂ ਤਵੱਕੋ ਵੀ ਕਰ, ਪਰ ਅਸੀਂ ਕਿਸੇ ਦੇ ਪਿੱਛੇ ਲੱਗ ਵੀ ਨਹੀਂ ਹੈ। ਔਰ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਭਾਈ ਅਸੀਂ ਅੱਖਾਂ ਬੰਦ ਕਰਕੇ ਜਿਹੜਾ ਕਿਸੇ ਵੀ ਐਸੀ ਜਿਹੜੀ ਧਿਰ ਦੇ ਨਾਲ ਲੱਗ ਜਾਈਏ ਮੁੜ ਕੇ, ਜਿਹਨੇ ਹੁਣ ਕੈਨੇਡਾ ਨੇ ਸਾਡੇ ਨਾਲ ਕੀ ਕੀਤਾ ਹੈ। ਇਨ ਦਾ ਐਂਡ ਕੈਨੇਡੀਅਨ ਪ੍ਰਾਈਮ ਮਿਨਿਸਟਰ ਔਰ ਜਾ ਕੇ ਉਹਦੇ ਪੈਰਾਂ 'ਚ ਬੈਠਾ ਔਰ ਉੱਥੇ ਜਦੋਂ ਹੁਣ ਪ੍ਰੈਸ ਕਾਨਫਰੰਸ ਕਰਨੀ ਸੀ ਉਦੋਂ ਤੋਂ ਵੀ ਦੌੜ ਗਿਆ ਮਾਰ ਕਾਰਨੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਸਾਡੇ ਲਈ ਜਿਹੜੇ ਨੇ ਆਪਣੇ ਹਿੱਤ ਸਾਹਮਣੇ ਨੇ ਔਰ ਉਹਦੇ 'ਚ ਅਸੀਂ ਕੋਈ ਧਿਰ ਨਹੀਂ ਹੈ। ਲੇਕਿਨ
ਇਨਸਾਨੀ ਪੱਧਰ ਤੇ ਔਰ ਆਲਰੇਡੀ ਜਿਹੜੀਆਂ ਕੁਝ ਫੋਟੋਆਂ ਉਹਦੇ 'ਚ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਨੇ, ਸਿੰਘ ਪਹੁੰਚ ਗਏ ਨੇ ਤਹਿਰਾਨ ਔਰ ਦੂਸਰੇ ਲੰਗਰ ਔਰ ਦੂਸਰੇ ਲਾਉਣ ਲਈ ਲੋਕਾਂ ਦੀ ਸੇਵਾ ਦੇ ਲਈ। ਸੋ ਸਾਡਾ ਜਿਹੜਾ ਰੋਲ ਹੈ ਉਹ ਇਸ ਲੈਵਲ ਦੇ ਉੱਤੇ ਹੀ ਹੋਏਗਾ। ਔਰ ਵੈਸੇ ਵੀ ਜਦੋਂ ਅਸੀਂ ਈਰਾਨ ਦੇ ਹਵਾਲੇ ਨਾਲ, ਮੇਰਾ ਵੀ ਕਿਤੇ ਨਾ ਕਿਤੇ ਜਦੋਂ ਤੁਸੀਂ ਸਕਾਲਰਲੀ ਪਾਰਟ ਦੇਖਦੇ ਹੋ ਉਹ ਕਹਾਣੀ ਜਿਹੜੀ ਹੈ, ਹੁਣ ਜਦੋਂ ਫਿਰਦੌਸ ਜੰਨਤ ਦੀ ਗੱਲ ਹੁੰਦੀ ਹੈ ਤੇ ਫਿਰਦੌਸੀ ਜਿਹੜਾ 1000 ਈਸਵੀ ਦੇ ਵਿੱਚ ਹੋਇਆ, ਜਦੋਂ ਸਰ ਕਪੂਰ ਸਿੰਘ ਹੋਰਾਂ ਨੇ ਆਪਣੀ ਸਾਚੀ ਸਾਖੀ ਲਿਖੀ ਤੇ ਉਹਨਾਂ ਨੇ ਇਹ ਜਿਹੜਾ ਉਹਨਾਂ ਦੀ ਕੋਟ ਹੈ ਸਾਚੀ ਸਾਖੀ ਦੀ, ਉਹਨਾਂ ਨੇ ਕਿਹਾ ਕਿ ਫਿਰਦੌਸੀ 1020 ਸੰਮਤ 'ਚ ਹੋਇਆ ਨੇ ਆਪਣੇ ਮਹਾਨ ਗ੍ਰੰਥ ਸ਼ਾਹਨਾਮਾ, ਜਿਹਦੇ ਪਤਾ ਨਹੀਂ ਕਿੰਨੇ ਹਜ਼ਾਰ ਸ਼ੇਅਰ ਨੇ, ਸ਼ਾਹਨਾਮਾ ਬਾਬਤ ਕਿਹਾ ਸੀ ਕਿ ਮੈਂ ਇਸ ਗ੍ਰੰਥ ਨੂੰ ਸੰਪੂਰਨ ਕਰਨ ਲਈ 30 ਸਾਲ ਬੜੇ ਦੁੱਖ ਤੇ ਕਠਿਨਾਈਆਂ ਝੱਲੀਆਂ, ਪਰ ਮੈਂ ਆਪਣੇ ਦੇਸ਼ ਤੇ ਪੂਰਵਜਾਂ ਦੀ ਪੁਰਾਤਨ ਬੋਲੀ ਅਤੇ ਕਾਰਨਾਮੇ ਉਜਾਗਰ ਕਰ ਦਿੱਤੇ ਹਨ। ਉਹਨਾਂ ਨੇ ਫਿਰ ਇਹ ਕਿਹਾ ਕਿ ਜੋ ਮੈਂ ਲਿਖ ਰਿਹਾ ਇਹ ਵੀ, ਹਾਲਾਂ ਉਹਦਾ ਟਾਈਟਲ ਸਾਚੀ ਸਾਖੀ ਦਾ ਉਹਨਾਂ ਨੇ ਗੁਰਬਾਣੀ ਆਧਾਰਿਤ ਦਿੱਤਾ ਹੈ ਕਿ ਸੰਤਨ ਕੀ ਸੁਣ ਸਾਚੀ ਸਾਖੀ ਸੋ ਆਖੈਂ ਜੋ ਪੇਖੀ ਆਖੀ, ਕਿ ਜੋ ਮੈਂ ਅੱਖਾਂ ਦੇ ਨਾਲ ਔਰ ਹੱਡਾਂ ਤੇ ਹੰਡਾਇਆ ਇਹ ਮੇਰੀ ਸੱਚੀ ਕਹਾਣੀ ਹੈ। ਪਰ ਉਹਨਾਂ ਨੇ ਵੀ ਉਸ ਨੂੰ ਫਿਰਦੌਸੀ ਦੇ ਨਾਲ ਕੰਪੇਅਰ ਕੀਤਾ, ਉਹਨਾਂ ਦੇ ਸ਼ਾਹਨਾਮੇ ਦੇ ਨਾਲ। ਔਰ ਅਸੀਂ ਇਹ ਸਮਝਦੇ ਹਾਂ ਵੀ ਉਸ ਫਾਰਸੀ ਜ਼ਬਾਨ ਪਰਸ਼ੀਅਨ ਚੋਂ ਵੱਡੇ ਵੱਡੇ ਫਕੀਰ, ਉਹ ਜਿਹੜਾ ਜਦੋਂ ਅਸੀਂ ਉਸ ਨੂੰ ਜਿਹੜਾ ਇਸਲਾਮਿਕ ਮਜ਼ਹਬ ਦੇ ਹੀ ਇਸ਼ਕ ਹਕੀਕੀ ਦੇ ਆਸ਼ਕਾਂ ਦੀ ਗੱਲ ਕਰਦੇ ਤੇ ਫਿਰ ਉਹ ਫਿਰਦੌਸੀ ਦੀ ਆਪਣੀ ਕਹਾਣੀ ਹੈ ਕਹਿਣੀ। ਔਰ ਇਸੇ ਤਰ੍ਹਾਂ ਸ਼ਿਰਾਜ਼ੀ ਹੈ ਔਰ ਮਨਸੂਰ ਹੈ ਜੀ, ਕਿ ਬਈ ਜਿਹੜਾ ਫਾਂਸੀ ਤੇ ਚੜ ਗਿਆ, ਔਰ ਮਨਸੂਰ ਦੀਆਂ ਕਹਾਣੀਆਂ ਵੀ ਜਿਹੜੀਆਂ ਨੇ ਉਹ ਰੱਬ ਦੇ ਨਾਲ ਜੁੜੇ ਹੋਏ, ਇਹ ਸਾਰੀਆਂ ਐਨਰਿਚ ਵੀ ਕਰਦੀਆਂ ਨੇ। ਔਰ ਆਮ ਲੋਕ ਵੀ, ਹਾਲਾਂਕਿ ਮੇਰਾ ਨਿੱਜੀ ਤੌਰ ਤੇ ਕਦੇ ਵਾਹ ਵੀ ਨਹੀਂ ਪਿਆ ਹੈ ਬਹੁਤੇ ਜਿਹੜਾ ਪਰਸ਼ੀਅਨ ਲੋਕਾਂ ਦੇ ਨਾਲ, ਪਰ ਉਹਨਾਂ ਦੀ ਇੱਕ ਆਪਣੀ ਸਿਵਲਾਈਜੇਸ਼ਨ ਹੈ, ਇੱਕ ਅਮੀਰ ਸੱਭਿਅਤਾ ਹੈ ਫਾਰਸੀ ਜ਼ਬਾਨ। ਅਸੀਂ ਤਾਂ ਰੋਜ਼ਾਨਾ ਜਦੋਂ ਜਿਹੜਾ ਵੀ ਸਿੱਖ ਜਾਪ ਸਾਹਿਬ ਦਾ ਪਾਠ ਕਰਦਾ ਉਹ ਇਹ ਪੜ੍ਹੇਗਾ, ਗਨੀਮੁਲ ਸ਼ਿਕਸਤ ਹੈ, ਗਰੀਬੁਲ ਪਰਸਤ ਹੈ, ਬੁਲੰਦੁਲ ਮਕਾਨ ਹੈ, ਜ਼ਮੀਨੁਲ ਜ਼ਮਾਨ ਹੈ, ਤਮੀਜ਼ੁਲ ਤਮਾਮ ਹੈ, ਰਜ਼ੂਲ ਨਿਧਾਨ ਹੈ, ਹਰੀਫੁਲ ਅਜ਼ੀਮ ਹੈ, ਰਜ਼ਾਇਕ ਯਕੀਨ ਹੈ। ਸੋ ਤੁਸੀਂ ਪੁੱਛੋਗੇ ਵੀ ਕਿਹਨਾਂ ਦੀ ਜ਼ਬਾਨ ਹੈ, ਇਹ ਫਾਰਸ ਦੀ ਜ਼ਬਾਨ ਹੈ, ਪਰਸ਼ੀਅਨ ਜ਼ਬਾਨ ਹੈ। ਸੋ ਅਸੀਂ ਇਹੀ ਹੋਪ ਕਰਦੇ ਹਾਂ ਕਿ ਸੀਜ਼ ਫਾਇਰ ਹੋਏ, ਐਂਡ ਹੋਏ, ਹਿਊਮਨ ਲਾਈਵਸ ਦਾ ਜ਼ਿਆ ਇਹ ਜਿਹੜਾ ਹੈ ਇਹ ਇਨਟੋਲਰੇਬਲ ਹੁੰਦਾ ਹੈ। ਔਰ ਇਹੀ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਲੈਂਡ ਬ੍ਰੇਕ ਵਿਊਅਰਸ, ਤੁਸੀਂ ਕਿਤਨੀ ਜਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਵੈਲਕਮ ਬੈਕ ਔਨ ਪ੍ਰੋਗਰਾਮ ਸਟੋਰੀਜ਼। ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ 4 ਰੋਜ਼ਾ ਭਾਰਤ ਦੌਰੇ ਤੇ ਸੀ, ਜਿੱਥੇ ਉਸਨੇ ਕਈ ਸਮਝੌਤਿਆਂ ਤੇ ਦਸਤਖਤ ਕੀਤੇ। ਦੂਸਰੇ ਪਾਸੇ ਕੈਨੇਡੀਅਨ ਖੁਫੀਆ ਏਜੰਸੀ
ਸੀਐਸਐਸ ਨੇ ਇਨਕਸ਼ਾਫ ਕੀਤਾ ਹੈ ਕਿ ਭਾਰਤ ਵੱਲੋਂ ਕੈਨੇਡਾ ਵਿੱਚ ਖਾਲਿਸਤਾਨੀ ਐਕਟਿਵਿਸਟ ਦੇ ਖਿਲਾਫ ਹਿੰਸਕ ਕਾਰਵਾਈਆਂ ਤੇ ਕੈਨੇਡਾ ਦੇ ਮਾਮਲੇ ਵਿੱਚ ਦਖਲਅੰਦਾਜ਼ੀ ਜਾਰੀ ਹੈ ਔਰ ਇਸ ਦਾ ਇਨਕਸ਼ਾਫ ਕੈਨੇਡਾ ਦੀ ਪ੍ਰਸਿੱਧ ਅਖਬਾਰ ਗਲੋਬ ਐਂਡ ਮੇਲ ਨੇ ਕੀਤਾ ਔਰ ਸ਼ਾਇਦ ਇਸ ਕਾਰਨ ਕਾਰਨੀ ਵੱਲੋਂ ਦਿੱਲੀ ਵਿੱਚ ਰੱਖੀ ਆਪਣੀ ਕਾਨਫਰੰਸ ਰੱਦ ਕਰਨੀ ਪਈ ਹੈ ਉਹਨਾਂ ਨੂੰ ਔਰ ਲੱਖ ਮਲਾਂਤ ਹੈ ਕਾਰਨੀ ਤੇ ਉਸਦੇ ਜਮਹੂਰੀਆਂ ਦੀ ਭਾਰਤ ਅੱਗੇ ਗੋਡੇ ਟੇਕਣ ਦੀ ਨੀਤੀ ਨੂੰ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰ ਨੇ? ਦੇਖੋ, ਜਦੋਂ 에ਅਰ ਇੰਡੀਆ ਦਾ ਡਿਜ਼ਾਸਟਰ ਇੰਡੀਅਨ ਏਜੰਸੀਆਂ ਨੇ ਜੂਨ 1985 ਦੇ ਵਿੱਚ ਕੀਤਾ ਤੇ ਜਦੋਂ ਤੱਕ ਟਰਾਇਲ ਕੋਰਟ ਵੈਨਕੂਵਰ ਉਹਨਾਂ ਨੇ ਆਪਣਾ ਫੈਸਲਾ ਨਹੀਂ ਸੁਣਾ ਦਿੱਤਾ 10-15 ਸਾਲ 15 ਸਾਲ ਹੀ ਮੇਰੇ ਖਿਆਲ ਲੱਗੇ ਰਹੇ। ਅੱਛਾ। ਉਦੋਂ ਤੱਕ ਕੈਨੇਡੀਅਨ ਮੀਡੀਆ ਮੇਨ ਸਟ੍ਰੀਮ ਮੀਡੀਆ ਵੀ ਜਿਹੜਾ ਹੈ ਉਹਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਕਟਹਿਰੇ 'ਚ ਹੀ ਖੜਾ ਕੀਤਾ ਜਾਂ ਇਉਂ ਕਹੀਏ ਕਿ ਮੀਡੀਆ ਟਰਾਇਲ ਔਰ ਸਿੱਖਾਂ ਨੂੰ ਜਿਹੜਾ ਖੂਨੀ ਔਰ ਬੇਗੁਨਾਹ ਨੂੰ ਮਾਰਨ ਵਾਲੇ ਔਰ ਦੂਜੇ ਤੀਜੇ ਦੱਸਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨ ਇਨਫਲੂਐਂਸ ਵੀ ਸੀ ਔਰ ਕੁਛ ਉਹਨਾਂ ਦੀ ਆਪਣੀ ਨਾਅਹਲੀਅਤ ਵੀ ਸੀ। ਬਹੁਤ ਸਾਰਿਆਂ ਨੇ ਮਿਹਨਤ ਨਹੀਂ ਕੀਤੀ ਕਿ ਉਹ ਲੱਭ ਸਕਣ ਕਿ ਏਜੰਸੀਆਂ ਕਿਵੇਂ ਕੰਮ ਕਰਦੀਆਂ। ਔਰ ਜਦੋਂ ਦੋ ਪ੍ਰੋਮੀਨੈਂਟ ਜਰਨਲਿਸਟ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਉਹਨਾਂ ਨੇ ਸੌਫਟ ਟਾਰਗੇਟ ਕਿਤਾਬ ਲਿਖੀ ਰਿਸਰਚ ਕਰਕੇ ਔਰ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਕਿਵੇਂ 1970ਵਿਆਂ ਤੋਂ ਹੀ ਜਿਹੜੀਆਂ ਇੰਡੀਅਨ ਏਜੰਸੀਆਂ ਨੇ ਉਹ ਗੁਰਦੁਆਰਿਆਂ ਦੇ ਵਿੱਚ ਵੜੀਆਂ ਹੋਈਆਂ ਸੀ ਔਰ ਕਿਵੇਂ ਉਹਨਾਂ ਨੇ ਮਾਸਟਰਮਾਈਂਡ ਕੀਤਾ ਇਸ ਸਾਰੇ ਨੂੰ। ਤੇ ਉਹਨਾਂ ਦੀ ਬੜੀ ਵੈਲ ਰਿਸਰਚ ਕਿਤਾਬ ਨੂੰ ਵੀ ਸਿੱਖਾਂ ਦਾ ਪ੍ਰੋਪੇਗੈਂਡਾ ਕਹਿ ਕੇ ਨਕਾਰ ਦਿੱਤਾ ਗਿਆ, ਉਹਦੀ ਥਾਂ ਨਹੀਂ ਬਣੀ। ਔਰ ਨਤੀਜੇ ਦੇ ਤੌਰ ਦੇ ਉੱਤੇ ਈਵਨ ਜਦੋਂ ਟਰਾਇਲ ਵੀ ਚੱਲਿਆ, ਕਿਉਂਕਿ ਕੈਨੇਡਾ ਦੀਆਂ ਇੰਟੈਲੀਜੈਂਸ ਏਜੰਸੀਆਂ ਵੀ ਜਿਹੜੀਆਂ ਨੇ ਉਹ ਇੰਡੀਅਨ ਜਾਲ 'ਚ ਫਸ ਗਈਆਂ ਸੀ। ਇਹੀ ਕਾਰਨ ਹੈ ਕਿ ਟਰਾਇਲ ਦੇ ਦੌਰਾਨ ਇਹ ਸਾਹਮਣੇ ਆਇਆ ਕਿ RCMP ਨੇ ਜਾਂ ਸੀਐਸਐਸ ਨੇ ਬਹੁਤ ਸਾਰੀਆਂ ਆਡੀਓ ਫਾਈਲਸ ਜਿਹੜੀਆਂ ਨੇ ਉਹ ਡਿਸਟਰੋਏ ਕਰ ਦਿੱਤੀਆਂ। ਇਸ ਲਈ ਕਨਕਲੂਸ਼ਨ ਦੇ ਵਿੱਚ ਜਿਹੜਾ ਉਹ ਇੰਡੀਆ ਨੂੰ ਕੋਈ ਜਵਾਬਦੇਹੀ ਨਹੀਂ ਬਣਾਈ ਗਈ। ਇਹ ਠੀਕ ਹੈ ਕਿ ਫੀਲੇ ਆਪਣੇ ਇਸਤੇਮਾਲ ਹੋਏ ਹੋ ਸਕਦੇ ਨੇ, ਏਜੰਸੀ ਆਪਰੇਸ਼ਨ ਇਵੇਂ ਹੀ ਹੁੰਦਾ ਹੈ। ਬਿਲਕੁਲ। ਹੁਣ ਮੈਂ ਸਮਝਦਾ ਵੀ ਕੈਨੇਡੀਅਨ ਮੀਡੀਆ ਨੇ ਉਹ ਟੋਰਾਂਟੋ ਸਟਾਰ ਹੋਏ, ਗਲੋਬ ਐਂਡ ਮੇਲ ਹੋਏ ਔਰ ਦੂਸਰੇ ਹੋਣ, ਉਹਨਾਂ ਨੇ ਉਹ ਪਿਛਲਾ ਧੋਣਾ ਧੋ ਦਿੱਤਾ। ਹੁਣ ਇੱਕ ਪਾਸੇ ਜਦੋਂ ਕੈਨੇਡਾ ਦਾ ਪੋਲੀਟੀਕਲ ਸਟਰਕਚਰ ਮਾਰਕ ਕਾਰਨੀ ਦੇ ਥੱਲੇ, ਜਿਹਨੇ ਅਦਰਵਾਈਜ਼ ਤਾਂ ਕੁਰਸੀ ਲਿਬਰਲ ਪਾਰਟੀ ਦੇ ਜਸਟਿਨ ਟਰੂਡੋ ਤੋਂ ਲਈ ਔਰ ਐਸੀ ਅਕਿਰਤ ਘਣਤਾ ਦਾ ਇਹਨੇ ਸਬੂਤ ਦਿੱਤਾ ਹੈ ਕਿ ਇਹਨੇ ਜੋ ਕਦਮ ਚੁੱਕੇ, ਜਿਸ ਤੇਜ਼ੀ ਦੇ ਨਾਲ ਪਹਿਲੇ 1 ਸਾਲ ਦੇ ਵਿੱਚ ਹੀ ਭਾਰਤ ਦੇ ਪੈਰਾਂ 'ਚ ਜਾ ਕੇ ਡਿੱਗਿਆ। ਅਸੀਂ ਜ਼ਿਕਰ ਕੀਤਾ ਸੀ ਫਰਾਈਡੇ ਕਿ ਅਨੀਤਾ ਆਨੰਦ ਜਿਹੜੀ ਜਿਸ ਦਾ ਪਿਛੋਕੜ ਜਾ ਕੇ ਹਿੰਦੂ ਫਾਊਂਡੇਸ਼ਨਸ ਔਰ RSS ਤੇ ਦੂਜੇ ਨਾਲ ਹੀ ਜੁੜਦਾ ਹੈ ਔਰ ਜਿਹੜੀ ਜਦੋਂ ਜਸਟਿਨ ਟਰੂਡੋ ਨੇ ਸਾਰਾ ਭਾਂਡਾ ਇਹਨਾਂ ਦਾ ਸਰੇ ਬਾਜ਼ਾਰ ਫੋੜਿਆ ਕਿ ਭਾਈ ਕਿਵੇਂ ਇੰਡੀਅਨ ਏਜੰਸੀਆਂ ਇਨਵੋਲਵ ਨੇ, ਉਹਨਾਂ ਦੇ 6 ਬੰਦੇ ਇਨਕਲੂਡਿੰਗ ਸੰਜੇ ਵਰਮਾ ਹਾਈ ਕਮਿਸ਼ਨਰ ਕੱਢੇ ਭਾਰਤ ਨਾਲੋਂ ਸਭ ਟ੍ਰੇਡ ਡੀਲ ਔਰ ਦੂਜੀ ਤੀਜੀ, ਤਾਂ ਇਹ ਅਨੀਤਾ ਆਨੰਦ ਵੀ ਸਿਆਸਤ ਛੱਡ ਕੇ ਘਰੇ ਬਹਿ ਗਏ ਸੀ। ਹੁਣ ਐਸਾ ਕਿਹੜਾ ਮੰਤਰ ਚੱਲਿਆ ਕਿ ਮਾਰਕ ਕਾਰਨੀ ਉਹਨੂੰ ਘਰੋਂ ਉਠਾ ਕੇ ਲਿਆਇਆ, ਫਿਰ ਇਲੈਕਸ਼ਨ ਲੜਾਈ, ਫਿਰ ਫੋਰਨ ਮਿਨਿਸਟਰ ਬਣਾਇਆ, ਫਿਰ ਐਸ ਜੈਸ਼ੰਕਰ ਨਾਲ 5 ਮੁਲਾਕਾਤਾਂ, ਫਿਰ ਜਿਹੜਾ ਉਹ ਇੱਥੇ ਐਲਬਰਟਾ ਦੇ ਵਿੱਚ G20 ਦੀ ਕਾਨਫਰੰਸ 'ਚ ਆਉਂਦਾ ਹੈ ਮੋਦੀ ਔਰ ਬਿਲਕੁਲ ਬਿਨਾਂ ਪਰਵਾਹ ਕੀਤੇ ਕਿ ਭਾਈ ਇੱਥੇ ਨਿਖਲ ਗੁਪਤਾ ਦਾ ਕਬੂਲਨਾਮਾ ਕੀ ਹੈ, ਭਾਰਤ ਦਾ ਔਰ ਫਰੋਤੀਆਂ ਦਾ ਸਿਲਸਿਲਾ BC ਤੋਂ ਲੈ ਕੇ ਜਿਹੜਾ ਉਹ ਟੋਰਾਂਟੋ ਤੱਕ ਔਰ ਕੈਨੇਡਾ ਦੀਆਂ ਆਪਣੀਆਂ ਏਜੰਸੀਆਂ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਮਿਤ ਸ਼ਾਹ ਦੇ ਨਾਲ ਜੋੜ ਕੇ ਜਿਹੜਾ ਉਹ ਬਿਆਨਿਆ ਹੋਇਆ ਸੀ। ਸੋ ਜਿਸ ਬੇਸ਼ਰਮੀ ਦੇ ਨਾਲ ਇਸ ਮਾਰਕ ਕਾਰਨੀ ਨੇ ਭਾਰਤ ਜਾਣ ਦਾ ਫੈਸਲਾ ਕੀਤਾ ਗਿਆ ਵੀ, ਇਹ ਜਿਵੇਂ ਤੁਸੀਂ ਕਿਹਾ ਕਿ ਅੱਜ ਉਹਦੀ ਪਿਛਲੇ ਕੱਲ ਪ੍ਰੈਸ ਕਾਨਫਰੰਸ ਹੋਣੀ ਸੀ ਔਰ ਜਿਹੜਾ ਇਨਕਸ਼ਾਫ ਇਨ ਦਾ ਮੀਨ ਟਾਈਮ ਗਲੋਬ ਐਂਡ ਮੇਲ ਨੇ ਕੀਤਾ ਔਰ ਕੈਨੇਡੀਆ ਦੇ ਮੀਡੀਆ 'ਚ ਸਾਰੀ ਉਹਦੀ ਡਿਸਕਸ਼ਨ ਹੋਈ, ਉਹਦੇ ਤੋਂ ਹੀ ਡਰਦੇ ਹਾਂ ਕਿਉਂਕਿ ਆਪਣੇ ਨਾਲ ਵੀ ਪੱਤਰਕਾਰ ਗਏ ਹੋਣੇ ਨੇ। ਕਿਉਂਕਿ ਜਾਣ ਤੋਂ ਪਹਿਲਾਂ ਸਰਕਾਰੀ ਇੱਕ ਅਧਿਕਾਰੀ ਨੇ ਮੀਡੀਆ ਨੂੰ ਕਿਹਾ ਕਿ ਜੀ ਹੁਣ ਇੰਡੀਆ ਦੀ ਕੋਈ ਇੰਟਰਫੇਰੈਂਸ ਜਾਂ ਉਹਨਾਂ ਦੀ ਦਖਲਅੰਦਾਜ਼ੀ ਨਹੀਂ ਹੈ, ਕੋਈ ਵਾਇਲੈਂਸ ਮੁਲਜ਼ਮਤ ਨਹੀਂ ਹੈ, ਜਿਹੜਾ ਸਫੇਦ ਝੂਠ ਸੀ। ਔਰ ਅਜੇ ਉਹ ਪਹੁੰਚਿਆ ਹੀ ਸੀ ਪਹਿਲਾਂ ਕਿਉਂਕਿ ਉਹਨੇ ਮੁੰਬਈ ਗਿਆ 2 ਦਿਨ, ਉੱਥੇ ਵੀ ਉਹ ਜੂਨੀਅਰ ਜਾਂ ਮਿਨਿਸਟਰ ਲੈਣ ਆਇਆ, ਬੇਇੱਜ਼ਤੀ ਕਰਵਾਈ, ਪ੍ਰੋਟੋਕੋਲ ਨਹੀਂ ਦਿੱਤਾ। ਇੱਥੇ ਵੀ ਮੋਦੀ ਦੇ ਨਾਲ ਖੜਾ ਝੂਠ ਉਧਰੋਂ ਜਾਂਦਾ ਹੈ ਤੇ ਇਧਰ
ਅਟੈਕ ਕਰ ਦਿੰਦਾ ਇਜ਼ਰਾਈਲ ਔਰ ਅਮਰੀਕਾ ਈਰਾਨ ਦੇ ਉੱਤੇ। ਹੁਣ ਉਹੀ ਮਾਰਕ ਕਾਰਨੀ ਜਿਹੜਾ ਵਰਲਡ ਇਕਨੋਮਿਕ ਫੋਰਮ ਦੀ ਕਾਨਫਰੰਸ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਇੱਕ ਹੀਰੋ ਦੇ ਤੌਰ ਤੇ ਉੱਭਰਦਾ ਹੈ, ਕਿਉਂਕਿ ਉਹ ਅਮਰੀਕਨ ਮਾਈਟ ਨੂੰ ਵੀ ਚੈਲੰਜ ਕਰਨ ਦੀ ਹਿੰਮਤ ਰੱਖਦਾ ਔਰ ਡਿਸਟਰੋਇੰਗ ਵਰਲਡ ਆਰਡਰ ਦੀ ਗੱਲ ਕਰਦਾ। ਉਹ ਉੱਥੇ ਭਿੱਜੀ ਬਿੱਲੀ ਬਣਿਆ ਹੋਇਆ ਮਾਰਕ ਕਾਰਨੀ, ਬਿਲਕੁਲ ਸਪੋਰਟ ਕਰ ਰਿਹਾ ਕਿ ਜੀ ਬਿਲਕੁਲ ਇਹ ਈਰਾਨ ਇਹ ਤੇ ਉਹ ਤੇ ਇਹ ਜਿਹੜਾ ਝੂਠਾ ਦੇਵਤਾ ਮੋਦੀ ਇਹ ਵੀ ਜਬਲੀਆਂ ਮਾਰ ਰਿਹਾ, ਉਰਲੀਆਂ ਪਰਲੀਆਂ, ਨਾ ਕਿਸੇ ਨੂੰ ਕੰਡੈਮ ਆ, ਅਸੀਂ ਪੀਸ ਚਾਹੁੰਦੇ ਹਾਂ, ਅਸੀਂ ਜਿਹੜਾ ਉਹ ਸਾਡੀ ਸੱਭਿਅਤਾ ਬੜੀ ਫਲਾਣੀ, ਮਤਲਬ ਇਰਰੈਲੇਵੈਂਟ। ਉਹਨੇ ਠੀਕ ਕਿਹਾ ਕਰਨਲ ਪ੍ਰਵੀਨ ਸਾਨੀ ਜਿਹੜਾ ਆਪਣਾ ਪ੍ਰੋਗਰਾਮ ਫੋਰਬਸ ਕੇ ਕਿਹਦੇ ਥੱਲੇ ਕਰਦੇ, ਉਹਨੇ ਕਿਹਾ ਵੀ ਇੰਡੀਆ ਇਰਰੈਲੇਵੈਂਟ ਹੋ ਗਿਆ ਵੀ ਸਾਰੇ ਵੈਸਟਰਨ ਏਸ਼ੀਆ 'ਚ। ਔਰ ਈਰਾਨ ਦੇ ਫੋਰਨ ਮਿਨਿਸਟਰ ਨੇ ਉਹਨਾਂ ਸਾਰੇ 6-7 ਜਿਹੜੇ ਪਰਸ਼ੀਅਨ ਗਲਫ ਦੇ ਮੁਲਕ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਅਮਰੀਕੀ ਬੇਸਾਂ ਦੇ ਉੱਤੇ ਮਿਜ਼ਾਈਲਾਂ ਦਾਗੀਆਂ, ਉਹਨਾਂ ਦੇ ਫੋਰਨ ਮਿਨਿਸਟਰਸ ਨੂੰ ਕਾਲ ਕਰਕੇ ਕਿਹਾ ਵੀ ਅਸੀਂ ਤੁਹਾਡੇ ਮੁਲਕ ਤੇ ਹਮਲਾ ਨਹੀਂ ਕਰ ਰਹੇ, ਅਸੀਂ ਤੁਹਾਡੇ ਜਿਹੜਾ ਸਪੇਸ ਤੁਸੀਂ ਦਿੱਤਾ ਅਸੀਂ ਉੱਤੇ ਕਰ ਰਹੇ। ਪਰ ਉਹਨਾਂ ਨੇ ਇੰਡੀਆ ਨੂੰ ਕਾਲ ਨਹੀਂ ਕੀਤੀ। ਇਹ ਬੇਸ਼ਰਮ ਫਿਰ ਐਸ ਜੈਸ਼ੰਕਰ ਨੇ ਖੁਦ ਕਾਲ ਕੀਤੀ। ਸੋ ਮਤਲਬ ਇਹ ਹੈ ਵੀ ਜਿਹੜਾ ਬਿਲਕੁਲ ਇਰਰੈਲੇਵੈਂਟ ਆ ਉਹ ਸਾਰੇ 'ਚ। ਔਰ ਮਾਰਕ ਕਾਰਨੀ ਦੇ ਵੀ ਦੌਰੇ ਦੀ ਐਸੀ ਫੂਕ ਨਿਕਲੀ, ਹਾਲਾਂਕਿ ਜਿਹੜਾ ਖਬਰਾਂ ਨੇ ਇੰਡੀਆ ਕੈਨੇਡਾ ਇੰਕ 2.6 ਬਿਲੀਅਨ ਯੂਰੇਨੀਅਮ ਸਪਲਾਈ ਪੈਕਟ ਵਾਓ ਟੂ ਐਕਸਪੈਂਡ ਟ੍ਰੇਡ ਟੂ 70 ਬਿਲੀਅਨ ਕਿ ਉਹ ਜਿਵੇਂ ਮੋਦੀ 2030 ਤੱਕ ਅਸੀਂ ਇੰਨੇ ਬਿਲੀਅਨ ਔਰ ਦੂਜਾ ਯੂਰੇਨੀਅਮ ਵੇਚ ਰਿਹਾ ਹੈ। ਆਲਰੇਡੀ ਇੱਕ ਪਾਸੇ ਈਰਾਨ ਦਾ ਸ਼ਿਕੰਜਾ ਇਸ ਲਈ ਕੱਸਿਆ ਜਾ ਰਿਹਾ ਹੈ ਕਿ ਉਹ ਐਨਰਿਚਡ ਯੂਰੇਨੀਅਮ ਕਰਕੇ ਨਿਊਕਲੀਅਰ ਨਾ ਬਣਾ ਲਏ, ਤੇ ਜਿਹੜੇ ਇੰਡੀਆ ਨੇ ਪਹਿਲਾਂ ਵੀ ਕੈਨੇਡਾ ਦੀ ਜਿਹੜੀ ਵਾਟਰ ਫੈਸਿਲਿਟੀ ਸੀ, ਉਹਨੂੰ ਕੀ ਕਹਿੰਦੇ ਨੇ ਹਾਰਡ ਸੌਫਟ ਵਾਟਰ ਫੈਸਿਲਿਟੀ, ਉਹਨੂੰ ਇਸਤੇਮਾਲ ਕਰਕੇ ਉਹਨਾਂ ਨੇ ਨਿਊਕਲੀਅਰ 1974 'ਚ ਆਪਣਾ ਬਣਾਇਆ ਸੀ। ਕੈਨੇਡਾ ਨੇ ਕਿੰਨੀ ਦੇਰ ਸੰਬੰਧ ਉਹਦੇ ਨਾਲ ਤੋੜ ਕੇ ਰੱਖਿਆ। ਅੱਜ ਇਸ ਹੱਦ ਤੱਕ ਬੇਸ਼ਰਮ ਹੈ ਵੀ ਉਹਨਾਂ ਨੂੰ ਯੂਰੇਨੀਅਮ ਵੇਚ ਰਿਹਾ ਕੈਨੇਡਾ ਦਾ। ਲੇਕਿਨ ਇਸ ਤੋਂ ਵੀ ਅਸੀਂ ਸਮਝਦੇ ਹਾਂ ਵੀ ਇਹਦਾ ਜਲੂਸ ਜਿਹੜਾ ਕਿ ਪ੍ਰੈਸ ਕਾਨਫਰੰਸ ਵੀ ਨਹੀਂ ਕਰ ਸਕਿਆ, ਉਹਦਾ ਵੱਡਾ ਕਾਰਨ ਜਿਹੜੀਆਂ ਹੁਣ ਸਟੋਰੀਜ਼ ਨੇ, ਇੰਡੀਆ ਸਟਿਲ ਏ ਮੇਨ ਪਰਪੀਟਰੇਟਰ ਆਫ ਇੰਟਰਫੇਰੈਂਸ ਐਸਪਾਇਨੇਜ ਇਨ ਕੈਨੇਡਾ ਸੀਸਸ। ਹੁਣ ਇਹ ਜਿਹੜੀ ਸਟੋਰੀ ਕ੍ਰਿਸਟੋਫਰ ਨਾਰਦੀ ਔਰ ਸਟੈਫਨੀ ਟੇਲਰ ਨੇ ਕੀਤੀ ਆ ਬੜੀ ਡੀਟੇਲ ਦੇ ਵਿੱਚ ਆਟਵਾ ਡੇਟ ਲਾਈਨ ਦੇ ਥੱਲੇ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਸੀਸਸ ਜਿਹੜੀ ਕੈਨੇਡੀਅਨ ਸੀਕ੍ਰੇਟ ਇੰਟੈਲੀਜੈਂਸ ਸਰਵਿਸ ਹੈ, ਇਹਦਾ ਪੂਰਾ ਕੋਡ, ਉਹਨਾਂ ਨੇ ਕਿਹਾ ਕਿ ਜੀ ਜਿਹੜੀ ਅੱਜ ਵੀ ਇਹ ਕੈਨੇਡਾ ਦੇ ਵਿੱਚ ਇੰਟਰਫੇਰੈਂਸ ਵੀ ਕਰ ਰਹੇ ਨੇ, ਐਸਪਾਇਨੇਜ ਵੀ ਕਰ ਰਹੇ ਨੇ। ਫਿਰ ਜਿਹੜੀ ਦੂਸਰੀ ਸਟੋਰੀ ਪ੍ਰਮੁੱਖ ਤੌਰ ਦੇ ਉੱਤੇ evidence links Indian officials at Vancouver consulate to killing of Sikh activist ਹਰਦੀਪ ਸਿੰਘ ਨਿੱਜਰ। ਹੁਣ ਇਸ ਸਾਰੀ ਸਟੋਰੀ 'ਚ ਜਿਹੜੇ ਉਹਨਾਂ ਨੇ ਇਨਕਸ਼ਾਫ ਕੀਤੇ, ਉਹਨੂੰ ਪੁਆਇੰਟ ਵਾਈਜ਼ ਇਹ ਸਾਹਮਣੇ ਆਉਂਦਾ ਕਿ ਵੀ ਉਹਨਾਂ ਨੇ ਵਿਕਾਸ ਯਾਦਵ ਜਿਹੜਾ ਨਿਖਿਲ ਗੁਪਤੇ ਦਾ ਹੈਂਡਲਰ ਹੈ, ਇਹਦਾ ਨਾਂ ਹੀ ਜਿਹੜੀ ਹੁਣ ਇਨਫੋਰਮੇਸ਼ਨ ਗਲੋਬ ਐਂਡ ਮੇਲ ਨੇ ਜਾਰੀ ਕੀਤੀ, ਉੱਥੇ ਵੀ ਹਰਦੀਪ ਨਿੱਜਰ ਦੇ ਮਰਡਰ 'ਚ ਉਹੀ ਹੈਂਡਲਰ ਹੈ। ਐਵੀਡੈਂਸ ਤਾਂ ਹੋ ਗਿਆ ਕਿ ਵੀ ਉਹ ਐਕਟਿਵ ਨੇ। ਔਰ ਇਸ ਦੇ ਨਾਲ ਨਾਲ ਜਿਹੜਾ ਕੈਨੇਡੀਅਨ ਆਫੀਸ਼ੀਅਲਸ ਨੇ ਉਹ ਐਵੀਡੈਂਸ ਵੀ ਜਿਹੜੀ ਹੈ ਉਹ ਜਿਹੜੀ ਇੰਡੀਆ ਦੇ ਵੈਨਕੂਵਰ ਦੇ ਵਿੱਚ ਜਿਹੜਾ ਕੌਂਸੂਲੇਟ ਹੈ, ਉਹਨਾਂ ਨੇ ਕਿਵੇਂ ਜਿਹੜੇ ਕਾਤਲ ਨੇ ਉਹ ਤਾਂ ਹਾਇਰਡ ਨੇ, ਜਿਹੜਾ ਚਾਰਾਂ ਦੇ ਉੱਤੇ ਟ੍ਰਾਇਲ ਚੱਲ ਰਿਹਾ, ਨਿੱਜਰ ਅਸੈਸੀਨੇਸ਼ਨ ਦੀ ਜਾਣਕਾਰੀ ਦੇਣ ਦੇ ਵਿੱਚ ਪ੍ਰੋਮੀਨੈਂਟ ਦੋ ਨਾਂ ਜਿਹੜੇ ਰਾਹ ਦੇ ਇੰਟੈਲੀਜੈਂਸ ਆਫੀਸ਼ੀਅਲ ਸੀ, ਇੱਕ ਕਮਲਜੀਤ ਸਿੰਘ ਨਾਂ ਦਾ ਔਰ ਇੱਕ ਪਵਨ ਕੁਮਾਰ ਜਿਹੜਾ ਹੈ। ਉਹਨਾਂ ਨੇ ਈਵਨ ਮੌਕੇ 'ਤੇ ਵੀ ਜਿੱਦਣ ਹਰਦੀਪ ਨਿੱਜਰ ਦਾ ਮਰਡਰ ਹੋਇਆ, ਕਮਲਜੀਤ ਸਿੰਘ ਔਰ ਦੂਸਰੇ ਉੱਥੋਂ ਜਿਹੜੀ ਹੈ ਉਹ ਜਾਣਕਾਰੀ ਦੇ ਰਹੇ ਨੇ ਔਰ ਉੱਥੋਂ ਹੀ ਉਹਨਾਂ ਨੇ ਉਸ ਇਨਫੋਰਮੇਸ਼ਨ ਨੂੰ ਨਵੀਂ ਦਿੱਲੀ ਨੂੰ ਭੇਜਿਆ, ਉਸੇ ਨੂੰ ਹੀ ਵਿਕਾਸ ਯਾਦਵ ਨੂੰ, ਔਰ ਪਵਨ ਨਹੀਂ ਮਨੀਸ਼, ਵੈਨਕੂਵਰ ਦਾ ਕੌਂਸਲ ਜਨਰਲ ਮਨੀਸ਼, ਔਰ ਇੱਕ ਟਰਬਨਡ ਸਿੱਖ ਹੋਏਗਾ ਇਹ ਕਮਲਜੀਤ ਸਿੰਘ ਜਿਹੜਾ, ਉਹਦੇ ਨੇਮ ਡਿਸਕਲੋਜ਼ ਕਰ ਦਿੱਤੇ ਨੇ ਗਲੋਬ ਐਂਡ ਮੇਲ ਨੇ ਕਿ ਜਿਹੜੀ ਸੀਸਸ ਨੇ ਖੁਫੀਆ ਜਾਣਕਾਰੀ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਰਾਹ ਆਫਿਸਰ ਵਿਕਾਸ ਯਾਦਵ ਹੈ, ਸੇਮ ਪਰਸਨ ਟਾਈਡ ਇਨ US ਕੋਰਟ ਡਾਕੂਮੈਂਟਸ, ਔਰ ਜਿਹੜਾ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੇ ਵਿੱਚ ਮੇਨ ਸੀ। ਔਰ ਕੈਨੇਡਾ ਨੇ ਜਿਹੜੇ ਸੰਜੇ ਵਰਮਾ ਔਰ ਦੂਸਰਿਆਂ ਨੂੰ, ਪਵਨ ਕੁਮਾਰ ਰਾਏ, ਇਹ ਇੰਡੀਆ ਦੇ ਫੋਰਨ ਇੰਟੈਲੀਜੈਂਸ ਚੀਫ ਜਿਹੜੇ ਰਾਹ ਦੇ ਥੱਲੇ ਕੰਮ ਇਹਨਾਂ ਨੂੰ ਵੀ ਬਾਹਰ ਕੱਢਿਆ ਸੀ। ਕਮਲਜੀਤ ਸਿੰਘ ਬਾਰੇ ਵੀ ਉਹਨਾਂ ਨੇ ਕਿਹਾ ਵੀ ਪਤਾ ਨਹੀਂ ਹੁਣ ਉਹ ਕਿੱਥੇ ਹੈ। ਔਰ ਇਹ ਜਿਹੜੇ ਨੇ ਪਵਨ ਕੁਮਾਰ ਰਾਏ, ਵਿਕਾਸ ਯਾਦਵ ਔਰ ਕਮਲਜੀਤ ਸਿੰਘ, ਇਹ ਜਿਹੜਾ ਇਹ ਕੋਈ ਪ੍ਰਾਈਵੇਟ ਡਿਸਪਿਊਟ ਨਹੀਂ ਹੈ। ਹੁਣ ਜਿਹੜਾ ਇਹਦਾ ਇਹ ਕਹਿਣਾ ਸੀ ਮਾਰਕ ਕਾਰਨੀ ਦਾ, ਉਹਦੇ ਅਫੀਸ਼ੀਅਲ ਦਾ ਜੀ ਕੋਈ ਨਹੀਂ ਹੈ,
ਹੁਣ ਸਬੂਤਾਂ ਦੇ ਨਾਲ ਇਹ ਗੱਲ, ਔਰ ਅਸੀਂ ਇਹ ਸਮਝਦੇ ਹਾਂ ਵੀ ਇਵੈਂਚੁਅਲੀ ਜਿਹੜਾ ਸਾਡਾ ਫਰਜ਼ ਬਣਦਾ ਹੈ, ਹਾਲਾਂਕਿ ਅਸੀਂ 2 ਮੈਂਬਰ ਪਾਰਲੀਮੈਂਟ ਜਿਹੜੇ ਲਿਬਰਲ ਪਾਰਟੀ ਦੇ ਨੇ ਉਹਨਾਂ ਦੀ ਤਾਰੀਫ ਕੀਤੀ ਸੀ, ਉਹਦੇ 'ਚ ਸੁਖ ਧਾਲੀਵਾਲ ਹੈ ਔਰ ਦੂਸਰਾ ਸ਼ਾਇਦ ਮੈਨੂੰ ਹੁਣ ਉਹਨਾਂ ਦਾ ਨਾਂ ਨਹੀਂ ਯਾਦ, ਉੱਥੋਂ ਰਿਚਮੰਡ ਏਰੀਏ ਤੋਂ ਉਹ ਰਿਪਰੈਜ਼ੈਂਟ ਕਰਦੇ ਨੇ, ਪੰਮ ਬਰਾੜ ਜਾਂ ਕੀ ਨਾਂ ਹੈ, ਔਰ ਅਸੀਂ ਤਾਰੀਫ ਕਰਦੇ ਹਾਂ। ਪਰ ਇਹ ਜਿਹੜੇ ਦੂਜੇ ਬਿੱਜੂ ਜੇ ਨਾਲ ਜੋੜੇ ਹੋਏ ਨੇ 1.5 ਦਰਜਨ, ਇਹਨਾਂ ਦਾ ਸ਼ਿਕੰਜਾ ਕੱਸਣ ਦੀ ਲੋੜ ਹੈ, ਇਹਨਾਂ ਨੂੰ ਕਨਫਰੰਟ ਕੀਤਾ ਜਾਏ। ਜਿਹੜੇ ਸੋ ਕਾਲਡ ਪੰਜਾਬੀ ਮੂਲ ਤੇ ਸਿੱਖ ਘਰਾਣਿਆਂ ਦੇ ਔਰ ਵੋਟਾਂ ਮੰਗਣ ਆ ਜਾਂਦੇ ਨੇ, ਇਹਨਾਂ ਨੂੰ ਜਵਾਬਦੇਹੀ ਇਹਨਾਂ ਦੀ ਹੋਏ। ਔਰ ਇਸ ਸਾਰੇ ਦੇ ਨਾਲ ਔਰ ਇਸ ਸਟੋਰੀ ਨੂੰ ਅਸੀਂ ਥੈਂਕਫੁਲ ਵੀ ਹਾਂ ਮੀਡੀਆ ਦੇ ਕਿ ਉਹਨਾਂ ਨੇ ਆਪਣੀ ਹਕੂਮਤ ਦੇ ਜਿਹੜਾ ਪ੍ਰਾਈਮ ਮਿਨਿਸਟਰ ਝੂਠ ਬੋਲ ਰਿਹਾ, ਉਹਦਾ ਸਟਾਫ ਝੂਠ ਬੋਲ ਰਿਹਾ। ਸੋ ਇਸ ਤੋਂ ਇੱਕ ਗੱਲ ਵੀ ਬੜੀ ਕਲੀਅਰ ਹੈ ਕਿ ਕੈਨੇਡੀਅਨ ਏਜੰਸੀਆਂ ਸੀਸਸ RCMP ਜਿਨ੍ਹਾਂ ਦੇ ਉੱਤੇ ਪਹਿਲਾਂ ਹੀ ਧੱਬਾ ਜਾਂ ਦਾਗ ਹੈ ਕਿ ਉਹਨਾਂ ਨੇ ਏਅਰ ਇੰਡੀਆ ਦੇ ਵੇਲੇ ਉਹ ਇੰਡੀਅਨ ਏਜੰਸੀਆਂ ਦੇ ਜਿਹੜੇ ਝੂਠ ਫਰੇਬ ਜਾਲ ਦੇ ਵਿੱਚ ਫਸੇ, ਇਸ ਵਾਰ ਉਹ ਆਪਣੀ ਗਵਰਨਮੈਂਟ ਨੂੰ ਵੀ ਡਿਫਾਈ ਕਰਕੇ ਸੱਚ ਨੂੰ ਉਹਨਾਂ ਨੇ ਨਿਤਾਰ ਕੇ ਸਾਹਮਣੇ ਰੱਖਿਆ। ਵੀ ਆਰ ਥੈਂਕਫੁਲ ਟੂ them। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਕੋਲ ਜਿਹੜੇ YouTube ਦੇ ਉੱਪਰ ਜਿਹੜੇ ਲਾਈਵ ਜਿਹੜੇ ਸਾਡੇ ਵਿਊਅਰਸ ਸਾਨੂੰ ਦੇਖ ਰਹੇ ਨੇ, ਉਹਨਾਂ ਵਿੱਚੋਂ ਸਾਡੇ ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਤੋਂ ਸਾਨੂੰ ਫਤਿਹ ਬੁਲਾਉਂਦੇ ਨੇ ਮੁੱਖ ਚੈਨਲ ਤੇ। ਹਾਂਜੀ, ਮੁੱਖ ਚੈਨਲ, ਕਿਉਂਕਿ ਅਸੀਂ ਇਹ ਦੱਸ ਦਈਏ ਵੀ ਹੋ ਗਿਆ ਤੁਸੀਂ ਜਿਹੜੇ ਤੇ ਸਾਨੂੰ ਜਿਹੜੇ ਲਾਈਵ ਤੁਸੀਂ ਦੇਖ ਸਕਦੇ, ਜਿਹੜਾ ਸਾਡਾ YouTube ਦੇ ਉੱਪਰ ਜਿਹੜਾ ਚੈਨਲ ਹੈ, ਸੋ ਪੁਰਾਣਾ ਚੈਨਲ ਜਿਹਨੂੰ ਕਹਿੰਦੇ ਨੇ, ਉਹ ਸਾਡਾ ਹੁਣ ਐਕਟਿਵ ਹੈ, ਤੁਸੀਂ ਦੇਖ ਸਕਦੇ ਹੋ। ਔਰ ਸੋਨਮਾਲ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਕਹਿੰਦੇ ਵੈਲਕਮ ਬੈਕ ਡਾਕਟਰ ਸਾਹਿਬ ਐਂਡ ਨੀਲਮ ਜੀ। ਔਰ ਫਿਰ ਇਸੇ ਤਰ੍ਹਾਂ ਟੋਨੀਟੀਨ ਸਾਹਿਬ ਜੀ ਵੀ, ਬਸਰਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਰਚਰਨ ਸਿੰਘ ਜੀ ਵੀ, ਔਰ ਗ੍ਰੀਨਵਰਲਡ ਜੀ ਵੀ, ਕਮਿੰਗ ਸੂਨ ਖਾਲਿਸਤਾਨ ਫ੍ਰੀ, ਗੁਰਦੇਵ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਅਮਜੀਤ ਸੈਣੀ ਜੀ ਵੀ, ਔਰ ਨਾਸਰ ਚੌਧਰੀ ਜੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਮੈਂ ਜਾਂਦੀ ਹਾਂ ਦੂਸਰੇ ਆਪਣੇ ਨਵੇਂ ਚੈਨਲ ਦੇ ਉੱਤੇ, TV84 USA ਜਿਹੜਾ USA ਹੈ, ਉਹ 'ਤੇ ਆਪਾਂ ਚੱਲਦੇ ਹਾਂ। ਉਹਦੇ ਵਿੱਚ ਵੀ ਸਾਡੇ ਕਾਫੀ ਵਿਊਅਰ ਸਾਨੂੰ ਵਾਚ ਕਰ ਰਹੇ ਨੇ, ਸੋ ਉਹਦੇ ਵਿੱਚ ਮੈਂ ਮੈਸੇਜ ਲੈਂਦੀ ਹਾਂ। ਹਾਂਜੀ, ਸਾਡੇ ਕੋਲ ਮੈਸੇਜ ਦੇ ਵਿੱਚ ਕਾਫੀ ਸਾਰੇ ਆਏ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਰਾਜਮਪ੍ਰੀਤ ਸਿੰਘ ਜੀ ਵੀ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਇਸੇ ਤਰ੍ਹਾਂ ਸਾਡੇ ਕੋਲ ਗੁਰਵਿੰਦਰ ਮਾਨ ਜੀ ਵੀ, ਹਰਮਨ ਪੰਨੂ ਜੀ ਵੀ, ਗੁਰਪ੍ਰਕਾਸ਼ ਸਿੰਘ ਜੀ ਵੀ, ਬਲਜੀਤ ਵੈਦ ਜੀ ਵੀ, ਔਰ ਬਿੱਲਾ ਮੋਹਨ ਜੀ ਵੀ, ਔਰ ਮਨਜੀਤ ਸੈਣੀ ਇੱਧਰ ਵੀ ਆਏ ਨੇ, ਔਰ ਕੁਲਦੀਪ ਜੀ ਵੀ, ਔਰ ਖਾਲਸਾ ਜੀ, ਔਰ ਫਿਰ ਇਸੇ ਤਰ੍ਹਾਂ ਪਰਮਜੀਤ ਸਿੰਘ ਜੀ ਵੀ, ਔਰ ਰਾਜਵਿੰਦਰ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਸੁਖਜੀਵਨ ਬੱਚੂ ਜੀ ਵੀ, ਧਰਮ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ATD ਵਰਲਡ ਜਿਹੜੇ ਨੇ ਉਹ ਵੀ ਨੇ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਉਪਸ ਜੀ ਵੀ, ਔਰ ਫਿਰ ਇਸੇ ਤਰ੍ਹਾਂ ਖਾਲਸਾ ਦੇ ਪੰਜਾਬ ਅਗੈਨ, ਔਰ ਸੁਖਵਿੰਦਰ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਸਿੰਘ ਦਲਵਿੰਦਰ ਜੀ, ਔਰ ਸਤਨਾਮ ਸਿੰਘ ਜੀ ਵੀ, ਫਿਰ ਮਲਕੀਤ ਜੀ ਵੀ, ਜਗਪਾਲ ਜੀ ਵੀ, ਔਰ ਜਸਕੀਰਤ ਸਿੰਘ ਜੀ ਵੀ, ਔਰ ਨਾਇਬ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਇਹ ਨਵੇਂ ਆਏ ਨੇ ਮੇਰੇ ਖਿਆਲ, ਵਾਲੀਆ ਸਲਾਮ ਕੀ ਕਹਿੰਦੇ ਆ, ਕਹਿੰਦੇ ਸਰ ਆਈ ਐਮ 26 year old from Lahore. My friend and class fellow Daljit introduced me to your show and I have learned the beauty of Punjabi language on this show. Or for also sir, as a student of political science, as I observe Khalistan card will be played by Pakistan later, as now is not the optimal time. ਵਾਲੀ ਸਲਮਾਨ ਜੀ, ਪਹਿਲਾਂ ਤਾਂ ਮੋਸਟ ਵੈਲਕਮ, ਤੁਸੀਂ ਸਾਡੇ ਸ਼ੋਅ ਦੇ ਨਾਲ ਜੁੜੇ ਹੋ। ਬਿਲਕੁਲ, ਪੰਜਾਬੀ ਜ਼ਬਾਨ ਮਾਖਿਓਂ ਮਿੱਠੀ, ਹਾਂਜੀ, ਔਰ ਇੰਨੀ ਅਮੀਰ। ਔਰ ਅੱਜ ਹੀ ਇੱਕ ਪਾਕਿਸਤਾਨੀ ਬੀਬੀ ਸਕਾਲਰ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ। ਮੈਂ ਕਿਹਾ ਵੀ 5-6 ਹਜ਼ਾਰ ਸਾਲ ਦੀ ਸਾਡੀ ਉਸ ਤਹਿਜ਼ੀਬ ਦੀ ਹਿਸਟਰੀ 'ਚ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਲੈ ਕੇ ਕਿਸੇ ਵੀ ਹਕੂਮਤ ਨੇ ਕਿਸੇ ਵੀ ਪੀਰੀਅਡ 'ਚ ਪੰਜਾਬੀ ਸਟੇਟ ਲੈਂਗੁਏਜ ਨਹੀਂ ਰਹੀ। ਅਤੇ ਬਹੁਤੀਆਂ ਜ਼ਬਾਨਾਂ ਮਰ ਜਾਂਦੀਆਂ ਨੇ ਜੇ ਸਟੇਟ ਦੀ ਪੈਟਰਨੇਜ ਨਾ ਹੋਏ, ਪਰ ਇਹਦੇ ਬਾਵਜੂਦ ਪੰਜਾਬੀ ਇਸ ਲਈ ਜਿਉਂਦੀ ਹੈ ਕਿਉਂਕਿ ਲੋਕਾਂ ਦੀ ਜ਼ਬਾਨ ਹੈ, ਕਿਸਾਨਾਂ ਦੀ ਜ਼ਬਾਨ ਹੈ, ਕਿਰਤੀਆਂ ਦੀ ਜ਼ਬਾਨ ਹੈ। ਅਸੀਂ ਖੁੱਲ੍ਹ ਕੇ ਹੱਸ ਸਕਦੇ ਹਾਂ, ਖੁੱਲ੍ਹ ਕੇ ਰੋ ਸਕਦੇ ਹਾਂ। ਸਾਡੇ ਇੰਟੈਂਸ ਵੈਦਰ ਨੇ, ਔਰ ਜੋ ਸਵਾਦ ਆਪਣੀ ਮਾਂ ਬੋਲੀ ਦੇ ਵਿੱਚ ਹੁੰਦਾ ਹੈ, ਔਰ ਇਹ
ਅਨਫੋਰਚੂਨੇਟ ਰਿਹਾ ਹੈ ਵੀ ਬਹੁਤ ਸਾਰੇ ਪੰਜਾਬੀਆਂ ਨੇ ਆਪਣੀ ਮਾਂ ਦੇ ਵੱਲ ਹੀ ਪਿੱਠ ਕੀਤੀ, ਲੇਕਿਨ ਅੱਜ ਇੱਕ ਅਵੇਅਰਨੈਸ ਵੀ ਹੈ ਲਹਿੰਦੇ ਪੰਜਾਬ 'ਚ ਵੀ। ਔਰ ਬਹੁਤ ਚੰਗਾ ਤੁਸੀਂ ਸਬਜੈਕਟ ਚੁਣਿਆ ਹੈ, ਪੋਲੀਟੀਕਲ ਸਾਇੰਸ। ਦੁਨੀਆ ਦੇ ਵਿੱਚ ਜੋ ਤਬਦੀਲੀਆਂ ਨੇ ਜਾਂ ਦੂਜੀਆਂ ਨੇ, ਬਹੁਤ ਵਾਰੀ ਡਾਕਟਰ ਇੰਜੀਨੀਅਰ ਬਣਨਾ ਹੀ ਬਹੁਤੇ ਪੇਰੈਂਟਸ ਦਾ ਬਣਾਉਣਾ ਹੀ ਆਸ਼ਾ ਹੁੰਦਾ ਹੈ। ਔਰ ਮੋਸਟ ਵੈਲਕਮ ਤੁਹਾਨੂੰ ਇਸ ਫਿਰ ਸ਼ੋਅ ਅੱਗੇ ਦੇ ਵੀ ਵਿੱਚ। ਲਿਖਦੇ ਨੇ however I think it is better for Sikh nation and my limited exposure many Sikh in Chadda Punjab are still thinking the Hindu is their friend and brother, more time needed for absolute assurity। ਔਰ ਫਿਰ ਕਹਿੰਦੇ ਦੇਖੋ ਨੇ ਇਹ ਵੀ ਇੱਕ ਗੁਲਾਮੀ ਵੀ ਹੁੰਦੀ ਹੈ ਮੈਂਟਲ, ਕਈ ਵਾਰ ਜਿਨ੍ਹਾਂ ਦੇ ਨਾਲ ਤੁਸੀਂ ਜੁੜ ਜਾਂਦੇ ਹੋ। ਔਰ ਹਿੰਦੂ ਕਰੈਕਟਰ ਦੇ ਵਿੱਚ ਮੈਨੀਪੂਲੇਸ਼ਨ ਤਾਂ ਹੈ, ਲੇਕਿਨ ਕਿਉਂਕਿ ਡਾਇਸਪੋਰਾ ਸਿੱਖਾਂ ਦੇ ਵਿੱਚ ਮੂਵਮੈਂਟ ਨੇ ਪੂਰਾ ਆਪਣਾ ਜ਼ੋਰ ਬਣਾਇਆ ਹੋਇਆ ਹੈ। ਪੰਜਾਬ 'ਚ ਵੀ ਹਰ ਪੈਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਹੈ ਸਿੱਖਾਂ ਦੇ ਨਾਲ। ਅੱਜ ਹੀ ਮੱਧ ਪ੍ਰਦੇਸ਼ ਦੇ ਵਿੱਚ ਇੱਕ ਸਿੱਖ ਬੱਚੀ ਜਿਹਦੇ ਸਿਰ ਤੇ ਦਸਤਾਰ ਵੀ ਸੀ, ਕਿਰਪਾਨ ਵੀ ਸੀ, ਉਹ ਐਗਜ਼ਾਮ ਦੇਣ ਗਈ, ਉਹਨੂੰ ਕਿਹਾ ਜੀ ਉਤਾਰੋ, ਕੜੇ ਤੱਕ ਤੁਰਵਾ ਰਹੇ ਨੇ। ਸੋ ਹੌਲੀ ਜਿਹੜਾ ਹੈ ਉਹ ਬਹੁਤਿਆਂ ਨੂੰ ਸਮਝ ਆ ਰਹੀ ਹੈ ਕਿ ਭਾਈ ਅਸੀਂ ਦੂਸਰੇ ਦਰਜੇ ਦੇ ਸ਼ਹਿਰੀ ਹਾਂ ਇਸ ਮੁਲਕ ਦੇ ਵਿੱਚ। ਹਾਂਜੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਹਾਂਜੀ ਗੁਰਿੰਦਰ ਜੀ, ਕਹਿੰਦੇ ਸਾਰੀ ਟੀਮ ਦੀ ਮਿਹਨਤ ਨੂੰ ਸਿਜਦਾ, ਗੁਰੂ ਸਾਹਿਬ ਸੇਵਾ ਪ੍ਰਵਾਨ ਕਰਨ ਅਤੇ ਕੌਮੀ ਘਾਟ ਦੀ ਪ੍ਰਾਪਤੀ ਲਈ ਸਾਰੀ ਕੌਮ ਨੂੰ ਬਲ ਬਖਸ਼ਣ। ਗੁਰਿੰਦਰ ਸਿੰਘ, ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ। ਔਰ ਇਸ ਤਰ੍ਹਾਂ ਜਸਵੀਰ ਬਰਾੜ ਜੀ ਵੀ ਸਾਨੂੰ ਜਿਹੜੇ ਫਤਿਹ ਬੁਲਾਉਂਦੇ ਨੇ, ਕਹਿੰਦੇ ਬਹੁਤ ਬਹੁਤ ਧੰਨਵਾਦ, ਤੁਹਾਡੀ ਮਿਹਨਤ ਦਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਵੀਡੀਓਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tveri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ, ਦੇਖਦੇ ਰਹੋ TVeri4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।